ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच बहुत शुक्रिया जी। डॉक्टर साहब आज 3 फरवरी 2020 22 ਮਾਘ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਖੁਸ਼ੀਆਂ ਨਾਲ ਗੁਜ਼ਰਿਆ ਹੋਵੇਗਾ। ਪਰ ਅਸੀਂ ਹਮੇਸ਼ਾ ਤੁਹਾਨੂੰ ਅਸੀਂ ਆਪਣੇ ਵੀਕਐਂਡ ਦੀ ਗੱਲ ਦੱਸਦੇ ਹਾਂ ਕਿ ਆਪਾਂ ਕਿੱਥੇ ਆਪਣਾ ਵੀਕਐਂਡ ਗੁਜ਼ਾਰਿਆ, ਪਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਆਪਣਾ ਵੀਕਐਂਡ ਕਿੱਥੇ ਗੁਜ਼ਾਰਿਆ। ਸੋ ਅਸਾਂ ਪਹਿਲਾਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਡਾਕਟਰ ਸਾਹਿਬ ਕੋਲ ਉਹਨਾਂ ਦੇ ਵੀਕਐਂਡ ਪੁੱਛਾਂਗੇ ਔਰ ਜੋ ਅਸੀਂ ਤੁਹਾਨੂੰ ਦੱਸਿਆ ਸੀ ਕਿ 1 ਗੋ ਹੀ ਪ੍ਰੋਗਰਾਮ ਹੋਏਗਾ YouTube ਦੇ ਉੱਪਰ ਤੇ Facebook ਦੇ ਉੱਪਰ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਇਸ਼ੂ ਹੋਣਗੇ ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦੇਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 8 ਫਰਵਰੀ ਨੂੰ ਦਿੱਲੀ ਦੀਆਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਵਿੱਚ BJP ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਔਰ ਪੂਰਾ ਜ਼ੋਰ ਇਸ ਗੱਲ 'ਤੇ ਵੀ ਲੱਗਾ ਹੋਇਆ ਹੈ ਕਿ ਮੁਸਲਮਾਨਾਂ ਦੇ ਖਿਲਾਫ ਉਹਨਾਂ ਨੇ ਨਫ਼ਰਤ ਕਿਸ ਤਰ੍ਹਾਂ ਫੈਲਾਣੀ ਹੈ। ਉਸ ਦਾ ਨਤੀਜਾ ਉਸ ਬਾਰੇ ਕੋਈ ਭੁਲੇਖਾ ਨਹੀਂ ਸਾਨੂੰ ਕਿ ਉਹਨਾਂ ਨੇ ਕਿਸ ਤਰ੍ਹਾਂ ਜਾਮੀਆ ਮਿਲੀਆ ਐਂਡ ਜੋ ਸ਼ਾਹੀਨ ਬਾਗ ਹੈ ਉਸ ਦੇ ਉੱਪਰ ਕਿਸ ਤਰ੍ਹਾਂ ਉਹਨਾਂ ਨੇ ਗੋਲੀਬਾਰੀ ਕੀਤੀ ਔਰ ਉੱਥੇ ਕਾਫੀ ਸਾਰੇ ਲੋਕ ਉਹਨਾਂ ਨੇ ਜ਼ਖਮੀ ਕੀਤੇ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੋ ਮੁਸਲਮਾਨਾਂ ਦੇ ਵਿੱਚ ਸਹਿਮ ਤੇ ਡਰ ਫੈਲਿਆ ਹੋਇਆ ਹੈ ਔਰ ਜੋ ਪਾਕਿਸਤਾਨ ਦੀ ਸਰਕਾਰ ਜੋ ਪ੍ਰਾਈਮ ਮਿਨਿਸਟਰ ਨੇ ਮਿਸਟਰ ਇਮਰਾਨ ਖਾਨ ਜੀ ਉਹਨਾਂ ਨੇ ਕਿਹਾ ਹੈ ਕਿ ਜੋ ਹਾਲ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ ਹੈ, ਜੋ ਉਹਨਾਂ ਦੇ ਨਾਲ ਬਦਸਲੂਕੀ ਹੋ ਰਹੀ ਹੈ, ਉਹਨਾਂ ਦੀ ਨਸਲਕੁਸ਼ੀ ਹੋ ਰਹੀ ਹੈ, ਉਹ ਇਸੇ ਤਰ੍ਹਾਂ ਹੀ ਹੋ ਰਹੀ ਹੈ ਜਿਸ ਤਰ੍ਹਾਂ ਕਿ ਮਿਆਂਮਾਰ ਦੇ ਵਿੱਚ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਹੋ ਰਹੀ ਹੈ। ਔਰ ਜੋ ਨੰਗਾ ਨਾਚ ਜੋ ਚੀਨ ਦੇ ਵਿੱਚ ਹੋ ਰਿਹਾ ਹੈ ਮੌਤ ਦਾ, ਉਹ ਸਾਡੇ ਤੋਂ ਲੁਕਿਆ ਨਹੀਂ ਹੈ। ਦਿਨ ਬ ਦਿਨ ਜੋ ਮੌਤ ਦੀਆਂ ਖਬਰਾਂ ਜੋ ਕਰੋਨਾ ਵਾਇਰਸ ਦੇ ਨਾਲ ਹੋ ਰਹੀਆਂ ਹਨ ਉਹ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਸੈਂਕੜੇ ਲੋਕ ਜਿਹੜੇ ਨੇ ਉਹ ਮੌਤਾਂ ਦੇ ਸ਼ਿਕਾਰ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰ ਵੀ ਨੇ ਜਿਹੜੇ ਕਿ ਉਹਨਾਂ ਦੀ ਜਾਨਾਂ ਨੂੰ ਬਚਾਉਣ ਲਈ ਗਏ ਸਨ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਾਂਗੇ, ਜੋ ਤੁਹਾਡੀਆਂ ਲਿਖਤਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜੋ ਅੱਜ ਦਾ ਵਿਚਾਰ ਹੈ ਉਸ ਬਾਰੇ ਵੀ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤੁਸੀਂ ਵੀਕਐਂਡ ਤੋਂ ਗੱਲ ਸ਼ੁਰੂ ਕੀਤੀ ਤੇ ਅਸੀਂ ਵੀਕਐਂਡ ਦੀ ਗੱਲ ਹੀ ਕਰੀਏ। ਟੋਰਾਂਟੋ ਦੇ ਵਿੱਚ ਸਾਡੇ ਸੁਹਿਰਦ ਵੀਰਾਂ ਵੱਲੋਂ TV84 ਦੇ ਵੈਲ ਵਿਸ਼ਰਸ ਵੱਲੋਂ ਸੈਚਰਡੇ ਜਿਹੜਾ ਫੰਡ ਰੇਜ਼ਿੰਗ ਗਾਲਾ ਰੱਖਿਆ ਸੀ ਉਹ ਬੜੀ ਸਫਲਤਾ ਦੇ ਨਾਲ ਮੁਕੰਮਲ ਹੋਇਆ। ਸਫਲਤਾ ਇਸ ਪੱਖੋਂ ਨਹੀਂ ਕਿ ਪੈਸੇ ਕਿੰਨੇ ਇਕੱਠੇ ਹੋਏ ਉਹ ਤਾਂ ਮੈਂ ਪੁੱਛਿਆ ਵੀ ਨਹੀਂ ਹੈ, ਲੇਕਿਨ ਫੇਸਬੁੱਕ ਤੇ ਅਸੀਂ ਉਹਨੂੰ ਲਾਈਵ ਕੀਤਾ। ਖੁਸ਼ੀ ਦੀ ਗੱਲ ਇਹ ਸੀ ਕਿ ਟੋਰਾਂਟੋ ਦੀਆਂ ਸਾਰੀਆਂ ਹੀ ਲੋਕਲ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਔਰ ਜਿਹੜੀਆਂ ਉਹ ਜਥੇਬੰਦੀਆਂ ਜਿਹੜੀਆਂ ਕਿ ਪੂਰੇ ਲਗਨ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੀਆਂ ਨੇ, ਉਹਨਾਂ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਸ਼ਾਮਲ ਹੋਏ। ਸਿੱਖਸ ਫਾਰ ਜਸਟਿਸ ਦੇ ਜਿਹੜੇ ਅੱਛੇ ਇੱਕ ਐਕਟਿਵਿਸਟ ਵੀ ਨੇ ਵਕੀਲ ਤੇਜਿੰਦਰ, ਉਹਨਾਂ ਨੇ ਵੀ ਐਡਰੈਸ ਕੀਤਾ। ਇਸੇ ਤਰ੍ਹਾਂ
ਜਸਮੀਤ ਸਿੰਘ ਜਿਹੜੇ ਕਿ ਇਸ ਵੇਲੇ NDP ਦੇ ਪ੍ਰੈਜ਼ੀਡੈਂਟ ਨੇ, ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਭਰਾ ਗੁਰਰਤਨ ਸਿੰਘ ਜਿਹੜੇ ਕੌਂਸਲਰ ਨੇ, ਉਹਨਾਂ ਨੇ ਵੀ ਐਡਰੈਸ ਕੀਤਾ ਜੀ। ਔਰ ਜ਼ਾਹਰ ਹੈ ਕਿ ਆਟਵਾ ਤੋਂ ਸਾਡੇ ਬਿਊਰੋ ਚੀਫ TV 84 ਦੇ ਮਨਵੀਰ ਸਿੰਘ, ਉਹਨਾਂ ਨੇ ਬਹੁਤ ਅੱਛੀ ਪ੍ਰੈਜੈਂਟੇਸ਼ਨ ਦਿੱਤੀ। ਅੱਜ ਦੀ ਆਵਾਜ਼ ਦੇ ਸੁਖਦੇਵ ਸਿੰਘ ਗਿੱਲ ਹੋਰਾਂ ਨੇ, ਨਾਈਸ। ਔਰ ਬਾਕੀ ਸਾਰੇ ਵੀਰਾਂ ਨੇ ਵੀ, ਮੈਂ ਔਰ ਵੀਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਕਿ ਇਸ ਸਾਰੇ ਪ੍ਰੋਗਰਾਮ ਨੂੰ ਕਰਨ ਦੇ ਲਈ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ, ਉਹਨਾਂ ਨੇ ਬੜੇ ਚੰਗੇ ਢੰਗ ਨਾਲ ਸਟੇਜ ਨੂੰ ਹੈਂਡਲ ਕੀਤਾ ਜੀ। ਔਰ ਇਸ ਸਾਰੇ ਪ੍ਰੋਗਰਾਮ ਦੀ ਬਿਗਨਿੰਗ 'ਚ ਫਖਰ ਹੁੰਦਾ ਹੈ ਜਦੋਂ ਅਸੀਂ ਉਹ ਸਾਡੇ ਯੋਧੇ ਬਾਬਾ ਗੁਰਬਚਨ ਸਿੰਘ ਮਾਨੋਚਾਲ, ਉਹ ਨਾਂ ਹੈ ਸਾਡੇ ਮੌਜੂਦਾ ਦੌਰ ਦੇ ਇਤਿਹਾਸ ਦਾ ਵੀ ਔਰ ਭਵਿੱਖ ਲਈ ਉਹ ਪੀੜ੍ਹੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ 13 ਅਪ੍ਰੈਲ 1978 'ਚ ਨਰਕਧਾਰੀਆਂ ਨੂੰ ਚੈਲੰਜ ਕਰਦਿਆਂ ਜ਼ਖਮੀ ਹੋਏ। ਸੰਤ ਭਿੰਡਰਾਂ ਵਾਲਿਆਂ ਦੀ ਜਿਹੜੀ ਹੈ ਉਹਨਾਂ ਦਾ ਸਾਥ ਮਾਣਿਆ ਔਰ ਫਿਰ ਕਿਵੇਂ ਉਹਨਾਂ ਨੇ 84 ਤੋਂ ਬਾਅਦ 5 ਮੈਂਬਰੀ ਪੰਥਕ ਕਮੇਟੀ, ਉਸ ਦੇ ਜਿਹੜੀ ਪਹਿਲੀ ਸਰਬੱਤ ਖਾਲਸਾ ਦੀ 26 ਜਨਵਰੀ 1986 ਨੂੰ ਬਣੀ, ਉਹਦੇ ਮੁਖੀ ਸਨ ਔਰ ਉਹਨਾਂ ਦੇ ਥੱਲੇ ਹੀ 5 ਮੈਂਬਰੀ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਜੀ। ਔਰ ਅਖੀਰ ਤੱਕ ਸਾਡੇ ਲੰਬੇ ਸਰਵਾਈਵ ਕਰਨ ਵਾਲੇ ਉਹ ਯੋਧੇ ਸਨ ਔਰ ਪੂਰੇ ਜਿਵੇਂ ਅੱਤ ਹੀ ਰਣ ਮੈਂ ਤਬ ਜੂਝ ਮਰੋਂ, ਉਸ ਮੁਤਾਬਕ ਹੀ ਉਹਨਾਂ ਨੇ ਸ਼ਹੀਦੀ ਪਾਈ। ਸੋ ਉਹਨਾਂ ਦੇ ਸਪੁੱਤਰ ਹਰਮਿੰਦਰ ਸਿੰਘ ਮਾਨੋਚਾਲ ਜਿਹੜੇ ਕਿ ਖੁਦ ਵੀ ਇੱਕ ਗੁਰਸਿੱਖੀ ਦਾ ਔਰ ਮੈਸੇਜ ਦਿੰਦੇ ਨੇ, ਹੁਣ ਉਹਨਾਂ ਨੇ ਢਾਡੀ ਵਾਰਾਂ ਰਾਹੀਂ ਜਿਹੜੀ ਹੈ ਇਸ ਸਾਰੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸੋ ਮੈਂ ਸਮਝਦਾ ਵੀ ਹਾਲਾਂਕਿ ਬੜੇ ਸ਼ਾਰਟ ਟਾਈਮ ਦੇ ਉੱਤੇ ਪਲਾਨ ਕੀਤਾ ਗਿਆ ਪ੍ਰੋਗਰਾਮ ਸੀ ਜੀ, ਲੇਕਿਨ ਇਸ ਦੇ ਵਿੱਚ ਸਾਡੇ ਜੁਝਾਰੂ ਯੋਧਿਆਂ ਦੀ ਰਿਪਰੈਜ਼ੈਂਟੇਸ਼ਨ ਵੀ ਸੀ, ਉਹਨਾਂ ਐਕਟਿਵਿਸਟ ਦੀ ਵੀ ਜਿਹੜੇ 25-30 ਸਾਲ ਤੋਂ ਲਗਾਤਾਰਤਾ ਦੇ ਨਾਲ ਇਸ ਪਾਸੇ ਤੁਰੇ ਹੋਏ ਨੇ ਔਰ ਕੁੱਲ ਮਿਲਾ ਕੇ ਇਹ ਇੱਕ TV 84 ਦੇ ਕੰਮ ਨੂੰ ਜਿਹੜਾ 7 ਸਾਲ ਤੋਂ ਜਿਹੜਾ ਇਸ ਝੂਠ ਨੂੰ ਚੈਲੰਜ ਕਰਦਾ ਹੈ, ਸਾਡੇ ਲਈ ਇਹ ਇੱਕ ਐਡਰਨਲਿਨ ਸੀ ਐਕਸਟਰਾ ਇਨ ਦਾ ਬਲੱਡ ਕਿ ਜਿੱਥੇ ਵੀ ਕੁਝ ਹੁੰਦਾ ਹੈ ਐਟਲੀਸਟ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਪਾਸੇ ਉਸ ਦੇ ਨਾਲ ਜੁੜੇ ਹੋਏ ਵੀਰ ਭੈਣਾਂ ਉਸ ਨੂੰ ਐਡਮਾਇਰ ਕਰਦੇ ਨੇ ਜੀ। ਔਰ ਅਮਰੀਕਾ ਤੋਂ ਡਾਕਟਰ ਰਣਜੀਤ ਸਿੰਘ ਔਰ ਵੀਰ ਗੁਰਦੇਵ ਸਿੰਘ ਮਿਸ਼ੀਗਨ ਤੋਂ ਉਹਨਾਂ ਨੇ ਅਟੈਂਡ ਕੀਤਾ ਇਸ ਪ੍ਰੋਗਰਾਮ ਨੂੰ। ਸੋ ਅਸੀਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਹਾਡਾ ਪਿਆਰ ਹੀ ਸਾਡਾ ਸਰਮਾਇਆ ਹੈ। ਜੀ। ਬਹੁਤਿਆਂ ਦੇ ਕੋਲ ਸ਼ਾਇਦ ਜਿਹੜੇ ਵੱਡੇ ਵੱਡੇ ਧਨਾਢ ਨੇ ਜਿਨ੍ਹਾਂ ਦੇ ਕੋਲ ਮਿਲੀਅਨਸ ਹੁੰਦੇ ਨੇ, ਉਹ ਕਿਸੇ ਨੂੰ ਲੱਖਾਂ ਦੇ ਦਿੰਦੇ ਹੋਣਗੇ, ਲੱਖਾਂ ਵਾਲੇ ਹਜ਼ਾਰਾਂ ਦੇ ਦਿੰਦੇ ਹੋਣਗੇ, ਹਜ਼ਾਰਾਂ ਵਾਲੇ ਸੈਂਕੜਿਆਂ ਦਿੰਦੇ ਹੋਣਗੇ, ਪਰ ਇਹ ਪਿਆਰ ਤਾਂ ਜੋ ਤੁਹਾਡੇ ਕੋਲ ਹੈ ਤੁਸੀਂ ਸਾਰੇ ਦਾ ਸਾਰਾ ਹੀ ਸਾਡੇ ਅੱਗੇ ਧਰ ਦਿੰਦੇ ਹੋ ਔਰ ਉਹ ਤੁਹਾਡੀਆਂ ਲਿਖਤਾਂ ਔਰ ਇਸ ਕਿਸਮ ਦੇ ਮੌਕੇ ਤੇ ਜਿਤਾਇਆ ਪਿਆਰ, ਇਹ ਸਾਡੀ ਅਸਲ ਪੂੰਜੀ ਹੈ। ਦੂਸਰਾ ਤੇ ਆਣ ਜਾਣ ਵਾਲਾ ਹੈ, ਸਿਆਣੇ ਕਹਿੰਦੇ ਸੀ ਹੱਥਾਂ ਦੀ ਮੈਲ ਹੈ, ਪਰ ਇਹ ਜਿਹੜਾ ਜਜ਼ਬਾ ਹੈ, ਜਿਸ ਜਜ਼ਬੇ ਨਾਲ ਤੁਸੀਂ ਜੁੜੇ ਹੋ, ਇਹੀ ਸਾਨੂੰ ਵੀ ਜਿਹੜਾ ਹਿੰਮਤ ਪ੍ਰੋਵਾਈਡ ਕਰਦਾ ਹੈ ਕਿ ਅਸੀਂ ਇਸ ਕੌਮ ਦੇ ਝੰਡੇ ਨੂੰ, ਖਾਲਿਸਤਾਨ ਦੀ ਗੱਲ ਨੂੰ, ਇਨਸਾਨੀ ਹਕੂਕਾਂ ਦੀ ਗੱਲ ਨੂੰ, ਭਾਰਤ ਦੇ ਨਕਸ਼ੇ ਵਿੱਚ ਕੈਦ ਸਾਰੀਆਂ ਹੀ ਘੱਟ ਗਿਣਤੀਆਂ ਔਰ ਖਾਸ ਤੌਰ ਤੇ ਇਸ ਵੇਲੇ ਜੋ ਕਸ਼ਮੀਰ ਦੇ ਹਵਾਲੇ ਨਾਲ 181 ਦਿਨ ਹੋ ਚੁੱਕੇ ਨੇ ਔਰ ਇਹ ਜਿਹੜੀ ਆਵਾਜ਼ TV 84 ਨੇ ਬੁਲੰਦ ਕੀਤੀ, ਜਿੰਨੀਆਂ ਕੁ ਲਿਖਤਾਂ ਸਾਨੂੰ ਮਿਲਦੀਆਂ ਨੇ ਉਹਨਾਂ ਦਾ ਅਸੀਂ 1/20 ਵੀ ਸ਼ੇਅਰ ਨਹੀਂ ਕਰ ਪਾਉਂਦੇ ਔਰ ਬਹੁਤ ਸਾਰੀ ਉਹਨਾਂ ਵੀਰਾਂ ਵੱਲੋਂ ਵੀ ਹੁੰਦੀਆਂ ਨੇ ਜਿਹੜੇ ਸਮਝਦੇ ਨੇ ਕਿ ਅਸੀਂ ਕਸ਼ਮੀਰ ਦੇ ਐਡਵੋਕੇਟ ਹੈ ਔਰ ਜਿੱਥੇ ਬਾਕੀ ਲੋਕ ਹੋਰ ਜਿਹੜੀਆਂ ਇਸ਼ੂਜ਼ ਵੱਲ ਚਲੇ ਗਏ, ਸਾਡਾ ਫੋਕਸ ਕਸ਼ਮੀਰ ਤੇ ਹੈ। ਅਸੀਂ ਇਸ ਕਿਸਮ ਦੇ ਭਾਰਤ ਤੋਂ ਆਏ ਵੀਰ ਦੀ ਲਿਖਤ ਵੀ ਸਾਂਝੀ ਕਰਾਂਗੇ ਔਰ ਜ਼ਾਹਰ ਹੈ ਕਿ 5 ਫਰਵਰੀ ਦਾ ਦਿਨ ਜਿਹੜਾ ਕਸ਼ਮੀਰ ਸੋਲੀਡੈਰਿਟੀ ਡੇ, ਅਸੀਂ ਪੰਜਾਬੀ ਚ ਇਕਮੁੱਠਤਾ ਕਹਿੰਦੇ ਹਾਂ, ਸਾਡੇ ਉਰਦੂ ਵਾਲੇ ਵੀਰ ਯਕਜ਼ਦੀ ਕਹਿੰਦੇ ਨੇ ਸੋਲੀਡੈਰਿਟੀ ਕਿ ਨਾਲ ਖੜੇ। ਦੇਖੋ ਗੱਲ ਬਹੁਤ ਵਾਰ ਜੋ ਵਕਤ ਆਉਂਦਾ ਹੈ ਨਿਕਲ ਜਾਂਦਾ ਹੈ, ਜਦੋਂ ਅਸੀਂ ਭਰਾਵਾਂ ਦੀ ਗੱਲ ਵੀ ਕਰਦੇ ਹਾਂ ਸਾਡੇ ਪੰਜਾਬੀ ਤਹਿਜ਼ੀਬ ਦੇ ਵਿੱਚ, ਤੇ ਅਸੀਂ ਇਹ ਕਹਿੰਦੇ ਹਾਂ ਕਿ ਭਰਾ ਬਾਹਾਂ ਹੁੰਦੇ ਨੇ ਔਰ ਉਸੇ ਦੇ ਉੱਤੇ ਹੀ ਉਹ ਮਿਰਜ਼ਾ ਸਾਹਿਬਾਂ ਤੋਂ ਲੈ ਕੇ ਕੋਈ ਕਿੱਸਾ ਹੋਏ ਵੇ ਮੈਂ ਬਾਜ ਭਰਾਵਾਂ ਮਾਰਿਆ ਹੈ, ਉਹ ਗੱਲ ਹੁਣ ਭਰਾ ਕੀ ਹੁੰਦੇ ਨੇ, ਉਹ ਤੁਹਾਡਾ ਸਾਥ ਹੁੰਦੇ ਨੇ, ਉਹ ਤੁਹਾਡੀਆਂ ਬਾਹਾਂ ਹੁੰਦੇ ਨੇ। ਔਰ ਪੰਜਾਬੀ ਦਾ ਜਿਵੇਂ ਇੱਕ ਮਸ਼ਹੂਰ ਅਖਾਣ ਵੀ ਹੈ ਕਿ ਭਰਾ ਦਾਲ ਨੂੰ ਅੱਡ ਅੱਡ ਗਾਲ ਨੂੰ ਇਕੱਠੇ।
ਕਿ ਬੇਸ਼ੱਕ ਜਦੋਂ ਵੰਡ ਵਡਾਰਾ ਹੁੰਦਾ ਹੈ ਸਾਡੇ ਕਲਚਰ 'ਚ ਭਰਾ ਨੂੰ ਸ਼ਰੀਕ ਵੀ ਕਹਿੰਦੇ ਸ਼ਰੀਕ ਵੀ ਨੇ, ਕਹਿੰਦੇ ਆ। ਕਿਉਂਕਿ ਉਸਨੇ ਜਿਹੜਾ ਹਿੱਸਾ ਵੀ ਵੰਡਾਣਾ ਹੁੰਦਾ ਹੈ, ਇਸ ਲਈ ਸ਼ਰੀਕਾਂ ਤੇ ਇਤਵਾਰ ਨਾ ਕਰੋ ਵੀ ਕਹਿੰਦੇ ਨੇ। ਹੈ ਤਾਂ ਡਾਈਕੋਟਮੀ ਹੈ, ਬਿਲਕੁਲ। ਪਰ ਦੂਸਰੇ ਪਾਸੇ ਇਹ ਹੁੰਦਾ ਹੈ ਵੀ ਦਾਲ ਵੇਲੇ ਤਾਂ ਅੱਡ ਅੱਡ ਨੇ, ਕਿਉਂਕਿ ਹਿੱਸਾ ਲੈਣਾ, ਗਾਲ ਨੂੰ ਇਕੱਠੇ। ਕਿਉਂਕਿ ਅਲਟੀਮੇਟਲੀ ਜਦੋਂ ਕਿਸੇ ਨੂੰ ਬੁਰਾ ਕਿਹਾ ਜਾਂਦਾ ਹੈ ਤੇ ਮਾਂ ਤਾਂ ਸਭ ਦੀ ਸਾਂਝੀ ਹੈ, ਪਿਓ ਵੀ। ਸੋ ਮੈਂ ਸਮਝਦਾ ਹਾਂ ਵੀ ਇਹ ਆਲਮੋਸਟ 1999-90 ਦੇ ਵਿੱਚ ਪਾਕਿਸਤਾਨ 'ਚ ਨਵਾਜ਼ ਸ਼ਰੀਫ ਦੀ ਹਕੂਮਤ ਦੇ ਦੌਰ 'ਚ, ਉਦੋਂ ਜਮਾਤ-ਏ-ਇਸਲਾਮੀ ਦੇ ਮੁਖੀ ਜਿਹੜੇ ਕਾਜ਼ੀ ਨੂਰੁਲ ਹਸਨ, ਉਹਨਾਂ ਦਾ ਸੁਝਾਅ ਸੀ। ਹਾਲਾਂਕਿ ਕਸ਼ਮੀਰ ਨਾਲ ਸੰਬੰਧਿਤ ਅਕਤੂਬਰ 'ਚ ਵੀ ਦਿਨ ਮਨਾਇਆ ਜਾਂਦਾ ਹੈ, ਪਾਕਿਸਤਾਨ ਡੇ 23 ਮਾਰਚ ਨੂੰ ਹੁੰਦਾ ਹੈ, ਕਿ ਕੋਈ ਨਾ ਕੋਈ ਦਿਨ ਐਸਾ ਹੋਏ ਜਿਹਦੇ 'ਚ ਕਿ ਪਾਕਿਸਤਾਨੀ ਕੌਮ ਇਹ ਦੱਸੇ ਵੀ ਕਸ਼ਮੀਰੀਆਂ ਦੇ ਨਾਲ ਅਸੀਂ ਖੜੇ ਹਾਂ, ਉਹਨਾਂ ਦੇ ਨਾਲ ਸਾਡੀ ਯਕਜ਼ਦੀ ਹੈ। ਕੋਈ ਉੱਥੇ ਜਾ ਕੇ ਉਹਨਾਂ ਦਾ ਦੁੱਖ ਤਾਂ ਨਹੀਂ ਵੰਡਾ ਸਕਦਾ, ਲੇਕਿਨ ਇਹ ਘੱਟੋ ਘੱਟ ਜਿਹੜਾ ਇੱਕ ਤੁਹਾਡੇ ਜਜ਼ਬਾਤਾਂ ਦਾ ਪ੍ਰਗਟਾਵਾ ਸੀ। ਸੋ ਸ਼ੁਰੂਆਤੀ ਦੌਰ 'ਚ, ਔਰ ਉਸ ਵੇਲੇ ਬੇਨਜ਼ੀਰ ਭੁੱਟੋ ਪ੍ਰਾਈਮ ਮਿਨਿਸਟਰ ਸੀ, ਇਹ ਸੁਝਾਅ ਉਹਨਾਂ ਤੱਕ ਵੀ ਪਹੁੰਚਿਆ, ਔਰ ਡਾਕਟਰ ਫਾਈ ਉਹਨਾਂ ਨੇ ਇਹ ਬਿਆਨ ਵੀ ਕੀਤਾ ਵੀ ਡੀਟੇਲ 'ਚ ਕਿਵੇਂ ਹੋਇਆ। ਸੋ ਇਹ ਹੁਣ ਨਾ ਸਿਰਫ ਪਾਕਿਸਤਾਨ ਦੀ ਹਦੂਦ ਤੱਕ ਹੀ ਮਹਿਦੂਦ ਹੈ ਕਸ਼ਮੀਰ ਸੋਲੀਡੈਰਿਟੀ ਡੇ, ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪਾਕਿਸਤਾਨੀ ਭੈਣ ਭਰਾ ਨੇ, ਕਸ਼ਮੀਰੀ ਤਾਂ ਹੈ ਹੀ ਨੇ, ਉਹ ਉਸ ਨੂੰ ਸੈਲੀਬ੍ਰੇਟ ਕਰਦੇ ਨੇ, ਉਸ ਨੂੰ ਯਾਦ ਕਰਦੇ ਨੇ। ਔਰ ਇਸ ਵਾਰ ਇਸ ਦੀ ਹੋਰ ਵੀ ਅਹਿਮੀਅਤ ਸੀ ਕਿ 5 ਅਗਸਤ 2019 ਤੋਂ ਜਿਵੇਂ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੋਇਆ, ਸੋ ਜ਼ਾਹਰ ਹੈ ਕਿ ਉਸ ਦਾ ਦਰਦ, ਪੀੜ ਦੁਨੀਆ ਭਰ ਦੇ ਜਿਹੜੇ ਪਾਕਿਸਤਾਨੀ ਭੈਣ ਭਰਾ ਮਹਿਸੂਸ ਕਰਦੇ ਨੇ, ਸਿੱਖ ਮਹਿਸੂਸ ਕਰਦੇ ਨੇ। ਔਰ ਇਹ ਸਿੱਖਾਂ ਦੇ ਲਈ ਵੀ ਇੱਕ ਖਾਸ ਤੌਰ 'ਤੇ ਅਹਿਮੀਅਤ ਵਾਲਾ ਦਿਨ ਬਣ ਗਿਆ, ਕਿਉਂਕਿ ਸਿੱਖ ਡਟ ਕੇ ਕਸ਼ਮੀਰੀਆਂ ਦੇ ਨਾਲ ਖਲੋਤੇ, ਉਹਨਾਂ ਦੇ ਜਾਨ ਮਾਲ ਦੀ ਹਿਫਾਜ਼ਤ ਲਈ ਭਾਰਤ ਭਰ ਦੀਆਂ ਯੂਨੀਵਰਸਿਟੀਆਂ 'ਚੋਂ, ਦੂਸਰਿਆਂ 'ਚੋਂ, ਕਸ਼ਮੀਰ ਪੁਲਵਾਮਾ ਤੋਂ ਬਾਅਦ ਦਾ ਜੋ ਮਾਹੌਲ ਹੈ, ਇਸ ਲਈ ਇਹ ਜਿਹੜੀ ਸਾਡੀ ਬੌਂਡਿੰਗ ਕਸ਼ਮੀਰੀਆਂ ਦੇ ਨਾਲ ਸਟਰਗਲ ਦੀ 1980s ਦੇ ਵਿੱਚ ਸ਼ੁਰੂ ਹੋਈ, ਉਹ ਬਹੁਤ ਹੁਣ ਮਜ਼ਬੂਤ ਹੈ। ਹਾਲਾਂਕਿ ਮੈਂ ਅੱਗੇ ਵੀ ਮੈਂਸ਼ਨ ਕੀਤਾ ਸੀ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਸੀਂ ਜਿਹੜਾ ਪ੍ਰੋਟੈਸਟ ਵੀ ਕਰਦੇ ਸੀ, ਸਾਡੇ ਥੋੜ੍ਹੇ ਜਿਹੇ ਕਸ਼ਮੀਰੀ ਭਰਾ ਉਹ ਸਾਥੋਂ ਇੱਕ ਵਿੱਥ ਰੱਖਦੇ ਸੀ, ਉਹ ਸਮਝਦੇ ਸੀ ਵੀ ਉਹਨਾਂ ਦਾ ਕੇਸ ਕਿਉਂਕਿ UN ਦੇ ਥੱਲੇ ਹੈ, ਯੂਨਾਈਟਿਡ ਨੇਸ਼ਨਸ 'ਚ ਪਲੈਬਿਸਾਈਟ ਕਰਵਾਉਣ ਦਾ ਜਾਂ ਦੂਸਰਾ ਹੈ, ਇਸ ਲਈ ਉਹ ਖਾਲਿਸਤਾਨ ਤੋਂ ਵੱਖਰਾ ਹੈ, ਕਿਉਂਕਿ ਖਾਲਿਸਤਾਨ ਤਾਂ ਦੇਸ਼ ਨੂੰ ਤੋੜਨ ਦੀ ਗੱਲ ਹੈ। ਸੋ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਇਹਨਾਂ ਨਾਲ ਕਲੱਬ ਨਾ ਹੋਈਏ। ਪਰ ਹੌਲੀ ਉਹ ਹਾਲਾਤ ਵੀ ਬਣਦੇ ਗਏ, ਕੁਝ ਜਿਹੜੇ ਉਹਨਾਂ ਦੇ ਵਿੱਚ ਵਿਜ਼ਡਮ ਵਾਲੇ ਸੀ, ਜਿਵੇਂ ਖਾਸ ਤੌਰ 'ਤੇ ਮਿਸਟਰ ਸ਼ੇਖ ਜਿਹੜੇ ਸਾਡੇ 18 ਸਾਲ ਦੋਸਤ ਸਾਥੀ ਰਹੇ। ਔਰ ਕੱਲ੍ਹ ਦਾ ਫੰਕਸ਼ਨ ਜਿਹੜਾ ਕਿ ਕਸ਼ਮੀਰ ਸੋਲੀਡੈਰਿਟੀ ਡੇ ਦੇ ਹਵਾਲੇ ਨਾਲ ਜਿਹੜਾ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ ਆਰਗੇਨਾਈਜ਼ ਕੀਤਾ ਗਿਆ ਰਾਇਲ ਬੈਂਕੁਏਟ ਹਾਲ ਦੇ ਵਿੱਚ, ਕੋਨੀ ਆਈਲੈਂਡ, ਬਰੁਕਲਿਨ 'ਚ, ਔਰ ਉਸ ਸਾਰੇ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਬੜੀ ਜ਼ਬਰਦਸਤ ਪਾਰਟਿਸਿਪੇਸ਼ਨ ਸੀ। ਬੀਬੀਆਂ ਬਹੁਤ ਵੱਡੀ ਗਿਣਤੀ 'ਚ ਮੌਜੂਦ ਸੀ। ਔਰ ਮੈਂ ਦੇਖਦਾ ਵੀ ਜਿਨ੍ਹਾਂ ਕੌਮਾਂ ਦੇ ਵਿੱਚ ਜਦੋਂ ਬੀਬੀਆਂ ਲੀਡਰਸ਼ਿਪ ਰੋਲ 'ਚ ਆ ਜਾਣ, ਇਹ ਵੀ ਇੱਕ ਜੇ ਉਹ ਸ਼ਾਹੀਨ ਬਾਗ ਦਿੱਲੀ ਦਾ ਹੋਏ ਜਾਂ ਲਖਨਊ ਦਾ ਜ਼ੀਨਤ ਬਾਗ ਹੋਏ, ਜਾਂ ਓਵਰਆਲ ਕੁੱਲ ਮਿਲਾ ਕੇ ਮੈਂ ਇੰਟਰਨੈਸ਼ਨਲੀ ਵੀ ਦੇਖਦਾ ਕਿ ਬੀਬੀਆਂ ਦੀ ਪਾਰਟਿਸਿਪੇਸ਼ਨ, ਔਰ ਜਿਵੇਂ ਐਜ਼ ਯੂਜੂਅਲ ਹੁੰਦਾ ਹੈ ਸਾਡੇ ਟਾਈਮ ਭਾਵੇਂ 7 ਦਾ ਦਿੱਤਾ ਹੁੰਦਾ ਹੈ, ਲੇਟ ਸ਼ੁਰੂ ਹੁੰਦਾ ਹੈ, ਔਰ ਅੱਧੀ ਰਾਤ ਤੱਕ ਅਸੀਂ ਫਿਰ ਉਹੀ ਆਪਣੀ ਗੱਲ ਸੁਣਾਣੀ ਹੁੰਦੀ ਹੈ। ਲੇਕਿਨ ਜਿਸ ਸਬਰ ਜ਼ਬਤ ਨਾਲ, ਹਾਲਾਂ ਕੱਲ ਵਰਕਿੰਗ ਡੇ ਸੀ, ਅਗਲਾ ਦਿਨ ਅੱਜ ਕੰਮ ਦਾ ਦਿਨ ਹੁੰਦਾ ਹੈ, ਲੇਕਿਨ ਇਹ ਇੱਕ ਬੜੀ ਖੁਸ਼ੀ ਵਾਲੀ ਗੱਲ ਸੀ ਕਿ ਵੱਡੀ ਗਿਣਤੀ 'ਚ ਬੀਬੀਆਂ ਦੀ ਪਾਰਟਿਸਿਪੇਸ਼ਨ ਵੀ ਸੀ। ਔਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਕੈਪਟਨ ਔਰ ਹੁਣ ਤਾਂ ਉਹ ਸੈਨੇਟਰ ਨੇ ਸ਼ਾਹੀਨ, ਉਹਨਾਂ ਦੇ ਨਾਲ ਸ਼ਾਹੀਨ ਭੱਟ, ਉਹਨਾਂ ਦੇ ਨਾਲ ਮੇਰੀ ਪਹਿਲੀ ਮੁਲਾਕਾਤ 1999-90 ਦੇ ਦੌਰ 'ਚ ਹੀ ਹੋਈ, ਔਰ ਹੁਣ ਉਹ ਸਿਟਿੰਗ ਸੈਨੇਟਰ ਨੇ। ਔਰ ਜਦੋਂ ਅਸੀਂ 1999 ਦੇ ਵਿੱਚ ਨਨਕਾਣਾ ਸਾਹਿਬ ਲਈ ਸਪੈਸ਼ਲ ਸਟੇਟਸ ਦੀ ਮੰਗ ਨੂੰ ਲੈ ਕੇ ਇੱਕ ਵੱਡਾ ਇੰਟਰਨੈਸ਼ਨਲ ਸੈਮੀਨਾਰ ਜਾਂ ਇੱਕ ਕਾਨਫਰੰਸ ਇੱਥੇ ਹੌਲੀਡੇ ਇਨ ਦੇ ਵਿੱਚ ਰੱਖੀ ਸੀ JFK ਏਅਰਪੋਰਟ ਦੇ ਨੇੜੇ, ਜਿਹਦੇ ਵਿੱਚ 160 ਦੇ ਕਰੀਬ ਡੈਲੀਗੇਟ ਦੁਨੀਆ ਦੇ 35 ਦੇਸ਼ਾਂ ਤੋਂ ਆਏ ਸੀ, ਉਦੋਂ ਇਹ ਕੈਪਟਨ ਸ਼ਾਹੀਨ ਭੱਟ, ਕਿਉਂਕਿ ਉਦੋਂ ਵੀ ਨਵਾਜ਼ ਸ਼ਰੀਫ ਦੀ ਹਕੂਮਤ ਸੀ, ਬਹੁਤ ਜਲਦੀ ਫਿਰ ਮੁਸ਼ਰਫ ਨੇ ਜਿਹੜਾ ਟੇਕ ਓਵਰ ਕਰ ਲਿਆ, ਸੋ ਉਦੋਂ ਇਹ ਐਂਬੈਸਡਰ ਐਟ ਲਾਰਜ ਹੁੰਦੇ ਸੀ ਪਾਕਿਸਤਾਨ ਦੇ। ਸੋ ਇਹ ਉਹਨਾਂ ਨੇ ਆ ਕੇ ਪਾਰਟਿਸਿਪੇਟ ਵੀ ਕੀਤਾ, ਗਵਰਨਮੈਂਟ ਵੱਲੋਂ ਐਸ਼ੋਰ ਵੀ ਕੀਤਾ, ਕਿਉਂਕਿ ਉਦੋਂ ਹੀ ਪਾਕਿਸਤਾਨ 'ਚ ਤਾਜ਼ਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣੀ ਸੀ। ਸੋ ਐਤਕੀ ਬੜੇ ਸਾਲਾਂ ਬਾਅਦ ਉਹਨਾਂ ਦੇ ਨਾਲ ਜਿਹੜਾ ਉਹ ਮੁਲਾਕਾਤ ਹੋਈ, ਔਰ ਉਹਨਾਂ ਨੇ ਵੀ ਸਗੋਂ ਜਿਵੇਂ ਉਹਨਾਂ ਦਾ
ਮਿਲਦੇ ਹਾਂ ਔਰ ਉਹਨਾਂ ਨੇ ਆਪਣੀ ਸਪੀਚ ਵੀ ਕਿਹਾ, ਉਹਨਾਂ ਨੇ ਕਿਹਾ ਜੀ ਬੇਸ਼ੱਕ, ਔਰ ਡਾਕਟਰ ਗੁਲਾਮ ਨਬੀ ਫਾਈ ਜਿਹੜੇ ਕਸ਼ਮੀਰ ਦੇ ਇੱਕ 30 ਸਾਲ ਤੋਂ ਇੱਕ ਜਿਹੜੇ ਐਕਟਿਵਿਸਟ ਨੇ, ਲੌਬਿਸਟ ਨੇ, ਉਹ ਵੀ ਮੁੱਖ ਬੁਲਾਰਿਆਂ 'ਚ ਸਨ। ਮੈਨੂੰ ਵੀ ਮੌਕਾ ਸੀ, ਉਹਨਾਂ ਨੇ ਪਬਲਿਕਲੀ ਵੀ ਕਿਹਾ ਮੈਨੂੰ ਵੀ, ਉਹ ਕਹਿੰਦੇ ਜੀ ਮੈਂ ਪਾਕਿਸਤਾਨ ਤੋਂ ਆਇਆ ਤੇ ਪਾਕਿਸਤਾਨ 'ਚ ਮੇਰੇ ਨਾਲੋਂ ਵੀ ਤੇ ਡਾਕਟਰ ਫਾਈ ਨਾਲੋਂ ਵੀ ਤੁਹਾਨੂੰ ਲੋਕ ਜ਼ਿਆਦਾ ਜਾਣਦੇ ਨੇ, ਜ਼ਿਆਦਾ ਪਿਆਰ। ਚਲੋ ਇਹ ਸਾਡੇ ਵਿਊਅਰਸ ਦਾ ਔਰ TV 84 ਦਾ ਹੀ ਮੈਂ ਸਮਝਦਾ ਕਿ ਵੀ ਇੱਕ ਕ੍ਰਿਸ਼ਮਾ ਹੈ ਕਿ ਅਸੀਂ ਬੇਸ਼ੱਕ ਪਾਕਿਸਤਾਨ ਅੱਜ ਤੱਕ ਨਹੀਂ ਗਏ, ਪਰ ਜਿੱਥੇ ਅਸੀਂ ਦੂਸਰੇ ਪਾਸੇ ਸਿੱਖ ਕੌਮ 'ਚ ਪਿਆਰ ਕਰਨ ਵਾਲਿਆਂ ਦੀ ਗੱਲ ਕਰਦੇ ਹਾਂ, ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾਵਾਂ ਨੇ ਸਾਨੂੰ ਇਸ ਸਾਰੇ ਪੀਰੀਅਡ ਦੇ ਵਿੱਚ ਜਿੰਨਾ ਪਿਆਰ ਦਿੱਤਾ ਹੈ ਔਰ ਜਿੰਨੀ ਲਿਆਕਤ ਦੇ ਮਾਲਕ ਨੇ। ਮੈਂ ਕੱਲ੍ਹ ਹੀ ਗੱਲ ਕਰ ਰਿਹਾ ਸੀ, ਜਦੋਂ ਅਸੀਂ ਜਾ ਰਹੇ ਸੀ ਤੇ ਵੀਰ ਸੁਖਜਿੰਦਰ ਸਿੰਘ ਬਾਜਵਾ ਵੀ ਨਾਲ ਸੀ, ਉਹ ਮੈਨੂੰ ਕਹਿਣ ਲੱਗੇ ਕਿ ਵੀ ਜਿੰਨੇ ਪਾਕਿਸਤਾਨੀ ਬ੍ਰਦਰਸ ਦੀਆਂ ਲਿਖਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੜੀ ਖੂਬਸੂਰਤੀ ਹੁੰਦੀ ਹੈ। ਔਰ ਭੈਣ ਜੀ ਮਨਮੰਥਨ ਕੌਰ ਵੀ ਇਹ ਕਹਿੰਦੇ ਹੁੰਦੇ ਨੇ ਕਿ ਕਹਿੰਦੇ ਮੇਰਾ ਵੀ ਲਿਖਣ ਨੂੰ ਜੀ ਕਰਦਾ, ਪਰ ਜਿੰਨਾ ਸੋਹਣਾ ਉਹ ਲਿਖਦੇ ਨੇ ਮੈਨੂੰ ਲੱਗਦਾ ਮੈਂ ਹਾਂ। ਸੋ ਮੈਂ ਉਹਨਾਂ ਨੂੰ ਕਿਹਾ ਜੀ ਮਤਲਬ ਇਹ ਇੱਕ ਆਜ਼ਾਦੀ ਔਰ ਗੁਲਾਮੀ ਦਾ ਵੀ ਫਰਕ ਹੈ ਕਿ 70 ਸਾਲਾਂ 'ਚ ਉਹੀ ਪਾਕਿਸਤਾਨ ਜਿਹੜਾ ਕਦੇ ਇਧਰਲੇ ਹੁੰਦੇ ਆ ਲਿਟਰੇਸੀ ਦੇ ਮਾਮਲੇ 'ਚ ਥੱਲੇ ਸੀ, ਔਰ ਅੱਜ ਉਹਨਾਂ ਦੇ ਕੋਲ ਨਾ ਸਿਰਫ ਡਾਕਟਰ, ਇੰਜੀਨੀਅਰ, ਸਾਇੰਟਿਸਟ ਦੂਜੇ ਨੇ, ਇੱਕ ਐਵਰੇਜ ਵੀ। ਔਰ ਮੈਂ ਦੇਖਦਾ ਕਿ ਉਹਨਾਂ ਦੀ ਗੁਫ਼ਤਗੂ ਦੇ ਵਿੱਚ ਵੀ ਇੱਕ ਸ਼ਾਇਸਤਗੀ ਹੁੰਦੀ ਹੈ। ਹਾਲਾਂ ਜਦੋਂ ਸਮਾਗਮ ਹੁੰਦੇ ਨੇ ਉਦੋਂ ਫਿਰ ਇੱਕ ਦੂਜੇ ਦੇ ਨਾਲ, ਸਾਡੇ ਵੱਡੇ ਭਰਾ ਹੀ ਨੇ, ਤੇ ਮੈਂ ਕੱਲ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਵੀ ਮੈਂ ਕਿਹਾ ਜੀ ਅੱਗੇ ਅਸੀਂ ਪ੍ਰੋਗਰਾਮ ਲਾਈਵ ਕਰਦੇ ਸੀ TV 84 ਦੇ, ਮੈਂ ਕਿਹਾ ਜੀ ਉੱਥੇ, ਔਰ ਮੈਂ ਕਿਹਾ ਵੀ ਲਾਈਟਰ ਅੰਦਾਜ਼, ਮੈਂ ਕਿਹਾ ਜਦੋਂ ਵਿਹੜੇ 'ਚ ਲਾਸ਼ਾਂ ਵਿਛੀਆਂ ਹੁੰਦੀਆਂ ਨੇ ਤੇ ਫਿਰ ਤੁਸੀਂ ਚਾਚੇ ਤਾਇਆਂ ਦੇ ਨੁਕਸ ਨਹੀਂ ਕੱਢਦੇ, ਫਿਰ ਤੁਸੀਂ ਦੇਖਦੇ ਹੋ ਵੀ ਕੋਈ ਹੋਰ ਲਾਸ਼ ਨਾ ਗਿਰੇ ਕਿ ਵੀ ਕਿਵੇਂ ਤੁਸੀਂ ਕੰਟਰੋਲ ਕਰਨਾ। ਔਰ ਮਿਲ ਕੇ ਜਿਹੜਾ ਇਸ ਵੇਲੇ ਕਾਜ਼ ਹੈ, ਕਿਉਂਕਿ ਮੈਨੂੰ ਇਹ ਹੁੰਦਾ ਹੈ ਵੀ ਗੱਲ ਕਸ਼ਮੀਰ ਦੀ ਸ਼ੁਰੂ ਹੁੰਦੀ ਹੈ ਤਾਂ ਉਹ ਆਪਣੀਆਂ ਪਾਰਟੀਆਂ ਵਿੱਚ ਲੈ ਆਉਂਦੇ ਨੇ। ਸੋ ਚਲੋ ਕੱਲ ਦਾ ਪ੍ਰੋਗਰਾਮ ਇਸ ਲਿਹਾਜ਼ ਨਾਲ ਵੀ ਇੱਕ ਉਹਦੇ 'ਚ ਸਾਵਾਂਪਨ ਸੀ, ਔਰ ਉਹਦੇ ਨਾਲ ਬਾਕੀ ਵੀ ਜਿਹੜੇ ਐਕਟਿਵਿਸਟ ਇਹ ਸਾਰੇ ਛੁੰਦੇ ਨੇ। ਔਰ ਉਸ ਪ੍ਰੋਗਰਾਮ ਨੂੰ ਵੀਰ ਅਮਰਵੀਰ ਸਿੰਘ ਨੇ ਜਿਹੜਾ ਉਹਨੂੰ ਰਿਕਾਰਡ ਕੀਤਾ, ਔਰ ਅਸੀਂ ਉਸ ਨੂੰ ਮੋਸਟ ਲਾਈਕਲੀ ਬੁੱਧਵਾਰ ਸ਼ਾਮ ਨੂੰ, ਕਿਉਂਕਿ ਬੁੱਧਵਾਰ ਅਸਲ ਦਿਨ ਹੈ ਕਸ਼ਮੀਰ ਸੋਲੀਡੈਰਿਟੀ ਡੇ ਦਾ 5 ਫਰਵਰੀ ਦਾ, ਔਰ ਉਸ ਦਿਨ ਨੂੰ ਟੇਸਟ ਆਫ ਲਾਹੌਰ ਦੇ ਵਿੱਚ ਇੱਥੇ ਕੁਈਨਸ 'ਚ ਸੈਲੀਬ੍ਰੇਟ ਕੀਤਾ ਜਾ ਰਿਹਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ। ਔਰ ਇਹ ਖਾਸ ਦਿਨ ਵੀ ਹੈ ਕਿਉਂਕਿ ਜਿਹੜੀ ਘਾਟ ਇੱਕ ਮਹਿਸੂਸ ਹੁੰਦੀ ਹੈ ਜਦੋਂ ਸਟੇਜ ਦੇ ਵੀ ਮੈਂ ਦੇਖਦਾ ਤੇ ਉਹ ਸਲੀਮ ਮਲਕ ਜਿਹੜੇ ਇੰਨੇ ਕੁ ਸਾਡੇ ਨਾਲ, ਭਾਵੇਂ ਉਹਨਾਂ ਦਾ 4 ਸਾਲ ਦਾ 5 ਸਾਲ ਦਾ ਸੰਪਰਕ ਰਿਹਾ, ਪਰ ਇਵੇਂ ਹੈ ਜਿਵੇਂ ਉਹ ਜਨਮਾਂ ਦਾ ਰਿਸ਼ਤਾ ਵੀ ਸਾਲਾਂ 'ਚ ਬਣਿਆ ਹੋਏ ਤੇ ਵਿਛੜਨ ਲੱਗੇ ਵੀ ਪਤਾ ਨਾ ਲੱਗੇ। ਸੋ ਉਹਨਾਂ ਦੀ ਯਾਦ ਨੂੰ ਵੀ ਉਹ ਫੰਕਸ਼ਨਸ ਜਿਹੜਾ ਸਮਰਪਿਤ ਹੈ। ਸੋ ਉਹਦੇ 'ਚ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਹੈ ਉਹ 5 ਵਾੜਿਆਂ ਨੂੰ ਜਿਹੜਾ ਕਸ਼ਮੀਰ ਸੋਲੀਡੈਰਿਟੀ ਡੇ ਉਸ ਦਿਨ ਆਪਣੇ ਵਿਊਅਰਸ ਦੇ ਨਾਲ ਸਾਂਝਾ ਕਰਾਂਗੇ, ਔਰ ਜ਼ਾਹਰ ਹੈ ਅਸੀਂ 5 ਦਾ ਫਿਰ ਜਿਹੜਾ ਆਉਣ ਵਾਲੇ ਦਿਨਾਂ 'ਚ ਸਾਂਝਾ ਕਰਾਂਗੇ। ਸੋ ਇਹਦੇ 'ਚ ਹੀ ਜਿਹੜਾ ਵੀਕਐਂਡ ਨੇ ਅੱਜ ਵੀ ਕਾਫੀ ਵਕਤ ਲੈ ਲਿਆ, ਵੀਕਐਂਡ ਆਪਣੇ ਆਪ 'ਚ ਹੀ ਸੀ। ਗੱਲ ਜਦੋਂ ਦੁਨੀਆ ਦੇ ਵਿੱਚ ਦਰਦ ਦੀ ਹੋਏ ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਉਸ ਦਰਦ ਦੀ ਗੱਲ ਵੀ ਕਰੀਏ। ਔਰ ਮੈਨੂੰ ਯਾਦ ਹੈ ਕਿ ਇੱਕ ਪੋਪੂਲਰ ਬੰਦਾ, ਬੇਸ਼ੱਕ ਉਸ ਦਾ ਕੋਈ ਖਾਲਿਸਤਾਨ ਦੇ ਨਾਲ ਜਾਂ ਸਿੱਖੀ ਨਾਲ ਸੰਬੰਧ ਨਹੀਂ ਸੀ, ਪੋਪੂਲਰ ਸਿੰਗਰ, ਹੁਣ ਉਹ ਅੱਜ ਕੱਲ੍ਹ ਕੰਟਰੋਵਰਸੀ 'ਚ ਵੀ ਹੈ। ਔਰ ਮੈਨੂੰ ਇਹ ਗੱਲ ਹੰਸਰਾ ਸਾਹਿਬ ਨੇ ਦੱਸੀ ਸੀ ਕਿ ਵੀ ਜੂਨ 84 ਦੀ ਗੱਲ ਕਰਦੇ ਹਾਂ ਕਿ ਉਹਨੂੰ ਜਿਹੜੇ ਇੱਥੇ ਟੋਰਾਂਟੋ ਦੇ ਲੈਫਟਿਸਟ ਜਾਂ ਦੂਸਰੇ ਸੀ ਉਹਨਾਂ ਨੇ ਬੁੱਕ ਕੀਤਾ ਹੋਇਆ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਔਰ ਉਹ ਲੋਕ ਬੈਠੇ ਸੀ। ਉਹ ਜਦੋਂ ਸਟੇਜ ਦੇ ਉੱਤੇ ਚੜ੍ਹਿਆ ਉਹਨੇ ਕਿਹਾ ਕਿ ਵੀ ਜਦੋਂ ਕਿ ਸਾਡੇ ਗੁਆਂਢ 'ਚ ਕੋਈ ਮਰ ਗਿਆ ਤੇ ਮੈਂ ਰੇਡੀਓ ਲਾਇਆ ਹੋਇਆ ਸੀ ਤੇ ਮੇਰੀ ਮਾਂ ਨੇ ਆ ਕੇ ਮੈਨੂੰ ਕਿਹਾ ਟੋਕ ਕੇ ਕਿ ਵੀ ਜਦੋਂ ਗੁਆਂਢ 'ਚ ਦੁੱਖ ਹੋਏ ਉਦੋਂ ਇਹ ਗਾਣੇ ਨਹੀਂ ਲਾਈਦਾ, ਇਸ ਲਈ ਜੋ ਦਰਬਾਰ ਸਾਹਿਬ 'ਚ ਹੋਇਆ ਅੱਜ ਮੈਂ ਗਾਉਣਾ ਨਹੀਂ ਹੈ। ਔਰ ਉਹ ਸਟੇਜ ਤੋਂ ਉਤਰ ਗਏ ਔਰ ਕਹਿੰਦੇ ਨੇ ਵੀ ਲੋਕਾਂ ਨੇ ਹਾਲਾਂ ਜਾਂ ਆਰਗੇਨਾਈਜ਼ਰ ਜਿਨ੍ਹਾਂ ਨੇ ਪੈਸੇ ਟਿਕਟਾਂ ਦੇ ਵੇਚੀਆਂ ਹੁੰਦੀਆਂ ਨੇ ਦੂਜੇ ਕੀਤਾ। ਸੋ ਮੈਂ ਇਹ ਸਮਝਦਾ ਵੀ ਇਹ ਇੱਕ ਹੁੰਦਾ ਹੈ ਕਿ ਵੀ ਜਦੋਂ ਕਿਤੇ ਕੋਈ ਦਰਦ ਹੈ ਤੁਸੀਂ ਉਹਨੂੰ ਮਹਿਸੂਸ ਕਰੋ। ਉਹ ਤਾਂ ਚਲੋ ਇੱਕ ਸਿੱਖ ਦੇ ਨਾਤੇ ਇੱਕ ਵੱਖਰੀ ਗੱਲ ਹੈ, ਪਰ ਮੈਂ ਵੈਸੇ ਵੀ ਮਹਿਸੂਸ ਕਰਦਾ ਉਦੋਂ ਤੁਸੀਂ ਰੱਬ ਦੇ ਸਪੋਕਸਮੈਨ ਨਾ ਬਣ ਜਾਓ। ਔਰ ਮੈਂ ਇਸ ਮਾਮਲੇ 'ਚ ਦੇਖਦਾ ਕਿ ਚੀਨ ਦੇ ਵਿੱਚ ਫੈਲੀ ਕਰੋਨਾ ਵਾਇਰਸ, ਜਿਸ ਦੇ ਫੈਲਣ ਤੋਂ ਬਾਅਦ ਹੁਣ ਤੱਕ 300 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, 307 ਦੇ ਕਰੀਬ ਫਿਗਰ ਹੈ।
17,000 ਤੋਂ ਜ਼ਿਆਦਾ ਆਲਰੇਡੀ ਆਈਡੈਂਟੀਫਾਈਡ ਪੇਸ਼ੈਂਟ ਨੇ ਜੀ ਜਿਨ੍ਹਾਂ ਦੇ ਵਿੱਚ ਉਹ ਵਾਇਰਸ ਹੈ। ਔਰ ਆਲਮੋਸਟ ਅਮਰੀਕਾ ਦੇ ਵਿੱਚ ਵੀ 7ਵਾਂ 8ਵਾਂ ਕੇਸ ਡਿਟੈਕਟ ਹੋਇਆ ਹੈ। ਭਾਰਤ ਦੇ ਵਿੱਚ ਜਿਹੜਾ ਹੈ ਕੇਰਲਾ ਦੇ ਵਿੱਚ ਹੀ ਦੂਸਰਾ ਕੇਸ, ਕਿਉਂਕਿ ਨਰਸਿਸ ਉੱਥੇ ਨੇ। ਔਰ ਇਹ ਸਾਰੇ ਚੋਂ ਜ਼ਾਹਰ ਹੈ ਵੀ ਇੱਕ ਪਾਸੇ ਉਹ ਲੋਕ ਵੀ ਨੇ ਜਿਹੜੇ ਰੱਬ ਦੇ ਸਪੋਕਸਮੈਨ ਬਣ ਕੇ ਕਹਿ ਰਹੇ ਨੇ ਕਿ ਦੇਖੋ ਚੀਨ ਸਾਡੇ ਨਾਲ ਇਹ ਕਰ ਰਿਹਾ ਸੀ, ਚੀਨ ਉਹ ਕਰ ਰਿਹਾ ਸੀ, ਇਹ ਰੱਬ ਦਾ ਅਜ਼ਾਬ ਹੈ, ਅੱਲਾ ਦਾ ਅਜ਼ਾਬ ਹੈ। ਇਵੇਂ ਨਹੀਂ ਹੁੰਦਾ। ਜੀ ਰੱਬ ਨੇ ਕੀ ਕਰਨਾ ਹੈ, ਕਦੋਂ ਕਰਨਾ ਹੈ, ਇਹ ਰੱਬ ਨੇ ਦੇਖਣਾ। ਰੱਬ ਨੇ ਦੇਖਣਾ। ਸਾਡੇ ਲਈ ਜਿਹੜੀ ਪੀੜ ਹੈ ਉਹ ਇਨਸਾਨਾਂ, ਕਿਉਂਕਿ ਅੱਜ ਦੀ ਦੁਨੀਆ ਅਸੀਂ 7.5 ਬਿਲੀਅਨ ਲੋਕ ਕਿਸੇ ਤਰ੍ਹਾਂ ਇੱਕ ਦੂਜੇ ਤੋਂ ਅੱਡ ਨਹੀਂ। ਔਰ ਇਹ ਗੱਲ ਇਹ ਵਾਇਰਸ ਵੀ ਇਹੀ ਯਾਦ ਕਰਵਾ ਰਹੀ ਹੈ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਕਿ ਉੱਥੇ ਉਹ ਫੈਲਦਾ ਹੈ। ਹਾਲਾਂਕਿ ਇਸ ਦੇ ਵੱਖ ਵੱਖਰੀਆਂ ਥਿਊਰੀਆਂ ਨੇ ਔਰ ਇਹ ਹੈ ਇਸ ਦਾ ਕਿ ਬਿਗਨਿੰਗ ਜਿਹੜੀ ਹੈ ਉਹ ਐਸੀ ਜਿਹੜੀ ਹੈ ਫੂਡ ਚੇਨ ਜਿੱਥੇ ਚਮਗਿੱਦੜ ਜਾਂ ਸੱਪ ਔਰ ਮੁਰਗੇ ਇਹ ਵੇਚੇ ਜਾਂਦੇ ਨੇ, ਖਾਧੇ ਜਾਂਦੇ ਨੇ। ਚਾਈਨਾ ਬਾਰੇ ਤਾਂ ਦੇਖੋ ਉਹਨਾਂ ਦਾ ਇੱਕ ਬੜੀ ਯੂਨੀਕ ਸਿਵਲਾਈਜੇਸ਼ਨ ਹੈ। ਕੁਝ ਚੀਜ਼ਾਂ ਸਾਨੂੰ ਭਾਵੇਂ ਅਜੀਬ ਲੱਗਦੀਆਂ ਹੋਣ ਪਰ ਉਹਨਾਂ ਬਾਰੇ ਗੱਲ ਤਾਂ ਸਦੀਆਂ ਤੋਂ ਮਸ਼ਹੂਰ ਹੈ ਕਿ ਜੋ ਵੀ ਅਸਮਾਨ 'ਚ ਉੱਡਦਾ ਹੈ, ਜ਼ਮੀਨ ਤੇ ਦੌੜਦਾ ਹੈ, ਪਾਣੀ 'ਚ ਤੈਰਦਾ, ਉਹਨੂੰ ਡਾਈਨਿੰਗ ਟੇਬਲ ਤੇ ਲੈ ਆਉਂਦੇ ਨੇ। ਸੋ ਇਹ ਕਿਤੇੋਂ ਵੀ ਫੈਲ ਸਕਦਾ ਹੈ, ਕੋਈ ਜ਼ਰੂਰੀ ਨਹੀਂ ਹੈ। ਹੁਣ ਜੇ 14ਵੀਂ ਸਦੀ 'ਚ ਯੂਰਪ ਦੇ ਵਿੱਚ ਪਲੇਗ ਔਰ ਇੱਕ ਸਟੇਜ ਸੀ ਕਿ ਆਲਮੋਸਟ ਅੱਧਿਓਂ ਜ਼ਿਆਦਾ ਆਬਾਦੀ ਯੂਰਪ ਦੀ ਖਤਮ ਹੋ ਗਈ ਸੀ। ਇਹ ਸਮੇਂ-ਸਮੇਂ ਕੁਛ ਨਾ ਕੁਛ ਕੁਦਰਤ ਦਾ ਆਪਣਾ ਪਾਰਟ ਹੈ। ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਇਹ ਗੱਲ ਰੱਬ ਤੇ ਹੀ ਛੱਡ ਦੇਣੀ ਚਾਹੀਦੀ ਹੈ, ਬਜਾਏ ਕਿ ਅਸੀਂ ਰੱਬ ਦੇ ਸਪੋਕਸਮੈਨ ਬਣੀਏ ਵੀ ਰੱਬ ਨੇ ਕਿਹਨੂੰ ਕੀ ਸਜ਼ਾ ਦਿੱਤੀ ਹੈ। ਇਸੇ ਤਰ੍ਹਾਂ ਬਹੁਤ ਵਾਰ ਅਰਥਕੁਏਕ ਆ ਜਾਏ ਜਾਂ ਕੋਈ ਤੂਫਾਨ ਆ ਜਾਏ ਤੇ ਇਦਾਂ ਦੇ ਜਿਹੜੇ ਸੈਲਫ ਅਪਾਇੰਟਡ ਗੋਡਮੈਨ ਹੁੰਦੇ ਨੇ ਉਹ ਨਿਕਲ ਆਉਂਦੇ ਨੇ ਬਾਹਰ। ਜਿੰਨਾ ਕਿ ਇਸ ਬਾਰੇ, ਕਿਉਂਕਿ ਸਾਡੇ ਵੀ ਦਰਸ਼ਕਾਂ ਨੇ ਸਾਨੂੰ ਲਿਖਿਆ ਵੀ ਕਿ ਵੀ ਇਸ ਤੇ ਤੁਸੀਂ ਵੀ ਗੱਲ ਕਰੋ, ਤੇ ਮੈਨੂੰ ਪਹਿਲਾਂ ਤਾਂ ਇਹ ਸੀ ਕਿ ਵੀ ਕਈ ਵਾਰ ਖਾਮਖਾਹ ਦਾ ਖੌਫ ਵੀ ਪੈਦਾ ਹੁੰਦਾ ਹੈ, ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਨਾ ਜਿਸ ਕਿਸਮ ਦਾ ਇੱਕ ਫੀਅਰ ਫੈਕਟਰ ਪੈਦਾ ਕਰਨ ਦੀ ਕੋਸ਼ਿਸ਼ ਹੈ ਉਹਦੇ ਵਿੱਚ ਪੋਲੀਟੀਕਲ ਏਜੰਡਾ ਵੀ ਹੁੰਦਾ। ਸੈਲਫ ਅਪਾਇੰਟਡ ਗੋਡਮੈਨ ਤਾਂ ਆਪਣਾ ਕੰਮ ਲੱਗੇ ਨੇ। ਅਮਰੀਕਾ ਔਰ ਚੀਨ ਨੇ ਆਫੀਸ਼ੀਅਲੀ ਇਹ ਚਾਰਜ ਲਾਇਆ ਕਿ ਅਮਰੀਕਾ ਜਿਹੜਾ ਉਹ ਖੌਫ ਪੈਦਾ ਕਰ ਰਿਹਾ ਹੈ ਸਾਰੇ ਦੇ ਉੱਤੇ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੀ ਵਾਇਰਸ, ਔਰ ਇਹ ਬਹੁਤਿਆਂ ਨੂੰ ਯਾਦ ਹੋਏਗਾ ਕਿ 2003 ਦੇ ਵਿੱਚ ਵੀ ਇੱਕ ਵਾਇਰਸ ਜਿਹੜੀ ਜਿਹਨੂੰ ਸਾਰਸ ਵਾਇਰਸ ਕਹਿੰਦੇ ਸੀ ਚਾਈਨਾ, ਜਿਹਦੇ ਵਿੱਚ 700 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ ਬਰਡ ਫਲੂ ਦੇ ਥੱਲੇ ਵੀ, ਉਸ ਪੀਰੀਅਡ 'ਚ ਵੀ ਇਸ ਕਿਸਮ ਦਾ ਖੌਫ ਸੀ। ਹੁਣ ਤਾਂ ਇਹ ਹੈ ਵੀ ਕਿਉਂਕਿ ਇਹ ਵਾਇਰਸ ਜਿਹੜੀ ਕਿ ਜਿਹਦੇ ਬਾਰੇ ਅਜੇ ਕੋਈ ਦੀ ਵੈਕਸੀਨੇਸ਼ਨ ਨਹੀਂ ਹੈ, ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟਸ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ, ਕਾਫੀ ਲੰਬੀ ਸੀ, 1.5 ਘੰਟੇ ਦੀ, ਮੈਂ ਸਾਰੀ ਤਾਂ ਨਹੀਂ ਸੁਣ ਸਕਿਆ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਵਿਦਨ 1 ਈਅਰ ਜਿਹੜੀ ਹੈ ਇਹ ਵਾਇਰਸ ਦੀ ਵੈਕਸੀਨ ਜਿਹੜੀ ਆ ਉਹ ਬਣ ਜਾਏਗੀ। ਲੇਕਿਨ ਇਹ ਜ਼ਰੂਰ ਹੁੰਦਾ ਕਿ ਸਾਰੇ ਪੀਰੀਅਡ 'ਚ, ਕਿਉਂਕਿ ਇੱਕ ਪਾਰਟ ਜਿਹੜਾ ਮੈਡੀਕਲ ਲੈਂਗੁਏਜ ਜਿਹਨੂੰ ਇਨਕੂਬੇਸ਼ਨ ਪੀਰੀਅਡ ਕਹਿੰਦੇ ਨੇ, ਇਨਕੂਬੇਸ਼ਨ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਤੁਹਾਡੇ 'ਚ ਗਈ ਤੁਹਾਨੂੰ ਕੁਛ ਦਿਨ ਜਾਂ ਕੁਛ ਹਫ਼ਤੇ ਵੀ ਪਤਾ ਵੀ ਨਹੀਂ ਲੱਗਣਾ। ਆਮ ਫਲੂ ਵਰਗਾ ਫਲੂ ਨਾਕੋਂ ਵਗ ਪਿਆ, ਖੰਘ ਹੋ ਗਈ, ਔਰ ਇਹ ਜਦੋਂ ਫਿਰ ਸਪਰੈਡ ਹੁੰਦਾ ਇਹਦਾ ਇਨਕੂਬੇਸ਼ਨ ਪੀਰੀਅਡ ਜਿਹੜਾ ਹੈ ਉਹ 2 ਤੋਂ 10 ਦਿਨਾਂ ਤੱਕ ਹੈ। ਕਿਉਂਕਿ ਇਹ ਵੀ ਹੋ ਸਕਦਾ ਜਿਹੜਾ ਬੰਦਾ ਉੱਥੋਂ ਬੀਜਿੰਗ ਤੋਂ ਜਾਂ ਇਹ ਜਿਹੜਾ ਉਹਨਾਂ ਦਾ ਪ੍ਰੋਵਿੰਸ ਵੁਹਾਨ ਸੂਬਾ ਉੱਥੋਂ ਉੱਡਿਆ, ਉਹ ਹੈਲਥੀ ਸੀ, ਉਹਨੂੰ ਆਪ ਨੂੰ ਵੀ ਨਹੀਂ ਸੀ ਪਤਾ। ਫਿਰ ਉਹ ਜਿੱਥੇ ਜਿੱਥੇ ਉੱਥੇ ਜਿਹੜਾ ਵੀ ਇਨ ਟੱਚ ਉਹਦੇ ਨਾਲ ਹੋਇਆ ਉਹਦੀਆਂ ਪੋਸੀਬਿਲਿਟੀਜ਼ ਹੋ ਸਕਦੀਆਂ ਵੀ ਉਹਨੇ ਜਿਹੜੀ ਹੈ ਉਹ ਵਾਇਰਸ ਉਹ ਸਪਰੈਡ ਕੀਤੀ ਹੋਈ। ਹੁਣ ਉਹਦੇ 'ਚ ਤੁਸੀਂ ਹਵਾਈ ਜਹਾਜ਼ ਵੀ ਨੇ, ਕਿੰਨੇ ਮੁਲਕਾਂ ਨੇ ਜਿਹੜਾ ਉਹ ਫਲਾਈਟਾਂ ਤਾਂ ਕੈਂਸਲ ਕੀਤੀਆਂ, ਲੋਕਾਂ ਦੀ ਐਂਟਰੀ ਤੇ ਬੈਨ ਕਰ ਦਿੱਤਾ ਹੈ। ਅਮਰੀਕਾ ਨੇ ਵੀ ਕਿਹਾ ਜਿਹੜੇ ਉੱਥੋਂ ਆ ਰਹੇ ਨੇ ਉਹਨੂੰ ਕੁਆਰੰਟਾਈਨ ਕਹਿੰਦੇ ਨੇ, ਕਿਉਂਕਿ ਜਿਹੜੀਆਂ ਬਿਮਾਰੀਆਂ ਜਾਨਵਰਾਂ ਰਾਹੀਂ ਫੈਲਦੀਆਂ, ਹੁਣ ਜਾਨਵਰਾਂ ਲਈ ਵੀ ਜਿਵੇਂ ਯਾਦ ਹੋਣਾ ਜਦੋਂ ਪਾਕਿਸਤਾਨ ਨੇ ਅਮਰਿੰਦਰ ਸਿੰਘ ਨੂੰ ਘੋੜਾ ਪ੍ਰੈਜ਼ੈਂਟ ਕੀਤਾ ਸੀ ਪਾਕਿਸਤਾਨੀ ਪੰਜਾਬ 'ਚ, ਉਦੋਂ ਪਰਵੇਜ਼ ਇਲਾਹੀ ਚੀਫ ਮਿਨਿਸਟਰ ਸੀ, ਔਰ ਉਹ ਉਹਨਾਂ ਨੇ ਲਿਆ ਕੇ ਜੀ ਕੁਆਰੰਟਾਈਨ ਕਰਤਾ, ਉਹ ਇੱਕਦਮ ਉਹਨਾਂ ਨੂੰ ਬਾਕੀਆਂ ਨਾਲ ਨਹੀਂ, ਉਹ ਹਾਲਾਂਕਿ ਉੱਥੇ ਹੀ ਮਰ ਗਿਆ। ਸੋ ਇਸੇ ਤਰ੍ਹਾਂ ਇਹ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਵੀ ਉਹਨਾਂ ਨੂੰ ਤੁਸੀਂ ਸੈਪਰੇਟ ਕਰ ਦਿਓ ਬਾਕੀਆਂ ਨਾਲੋਂ, ਅੰਡਰ ਆਬਜ਼ਰਵੇਸ਼ਨ ਰੱਖਣ ਦਾ ਵੀ। ਹੁਣ ਪਾਕਿਸਤਾਨ ਦੇ ਵਿੱਚ ਵੀ ਬਹੁਤ ਵੱਡਾ ਫਿਕਰ ਹੈ, ਕਿਉਂਕਿ ਚਾਈਨਾ ਇਸ ਵੇਲੇ ਜਿਵੇਂ ਦੁਨੀਆ 'ਚ ਸਭ ਤੋਂ ਜ਼ਿਆਦਾ ਲੋਕ ਚਾਈਨੀਜ਼ ਲੈਂਗੁਏਜ ਸਿੱਖ ਰਹੇ ਨੇ, ਕਾਰੋਬਾਰ ਦਾ ਸੈਂਟਰ, ਔਰ ਪਾਕਿਸਤਾਨੀ ਸਟੂਡੈਂਟਸ ਵੀ ਵੱਡੀ ਗਿਣਤੀ, ਇੰਡੀਅਨ ਸਟੂਡੈਂਟਸ ਵੀ। ਇੰਡੀਆ ਨੇ ਤਾਂ ਉਸ ਵੁਹਾਨ ਸੂਬੇ ਤੋਂ ਇਲਾਵਾ ਦੂਸਰੀਆਂ ਥਾਵਾਂ ਦੇ ਉੱਤੇ ਵਾਪਸੀ ਮੰਗਾਉਣੇ ਸ਼ੁਰੂ ਕਰ ਦਿੱਤੇ ਨੇ, ਜਹਾਜ਼ਾਂ ਤੇ ਆ ਰਹੇ ਨੇ। ਪਾਕਿਸਤਾਨ ਦੇ ਵਿੱਚ ਵੀ ਇਸ ਗੱਲ ਦਾ ਫਿਕਰ ਹੈ ਕਿ ਸਟੂਡੈਂਟਸ ਜਿਹੜੇ ਨੇ, ਔਰ ਇਹ ਰੱਸਾਕਸ਼ੀ ਵੀ ਚੱਲ ਰਹੀ ਸੀ ਸਿਆਸੀ ਤੌਰ ਤੇ, ਪਰ ਬੈਸਟ ਜਿਹੜਾ ਉਹੀ ਹੈ ਜਿਵੇਂ ਅੱਜ ਉਹਨਾਂ ਦੇ ਸਪੋਕਸਪਰਸਨ ਨੇ ਪਾਕਿਸਤਾਨ ਹਕੂਮਤ ਨੇ ਕਿਹਾ
ਕਿ ਜੀ ਉੱਥੇ ਬੈਸਟ ਉਹ ਟਰੀਟ ਵੀ ਹੁੰਦੇ ਨੇ। ਹਾਲਾਂਕਿ ਚਾਈਨਾ ਨੇ ਕਿਟਸ ਵਗੈਰਾ ਵੀ ਦੇਣੀਆਂ ਸ਼ੁਰੂ ਕੀਤੀਆਂ, ਉੱਥੇ ਹੀ ਉਹ ਉਹਨਾਂ ਦੀ ਬੈਸਟ। ਔਰ ਜਿਵੇਂ ਤੁਸੀਂ ਬਿਗਨਿੰਗ 'ਚ ਕਿਹਾ ਕਿ ਵੀ ਰਿਮਾਰਕੇਬਲ ਹੈ, ਜੀ ਜਦੋਂ ਅਸੀਂ ਅਮਰੀਕਾ 'ਚ 9/11 ਦੇ ਹਵਾਲੇ ਨਾਲ ਫਾਇਰ ਫਾਈਟਰਸ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਜ਼ਿਆਦਾ ਵੱਡੀ ਟ੍ਰਿਬਿਊਟ ਉਹਨਾਂ ਨੂੰ ਹੁੰਦੀ ਹੈ ਕਿ ਲੋਕ ਬਾਹਰ ਨੂੰ ਦੌੜ ਰਹੇ ਸੀ ਜੀ ਜਾਨ ਬਚਾਉਣ ਲਈ, ਬਿਲਕੁਲ। ਔਰ ਫਾਇਰ ਫਾਈਟਰ ਅੰਦਰ ਨੂੰ ਅੰਦਰ ਦੌੜ ਨੂੰ ਰਹੇ ਜਾ ਸੀ ਰਹੇ ਕਿ ਉਹਨਾਂ ਨੂੰ ਤੁਸੀਂ ਕਿੰਨੇ ਕਿੱਦਾਂ ਲੋਕਾਂ ਨੂੰ ਬਚਾਉਣਾ। ਸੇਵ ਕਰਨਾ ਹੈ। 170 ਤੋਂ ਜ਼ਿਆਦਾ ਇਹੀ ਚਾਈਨਾ 'ਚ ਜੀ ਕਿਵੇਂ। ਔਰ ਮੈਂ ਇਹ ਸਮਝਦਾ ਵੀ ਜਿੱਥੇ ਚਾਈਨਾ 'ਚ ਇਹ ਦੋਨੋਂ ਵਾਇਰਸਿਸ, ਸਾਰਸ ਵਾਇਰਸ ਜਾਂ ਹੁਣ ਕਰਕੇ ਕਈਆਂ ਨੇ ਉਹਨਾਂ ਨੂੰ ਰਿਡੀਕਿਊਲ ਕੀਤਾ ਹੈ, ਫੂਡ ਹੈਬਿਟਸ ਕਰਕੇ ਵੀ ਕਰ ਰਹੇ ਨੇ, ਜੀ ਪਰ ਮੈਂ ਸਮਝਦਾ ਹਾਂ ਵੀ ਗੱਲ ਦੇਖੋ ਸਟਰੈਂਥਸ ਦੀ। ਬਿਲਕੁਲ ਜਿਵੇਂ ਚਾਈਨਾ ਨੇ ਇਸ ਸਟ੍ਰੈਜ ਪਹਿਲਾਂ ਵੀ ਉਹਨਾਂ ਨੇ ਜਿਵੇਂ ਕੀਤਾ, ਉਹਨਾਂ 'ਚ ਪੈਨਿਕ ਨਹੀਂ ਹੈ। ਕਿਵੇਂ ਉਹਨਾਂ ਨੇ ਰਾਤੋਂ ਰਾਤ ਹਸਪਤਾਲ ਖੜੇ ਕੀਤੇ ਨੇ, ਕਿਵੇਂ ਜਿਹੜੀ ਸਪਿਰਿਟ ਆਫ ਡੈਡੀਕੇਸ਼ਨ ਹੈ। ਡਾਕਟਰਸ ਦੀ ਵੀ ਡੈਥ ਹੋਈ ਹੈ, ਜੀ ਪਰ ਕਿਸ ਦਲੇਰੀ ਦੇ ਨਾਲ ਉਹ ਇਨਸਾਨੀ ਜਾਨਾਂ ਬਚਾਉਣ ਦੇ ਲਈ ਜਿਹੜੇ ਨੇ ਉਹ ਤੁਰੇ ਹੋਏ ਨੇ। ਔਰ ਇਸ ਸਾਰੇ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹ ਸਾਰੇ ਨੂੰ ਇਹਦੇ ਬਾਰੇ ਹੋਰ ਤਾਂ ਪ੍ਰੀਵੈਂਸ਼ਨ ਹੀ ਹੈ ਇੱਥੇ ਵੀ, ਹਾਲਾਂਕਿ ਕੋਈ ਬਹੁਤ ਸਾਰਾ ਤਾਂ ਨਹੀਂ ਹੈ, ਲੇਕਿਨ ਜਿੰਨੇ ਵੀ ਤੁਸੀਂ ਆਪਣਾ ਹੱਥ ਧੋ ਸਕਦੇ ਹੋ ਹਰ ਚੀਜ਼ ਨੂੰ ਕਲੀਨਲੀ, ਕਿਉਂਕਿ ਇਸ ਵਾਇਰਸ ਦਾ ਸਪਰੈਡ ਜਿਹੜਾ ਉਹ ਈਵਨ ਹੱਥ ਮਿਲਾਉਣ ਨਾਲ ਵੀ ਹੋ ਸਕਦਾ ਹੈ। ਜੀ ਇਸ ਬਾਰੇ ਅਜੇ ਕੋਈ ਕਨਫਰਮਡ ਨਹੀਂ ਹੈ ਕਿ ਜਿੱਥੇ ਤੁਸੀਂ ਬੈਠੇ ਟੱਚ ਕੀਤਾ ਉਹਦੇ ਟੱਚ ਨਾਲ ਉਹ ਸਪਰੈਡ ਹੋ ਸਕਦੀ ਹੈ ਕਿ ਨਹੀਂ। ਹਾਲਾਂਕਿ ਬਰਡ ਫਲੂ ਵੇਲੇ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਸੀ। ਸੋ ਕੁੱਲ ਮਿਲਾ ਕੇ ਅਸੀਂ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਲਈ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਰੱਬ ਦੇ ਭਾਣੇ 'ਚ ਹੀ ਹੈ, ਕਿਸੇ ਦਾ ਕੋਈ ਕਸੂਰ ਤਾਂ ਨਹੀਂ ਹੈ। ਲੇਕਿਨ ਜਿਹੜੀ ਰੈਜ਼ਿਲੀਅੰਸ ਦੀ ਸਪਿਰਿਟ ਹੈ ਇਨਸਾਨ ਦੀ, ਕਿਉਂਕਿ ਜ਼ਿੰਦਗੀ 'ਚ ਦੁਨੀਆ 'ਚ ਇਨਸਾਨੀ ਇਤਿਹਾਸ 'ਚ ਕਿੰਨੀਆਂ ਖਤਰਨਾਕ ਜਿਹੜੀਆਂ ਨੇ ਉਹ ਬਿਮਾਰੀਆਂ ਵੀ ਰਹੀਆਂ, ਐਪੀਡੈਮਿਕ ਜਿਹਨੂੰ ਕਹਿੰਦੇ ਨੇ, ਮਹਾਮਾਰੀਆਂ ਵੀ ਫੈਲਦੀਆਂ ਰਹੀਆਂ। ਪਲੇਗ ਦੇ ਨਾਲ ਸਾਫ਼ ਹੋ ਜਾਂਦੇ ਸੀ, ਟੀਬੀ ਨਾਲ ਕਿੰਨੇ ਲੋਕ ਮਰਦੇ ਸੀ। 1930 ਜਦੋਂ ਪੈਨਸਿਲਿਨ ਨਿਕਲੀ ਹੈ, ਪੈਨਸਿਲਿਨ ਨੇ ਹੀ ਸਾਰੀ ਗੇਮ ਚੇਂਜਰ ਬਣੇ। ਸਿਫਿਲਿਸ ਤੋਂ ਲੈ ਕੇ ਆਮ ਸੈਪਟਿਕ ਕਿੰਨੇ ਲੋਕ ਮਰ ਜਾਂਦੇ ਸੀ। ਫਿਰ ਅਸੀਂ ਦੇਖਦੇ ਹਾਂ ਮਲੇਰੀਆ, ਜਿਹਦਾ ਇਹ ਵੀ ਨਹੀਂ ਸੀ ਪਤਾ ਵੀ ਮੱਛਰ 'ਚ ਹੁੰਦਾ, ਮਾਲ ਏਰੀਆ ਹੁੰਦਾ ਸੀ, ਗੰਦੇ ਏਰੀਆ 'ਚੋਂ ਆਇਆ। ਉਦੋਂ ਵੀ ਜਦੋਂ ਤੱਕ ਕਨੀਨ ਨਹੀਂ ਨਿਕਲੀ ਜਿਹੜੀ ਕਿ ਉਹਦਾ ਪ੍ਰੋਪਰ ਸੀ, ਕਿੰਨੇ ਲੋਕ ਮਲੇਰੀਆ ਨਾਲ ਮਰ ਜਾਂਦੇ ਸੀ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਇਸ ਕਿਸਮ ਦੇ ਮੌਕੇ ਰੱਬ ਦੀ ਯਾਦ ਦਹਾਨੀ ਵੀ ਹੁੰਦੀ ਹੈ ਕਿ ਅਲਟੀਮੇਟਲੀ ਬੇਸ਼ੱਕ ਅਸੀਂ ਸਾਇੰਸ ਨਾਲ ਦੂਜਿਆਂ ਨਾਲ ਕਾਫੀ ਅੱਗੇ ਨਿਕਲੇ ਹਾਂ, ਲੇਕਿਨ ਅਲਟੀਮੇਟਲੀ ਰੱਬ ਔਰ ਕੁਦਰਤ ਉਸ ਦਾ ਹੱਥ ਉੱਪਰ ਹੈ। ਔਰ ਇਹ ਸਾਰੇ ਦੇ ਨਾਲ ਸਾਡਾ ਇਨਸਾਨੀਅਤ ਦੇ ਵਿੱਚ ਕਿ ਭਾਈ ਇਹ ਗੱਲ ਸਾਬਤ ਵੀ ਕਰਦੀ ਹੈ ਕਿ ਸਾਡੀ ਸਾਰੀ ਜਿਹੜੀ ਨਸਲ ਹੈ ਇਨਸਾਨੀ, ਜਿਨ੍ਹਾਂ ਦਾ ਖੂਨ ਵੀ ਇੱਕੋ ਹੈ, ਬਲੱਡ ਗਰੁੱਪ ਵੀ ਉਹੀ ਨੇ, ਉਹੀ ਸਾਡਾ ਹੈ। ਔਰ ਜਦੋਂ ਕੁਝ ਵਾਪਰਦਾ ਹੈ ਫਿਰ ਉਹ ਨਾ ਰੰਗ ਦੇਖਦਾ, ਨਾ ਨਸਲ ਦੇਖਦਾ, ਨਾ ਜੈਂਡਰ ਦੇਖਦਾ। ਹੁਣ ਕੋਈ ਵਾਇਰਸ ਜਿਹੜੀ ਹੈ ਉਹ ਆਈਡੀ ਕਾਰਡ ਥੋੜੀ ਪੁੱਛਦੀ ਹੈ ਕਿ ਵੀ ਦੱਸੋ ਕਿਹੜੇ ਆ ਤੁਸੀਂ, ਗੋਰੇ ਹੋ ਕੇ, ਕਾਲੇ ਹੋ ਕੇ, ਭੂਰੇ ਹੋ ਕੇ, ਪੀਲੇ ਹੋ। ਸੋ ਮੈਂ ਸਮਝਦਾ ਵੀ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਸੋ ਕਰੋਨਾ ਵਾਇਰਸ ਦਾ ਤਾਂ ਇਲਾਜ ਹੋ ਜਾਏਗਾ, ਪਰ ਜਿਹੜੀ ਵਾਇਰਸ RSS ਦੀ ਵਾਇਰਸ ਭਾਰਤ ਦੇ ਵਿੱਚ ਫੈਲੀ ਹੋਈ ਹੈ, ਹਿੰਦੂ ਤਵੀਆਂ ਦੀ ਨਫ਼ਰਤ ਦੀ, ਔਰ ਜਿਵੇਂ 8 ਫਰਵਰੀ ਨੂੰ ਚੋਣਾਂ ਨੇ ਦਿੱਲੀ ਦੇ ਵਿੱਚ, ਕਿਸ ਹੱਦ ਤੱਕ ਜਦੋਂ ਸੱਪ ਜਿਹੜਾ ਹੈ ਉਹ ਜ਼ਹਿਰ ਫੈਲਾਉਂਦਾ ਹੈ ਜਾਂ ਡੰਗ ਮਾਰਦਾ ਤਾਂ ਉਹਨੂੰ ਸਪਿਊਇੰਗ ਵੈਨਮ ਕਹਿੰਦੇ ਨੇ ਕਿ ਜ਼ਹਿਰ। ਹੁਣ ਦਿੱਲੀ ਦੇ ਵਿੱਚ ਆਦਿੱਤਿਆਨਾਥ ਯੋਗੀ ਆਇਆ ਹੋਇਆ, ਉਹਨਾਂ ਦਾ ਸਟਾਰ ਪ੍ਰਚਾਰਕ, ਬਿਲਕੁਲ ਦੀ ਸ਼ਕਲ ਗੁੰਡਾ, ਕ੍ਰਿਮੀਨਲ, ਮਰਡਰਰ, ਔਰ ਉਹ ਉੱਥੇ ਕਹਿ ਰਿਹਾ ਜੇ ਭਾਰਤ 'ਚ ਮੁਸਲਮਾਨ ਰਹਿ ਗਏ 47 'ਚ ਕੋਈ ਆਸਾਨ ਥੋੜੀ ਕੀਤਾ। ਔਰ ਇਸ ਹੱਦ ਤੱਕ ਨਫ਼ਰਤ। ਹੁਣ ਜਦੋਂ ਅਮਰੀਕਾ ਦੇ ਵਿੱਚ ਇਹ ਟਰੰਪ ਇੱਕ ਐਕਸੈਪਸ਼ਨ ਬਣ ਗਿਆ ਆਉਣ ਵਾਲੇ ਪੀਰੀਅਡ 'ਚ, ਇਹ ਵੀ ਇੱਕ ਨਫ਼ਰਤ ਦਾ ਕਟੋਰਾ ਹੀ ਹੈ, ਨਫ਼ਰਤ ਦਾ ਬੋਰਾ ਹੈ, ਰਾਦਰ ਕਟੋਰਾ ਕਾਹਨੂੰ ਹੈ। ਔਰ ਉੱਥੇ ਵੀ, ਲੇਕਿਨ ਅਮਰੀਕਾ 'ਚ ਵੀ ਜਾਂ ਦੁਨੀਆ 'ਚ ਜਿੱਥੇ ਵੀ ਕੋਈ ਡੈਮੋਕ੍ਰੇਸੀ ਔਰ ਦੂਜੀ ਹੁੰਦੀ, ਜਦੋਂ ਕੋਈ ਬਣ ਜਾਂਦਾ ਸੀ ਸਮਝਦਾ ਸੀ ਮੈਂ ਲੋਕਾਂ ਦਾ ਰੱਖ ਹੈ। ਬੇਸ਼ੱਕ ਮੈਨੂੰ ਇੱਕ ਧਿਰ ਨੇ ਚੁਣਿਆ, ਪਰ ਜਿਹੜੇ ਦੂਜੇ ਆਪੋਜੀਸ਼ਨ ਵਾਲੇ ਸੀ ਜਿਹਨਾਂ ਵੋਟਾਂ ਨਹੀਂ ਪਾਈਆਂ, ਹੁਣ ਮੈਂ ਉਹਨਾਂ ਦਾ ਵੀ ਹਾਂ। ਹੁਣ ਜੋ ਕੁਛ ਸ਼ਾਹੀਨ ਬਾਗ 'ਚ ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਬੀਆਂ ਬੈਠੀਆਂ ਨੇ ਵੱਡੀ ਗਿਣਤੀ 'ਚ, ਔਰ ਮੈਂ ਜਿਵੇਂ ਕੱਲ੍ਹ ਦੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ, ਮੈਂ ਕਿਹਾ ਵੀ ਇੱਕ ਪਾਸੇ ਫੈਜ਼ ਅਹਿਮਦ ਫੈਜ਼ ਗੂੰਜ ਰਿਹਾ कि जब ताज उछाले जाएंगे, जब तख्त गिराए जाएंगे हम देखेंगे। तो परसों मैं देख रहा सी कि एक हिंदू सज्जन सिंगर वो हबीब ज़ालब दी
ਜਿਹੜੀ ਹੈ ਨਜ਼ਮ, ਜਿਸ ਨਾਲ ਫਿਰ ਹਜ਼ਾਰਾਂ ਬੀਬੀਆਂ ਵੀ ਬੋਲ ਰਹੀਆਂ ਸੀ, ਉਹ ਉੱਥੇ ਬੋਲ ਰਿਹਾ ਸੀ ਕਿ ਵੀ ਇਸ ਦਸਤੂਰ ਕੋ ਸੁਬਹ ਬੇਨੂਰ ਕੋ ਮੈਂ ਨਹੀਂ ਜਾਣਤਾ ਮੈਂ ਨਹੀਂ ਮਾਨਤਾ। ਇਹ ਜਦੋਂ ਅਯੂਬ ਖਾਨ ਨੇ ਆਪਣਾ ਕਨਸਟੀਟਿਊਸ਼ਨ ਇੰਪਲੀਮੈਂਟ ਕੀਤਾ ਸੀ ਔਰ ਇਹ ਹਬੀਬ ਜ਼ਾਲਮ ਨੇ ਚੈਲੰਜ ਕੀਤਾ ਸੀ, ਗ੍ਰਿਫਤਾਰੀ ਵੀ ਹੋਈ, ਪਰ ਇਹ ਸੌਂਗ ਜਿਹੜਾ ਸੀ ਉਹ ਪਾਕਿਸਤਾਨ 'ਚ ਇੱਕ ਸਿੰਬੋਲਿਕ ਬਣ ਗਿਆ ਸੀ ਕਿ ਇਸ ਦਸਤੂਰ ਕੋ, ਕਾਨੂੰਨ ਨੂੰ ਦਸਤੂਰ ਕਹਿੰਦੇ ਨੇ, ਸੁਬਹ ਬੇਨੂਰ ਕੋ, ਕਿ ਸਵੇਰੇ ਜਦੋਂ ਚਾਨਣ ਹੁੰਦਾ ਸੂਰਜ ਦਾ ਨੂਰ ਹੁੰਦਾ ਵੀ ਮੈਂ ਨਹੀਂ ਜਾਣਦਾ ਮੈਂ ਨਹੀਂ ਮੰਨਦਾ। ਹੁਣ ਇੱਕ ਪਾਸੇ ਇਹ ਉਹਨਾਂ ਸ਼ਹਿਰੀਆਂ ਦੀ ਜਿਹੜੇ ਉਸ ਮੁਲਕ ਦੇ ਨੇ ਔਰ 150 ਤੋਂ ਜ਼ਿਆਦਾ ਬੀਬੀਆਂ ਨੇ ਵੀ ਅੱਜ ਜਿਹੜਾ ਉਹ ਮੋਦੀ ਨੂੰ ਓਪਨ ਲੈਟਰ ਲਿਖਿਆ, ਪਰ ਇਸ ਸਭ ਦੀ ਪਰਵਾਹ ਕੀਤੇ ਬਿਨਾਂ ਜਿਵੇਂ ਮੋਦੀ ਨੇ ਇਸ ਸਾਰੇ ਨੂੰ ਜਿਹੜਾ ਕਿਹਾ, ਉਹਨੇ ਕਿਹਾ ਸ਼ਾਹੀਨ ਬਾਗ ਪ੍ਰੋਟੈਸਟ, ਸੀਲਮਪੁਰੀ ਜਾਮੀਆ ਵਾਇਲੈਂਸ, ਵੈਲ ਪਲੈਨਡ ਐਕਸਪੈਰੀਮੈਂਟ ਇਨ ਡਿਵਾਈਸਿਵ ਪੋਲਿਟਿਕਸ। ਉਹ ਕਹਿ ਰਿਹਾ ਜੀ ਇਹ ਜੋ ਕੁਛ ਇੱਥੇ ਹੋ ਰਿਹਾ ਹੈ, ਜੋ ਸੀਲਮਪੁਰ 'ਚ ਹੋਇਆ, ਇਹ ਜਿਹੜਾ ਇੱਕ ਵੈਲ ਪਲੈਨਡ ਹੈ, ਇਹ ਭਾਰਤ ਨੂੰ ਡਿਵਾਈਡ ਕਰਨ ਦੀ ਲਾਈਨ ਹੈ। ਉਹਨੇ ਕਿਹਾ ਮਚ ਇਜ਼ ਬੀਇੰਗ ਡਿਸੈਮੀਨੇਟਡ ਅਬਾਊਟ ਕਨਸਟੀਟਿਊਸ਼ਨ ਵਾਈਲ ਕੀਪਿੰਗ ਦਾ ਟ੍ਰਾਈ ਕਲਰ ਇਨ ਫਰੰਟ in the attempt to divert from the real conspiracy. People of Delhi are watching and know of this vote bank politics. This has to stop. Otherwise, today it is this road, it will be some other road tomorrow. ਇਹ ਪ੍ਰਾਈਮ ਮਿਨਿਸਟਰ ਕਹਿ ਰਿਹਾ, ਬਜਾਏ ਕਿ ਹਜ਼ਾਰਾਂ ਬੀਬੀਆਂ ਜਿੱਥੇ ਆ ਕੇ ਬੈਠੀਆਂ ਨੇ, ਕੋਈ ਵਾਇਲੈਂਸ ਨਹੀਂ ਹੈ, ਇਹਨਾਂ ਦੇ ਗੁੰਡਿਆਂ ਨੇ, RSS ਗੂੰਜ਼ ਨੇ, ਉਹ ਜਾਮੀਆ ਮਿਲੀਆ ਇਸਲਾਮੀਆ 'ਚ ਪਹਿਲਾਂ ਯੂਨੀਫਾਰਮਡ ਗੂੰਜ਼ ਨੇ ਕੀ ਕੀਤਾ, ਫਿਰ ਇੱਕ ਜਿਹਨੂੰ 17 ਸਾਲਾਂ ਦਾ ਕਿਹਾ ਗਿਆ ਉਹਨੇ ਕੀ ਕੀਤਾ, ਫਿਰ ਦੁਬਾਰਾ ਜਾਮੀਆ ਮਿਲੀਆ 'ਚ ਗੋਲੀ ਚੱਲਣ ਦੀ ਗੱਲ। ਪਰ ਇਹ ਜਿਹੜੇ ਨੇ ਨਫ਼ਰਤ ਦੇ ਵਪਾਰੀ ਔਰ ਇਹਨਾਂ ਦੇ ਜਿਹੜਾ ਉਹ ਪ੍ਰਕਾਸ਼ ਜਾਵੇੜਕਰ ਔਰ ਦੂਸਰੇ ਉਹ ਕੇਜਰੀਵਾਲ ਨੂੰ ਵੀ ਟੈਰਰਿਸਟ ਕਹਿ ਰਹੇ ਨੇ ਜੀ ਦਿੱਲੀ 'ਚ ਸਾਡੀ ਸਰਕਾਰ ਬਣ ਲੈਣ ਦਿਓ, ਅਗਲੇ ਦਿਨ ਜਿਹੜਾ ਅਸੀਂ ਇਹ ਸਾਰਾ ਝੁਕਾ ਦਿਆਂਗੇ ਇੱਥੋਂ। ਔਰ ਇਹ ਜਿਹੜਾ ਜਾਵੇੜਕਰ ਕਹਿ ਰਿਹਾ ਇਨਫ ਪ੍ਰੂਫ ਅਵੇਲੇਬਲ ਟੂ ਪ੍ਰੂਵ ਦੈਟ ਕੇਜਰੀਵਾਲ ਇਜ਼ ਟੈਰਰਿਸਟ। ਔਰ ਇਸ ਸਾਰੇ ਦੇ ਵਿੱਚ ਜਿਹੜੀ ਗੱਲ, ਕਿਉਂਕਿ ਅੱਜ ਕੱਲ੍ਹ ਇਮਰਾਨ ਖਾਨ ਜਿੱਥੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੋਕਲ ਨੇ, ਭਾਰਤ 'ਚ ਮੁਸਲਮਾਨਾਂ ਨਾਲ ਕੀ ਹੋ ਰਿਹਾ ਇਸ ਬਾਰੇ ਵੀ ਵੋਕਲ ਨੇ। ਔਰ ਕੱਲ੍ਹ ਉਹਨਾਂ ਨੇ ਇੱਕ ਇੰਟਰਵਿਊ ਜਿਹੜਾ ਟਰਕੀ ਦੀ ਨਿਊਜ਼ ਏਜੰਸੀ ਹੈ ਦਿੱਤਾ, ਤਾਂ ਉਹਨਾਂ ਨੇ ਇਸਲਾਮਾਬਾਦ 'ਚ ਹੈ ਔਰ ਉਸ ਤੋਂ ਪਹਿਲਾਂ ਕਿਉਂਕਿ ਅੱਜ ਕੱਲ੍ਹ ਉਹ ਮਲੇਸ਼ੀਆ ਦੇ ਹੁਣ ਦੌਰੇ 'ਤੇ ਵੀ ਨੇ, ਔਰ ਉਹਦੇ 'ਚ ਉਹਨਾਂ ਦੀ ਏਜੰਸੀ ਹੈ ਅਨਾਦੌਲ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਕੁਛ ਭਾਰਤ ਦੇ ਵਿੱਚ BJP ਮੁਸਲਮਾਨਾਂ ਨਾਲ ਕਰ ਰਹੀ ਉਹਨਾਂ ਨੂੰ ਅਲੱਗ ਥਲੱਗ ਕਰਨਾ ਚਾਹੁੰਦੀ ਹੈ। ਔਰ ਇਹ ਜਿਹੜਾ NRC ਨੂੰ ਅਪਡੇਟ ਕਰਨ ਦੇ ਨਾਂ ਥੱਲੇ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਹੈ, ਉਹਦੇ 'ਚ ਇਹ ਹੈ ਕਿ ਵੱਡੀ ਗਿਣਤੀ ਲੱਖਾਂ ਦੀ ਗਿਣਤੀ ਲੋਕ ਸਿਟੀਜ਼ਨਸ਼ਿਪ ਤੋਂ ਵਾਂਝੇ ਹੋ ਜਾਣਗੇ, ਉਹਨਾਂ ਨੂੰ ਡਿਪਰਾਈਵ ਕਰ ਦਿੱਤਾ ਜਾਏਗਾ। ਉਹਨੇ ਕਿਹਾ ਜੀ ਬਿਲਕੁਲ ਇਵੇਂ ਹੀ ਮਿਆਂਮਾਰ ਦੇ ਵਿੱਚ ਹੋਇਆ, ਜਿੱਥੇ ਪਹਿਲਾਂ ਰਜਿਸਟ੍ਰੇਸ਼ਨ ਐਕਟ ਲਿਆਂਦਾ ਗਿਆ, ਮੁਸਲਮਾਨਾਂ ਨੂੰ ਇਸ ਤੋਂ ਬਾਹਰ ਕੱਢ ਦਿੱਤਾ ਗਿਆ, ਉਸ ਤੋਂ ਬਾਅਦ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ। ਔਰ ਉਹਨੇ ਕਿਹਾ ਕਿ ਮੈਨੂੰ ਡਰ ਹੈ ਕਿ ਭਾਰਤ ਦੇ ਹਾਲਾਤ ਵੀ ਉਸੇ ਡਾਇਰੈਕਸ਼ਨ ਵੱਲ ਜਾ ਰਹੇ ਨੇ। ਮੈਂ ਸਮਝਦਾ ਵੀ ਇਮਰਾਨ ਖਾਨ ਉਹਨਾਂ ਨੇ ਬਿਲਕੁਲ ਠੀਕ ਐਨਾਲੋਜੀ ਨਹੀਂ, ਰਾਦਰ ਠੀਕ ਸਬੂਤ ਦਿੱਤੇ ਨੇ। ਕਿਉਂਕਿ ਜਦੋਂ ਅਸੀਂ ਨਾਜ਼ੀਆਂ ਦੀ ਗੱਲ ਕਰਦੇ ਹਾਂ, ਅਸੀਂ ਪ੍ਰਿੰਸੀਪਲੀ ਕਰਦੇ ਹਾਂ ਕਿ ਨਾਜ਼ੀਆਂ ਨੇ ਹੁਣ ਇਹਦੇ 'ਚ ਬਿਲਕੁਲ ਕੋਈ ਸ਼ੱਕ ਨਹੀਂ ਹੈ ਕਿ ਮਿਆਂਮਾਰ ਦੇ ਵਿੱਚ ਜਿਹੜੀ ਇਹ ਰੋਹਿੰਗਿਆ ਮੁਸਲਮਾਨ ਜਿਹੜੇ ਜ਼ਾਹਰ ਹੈ ਵੱਡੇ ਜ਼ਿਆਦਾ ਬੰਗਲਾਦੇਸ਼ ਓਰੀਜਨ ਦੇ ਨੇ, ਸਦੀਆਂ ਤੋਂ ਰਹਿ ਰਹੇ ਨੇ, ਉਹਨਾਂ ਦੀ ਆਪਣੀ ਸਟੇਟ ਰਖੇਨ ਕਿ ਕੀ ਉਹਦਾ ਨਾਂ ਸੀ ਰਹੀ ਹੈ। ਔਰ ਕਿਵੇਂ ਉਹਨਾਂ ਨੇ ਪਹਿਲਾਂ ਉੱਥੇ ਲਿਆਂਦਾ ਕਿ ਜੀ ਇਲੀਗਲ ਬੰਗਲਾਦੇਸ਼ੀ ਆ ਰਹੇ ਨੇ, ਰਜਿਸਟ੍ਰੇਸ਼ਨ ਕੀਤੀ, ਫਿਰ ਕਿਵੇਂ ਉਹਨਾਂ ਦੇ ਘਰਾਂ ਦੇ ਘਰ ਲੈਵਲ ਕਰ ਦੇਣੇ, ਅੱਗਾਂ ਲਾ ਦੇਣੀਆਂ ਔਰ ਮਾਰ ਕੇ ਭਜਾ ਕੇ ਕੋਈ ਬੰਗਲਾਦੇਸ਼ ਚਲਾ ਗਿਆ, ਕੋਈ ਸਮੁੰਦਰ 'ਚ ਡੁੱਬ ਗਏ, ਕੋਈ ਕਿਤੇ। ਔਰ ਇਹੀ ਲਾਈਨ ਜਿਹੜੀ ਹੈ ਜੋ ਕੁਛ ਇਮਰਾਨ ਖਾਨ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਵੇਂ ਰੋਹਿੰਗਿਆ ਮੁਸਲਮਾਨਾਂ ਨੂੰ ਵੀ ਪਹਿਲਾਂ ਅਨਰਜਿਸਟਰ ਕੀਤਾ ਗਿਆ ਕਿ ਜੀ ਤੁਸੀਂ ਗੈਰ ਹੋ, ਫਿਰ ਉਹਨਾਂ ਦੀ ਨਸਲਕੁਸ਼ੀ ਦੀ ਲਾਈਨ ਸ਼ੁਰੂ ਹੋਈ। ਇਹੀ ਹਾਲ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦਾ ਹੋਣ ਜਾ ਰਿਹਾ ਹੈ। ਅਜੇ ਤਾਂ ਇੱਕ ਸਟੈਪ ਹੈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਬਾਰੇ ਮੋਦੀ ਕਹਿ ਰਿਹਾ ਜੀ ਦੱਸੋ ਇਹਦੇ 'ਚ ਕੀ ਗਲਤ ਹੈ। ਇਹ ਤਾਂ ਗਾਂਧੀ ਨੇ ਵੀ ਕਿਹਾ ਸੀ ਜਿਹੜੇ ਹਿੰਦੂ, ਸਿੱਖ, ਬੋਧੀ, ਜੈਨੀ ਉਧਰ ਨੇ ਉਹਨਾਂ ਨੂੰ ਥਾਂ ਮਿਲੇਗੀ। ਔਰ ਸਵਾਲ ਉਹਨਾਂ ਨੂੰ ਕਾਊਂਟਰ ਪੁੱਛਿਆ ਜਾਂਦਾ ਕਿ ਜੀ ਜੇ ਇੰਨਾ ਹੀ ਤੁਸੀਂ ਭਾਰਤ ਦੇ ਵਿੱਚ ਇੰਨੀ ਇਨਸਾਨੀਅਤ ਤੁਹਾਡੀ ਮਾਈਨੋਰਟੀਜ਼ ਦੇ ਲਈ ਜਾਗੀ ਹੈ, ਪਹਿਲਾਂ ਤਾਂ ਜਿਹੜੀਆਂ ਆਪਣੀਆਂ ਮਾਈਨੋਰਟੀਜ਼ ਨੇ ਉਹਨਾਂ ਦਾ ਤੁਸੀਂ ਕੀ ਹਾਲ ਕੀਤਾ। ਪਰ ਫਿਰ ਤਮਿਲ ਜਿਹੜੇ ਨੇ ਸ੍ਰੀਲੰਕਾ ਦੇ, ਉਹ ਵੀ ਤਾਂ ਤੁਹਾਡੇ ਗੁਆਂਢ ਨੇ, ਉੱਥੋਂ ਦੇ ਹਿੰਦੂਆਂ ਨੂੰ ਆ ਲੈਣ ਦਿਓ। ਭੂਟਾਨ ਦੇ ਜਿਹੜੇ ਗੋਰਖੇ ਭੂਟਾਨ ਦੇ ਵਿੱਚ ਨੇਪਾਲੀ ਹਿੰਦੂ ਨੇ ਉਹਨਾਂ ਨੂੰ ਆ ਲੈਣ ਦਿਓ।
ਉਹਨਾਂ ਤੇ ਕਿਉਂ ਪਾਬੰਦੀ ਲਾਈ? ਚਲੋ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ ਮੁਸਲਮਾਨ ਤਾਂ ਛੱਡ ਦਿਓ ਕਿ ਜੀ ਉਹਨਾਂ ਦੇ ਕਿਉਂਕਿ ਆਪਣੇ ਦੇਸ਼ ਬਣ ਗਏ, ਲੋੜ ਨਹੀਂ ਹੈ। ਤੇ ਤਮਿਲ ਹਿੰਦੂਆਂ ਦਾ ਤਾਂ ਕੋਈ ਦੇਸ਼ ਨਹੀਂ ਹੈ। ਔਰ ਉਹਨਾਂ ਦੇ ਨਾਲ ਕੀ ਹਾਲ ਹੋਇਆ, ਕਿੰਨਾ ਉਹਨਾਂ ਦੇ ਉੱਤੇ ਜਿਹੜਾ ਕਿੰਨੀ ਵੱਡੀ ਗਿਣਤੀ 'ਚੋਂ ਮਾਰੇ ਗਏ ਨੇ। ਇਸੇ ਤਰ੍ਹਾਂ ਬਾਕੀ ਨੇ, ਉਹਨਾਂ ਨੂੰ ਤੁਸੀਂ ਕਿਉਂ ਨਹੀਂ? ਹੁਣ ਤਿੱਬਤ ਦੇ ਭਾਵੇਂ ਉੱਥੇ 60,000 ਤੋਂ ਜ਼ਿਆਦਾ ਦਲਾਈ ਲਾਮੇ ਦੇ ਨਾਲ ਆ ਕੇ ਬੈਠੇ, ਉਹਨਾਂ ਨੂੰ ਤੁਸੀਂ ਕਿਉਂ ਨਹੀਂ? ਉਹ ਬੁੱਧਿਸਟ ਨੇ, ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਦੇ ਦਿਓ। ਉਹਨਾਂ ਨੂੰ ਜੇ ਤੁਸੀਂ ਬਿਠਾਇਆ ਹੀ ਹੋਇਆ ਉਹਨੂੰ ਦਲਾਈ ਲਾਮੇ ਨੂੰ ਵਰਤਣ ਦੇ ਲਈ ਜਿਹੜਾ ਚਾਈਨਾ ਦੇ ਖਿਲਾਫ, ਔਰ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਦੇ ਸਕਦੇ? ਸੋ ਕੁੱਲ ਮਿਲਾ ਕੇ ਮੈਂ ਦੇਖ ਰਿਹਾ ਕਿ ਵੀ ਇਹ ਇੱਕ ਬਦਕਿਸਮਤੀ ਹੈ ਕਿ ਉਸ ਖਿੱਤੇ ਦੇ ਵਾਲੀ ਜਿਹੜਾ ਹੈ ਇਹ ਇੱਕ ਪਾਸੇ ਤਾਂ ਚਲੋ ਜਿੱਥੇ ਕੁਦਰਤ ਦੀ ਗੱਲ ਹੈ ਉਹਦੇ ਤੇ ਤਾਂ ਸਾਡਾ ਜ਼ੋਰ ਨਹੀਂ ਹੈ, ਪਰ ਇਹ ਜੋ ਕੁਝ ਵਾਪਰ ਰਿਹਾ ਨਫ਼ਰਤ ਦੀ ਲਾਈਨ, ਇਸ ਨੂੰ ਰੋਕਣ ਦੇ ਥਾਂ ਤੇ ਵੈਸਟਰਨ ਪਾਵਰਸ ਇਨ ਜਨਰਲ, ਅਮਰੀਕਾ ਵੀ ਇਨ ਪਾਰਟਿਕੂਲਰ ਫੁੱਲੀ ਸਪੋਰਟ ਕਰ ਰਹੇ ਨੇ, ਕੋਈ ਆਵਾਜ਼ ਨਹੀਂ ਉੱਠ ਰਹੀ। ਔਰ ਇਹ ਸਾਰਾ ਹੀ ਜੋ ਕੁਝ ਨਾਜ਼ੀਆਂ ਦੇ ਥੱਲੇ ਹੋਇਆ ਸੀ ਔਰ ਉਹੀ ਕੁਝ ਜਿਹੜਾ ਉਸ ਖਿੱਤੇ ਦੇ ਵਿੱਚ ਵੀ ਹੋ ਰਿਹਾ, ਫਰਦਰ ਹੋਣ ਜਾ ਰਿਹਾ। ਔਰ ਅੱਜ ਹੀ ਦਿੱਲੀ ਦੇ ਵਿੱਚ ਸਰ ਗੁਰਚਰਨ ਸਿੰਘ ਬੱਬਰ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ, ਅੱਜ 9:30 ਤੋਂ 10 ਦੇ ਗੁਫ਼ਤਗੂ ਪ੍ਰੋਗਰਾਮ 'ਚ ਉਹ ਦਿੱਲੀ ਚੋਣਾਂ ਔਰ ਕਿਵੇਂ ਨਫ਼ਰਤ ਔਰ ਕਿਵੇਂ ਡਿਵਾਈਸਿਵ ਏਜੰਡਾ ਅੱਗੇ ਤੁਰ ਰਿਹਾ ਔਰ ਬੀਜੇਪੀ ਦਾ ਕਿਵੇਂ ਫਾਇਦਾ ਕੱਢ ਸਕੇਗੀ, ਇਸ ਬਾਰੇ ਗੱਲਬਾਤ ਕਰਨਗੇ। ਪਰ ਜਿੰਨਿਆਂ ਕੁ ਨਾਲ ਵੀ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਜੀ ਆਉਣ ਵਾਲੇ ਦਿਨਾਂ 'ਚ ਇੱਕਦਮ ਜਿੰਨੀ ਨਫ਼ਰਤ ਨੱਕੋ ਨੱਕ ਇਹਨਾਂ ਨੇ ਭਰ ਦਿੱਤੀ ਹੈ, ਉਹਨਾਂ ਨੇ ਕਿਹਾ ਜੀ ਵੱਡੇ ਪੈਮਾਨੇ ਤੇ, ਉਹਨਾਂ ਨੇ ਕਿਹਾ ਜੀ ਦਿੱਲੀ 'ਚ ਸਿੱਖ ਵੀ ਘਬਰਾਏ ਹੋਏ ਨੇ, ਕਿਉਂਕਿ ਉਹਨਾਂ ਨੇ ਤਾਂ ਨਵੰਬਰ 84 ਦੀ ਨਸਲਕੁਸ਼ੀ ਦੇਖੀ ਹੋਈ ਹੈ। ਇਸ ਲਈ ਉਹ ਮੁਸਲਮਾਨਾਂ ਦੇ ਮਾਮਲੇ 'ਚ ਅੰਦਰ ਬੈਠ ਕੇ ਜਾਂ ਹੋਰ ਜੋ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਖੁੱਲ੍ਹ ਕੇ ਉਹ ਵੀ ਨਾਲ ਖਲੋਣ ਨੂੰ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਜਿੰਨੀ ਨਫ਼ਰਤ ਭਰ ਰਹੀ ਹੈ, ਇਹ ਮੁਸਲਮਾਨਾਂ ਦੇ ਨਾਲ ਸਾਡੀ ਵੀ ਵਾਰੀ ਆਣੀ ਹੈ। ਤੇ ਜਦੋਂ ਇਸ ਕਿਸਮ ਦਾ ਹੈ ਤੇ ਇਹ ਕਿੱਥੇ ਲੈ ਕੇ ਜਾਏਗਾ? ਔਰ ਬਿਲਕੁਲ ਇਮਰਾਨ ਖਾਨ ਸਾਹਿਬ ਨੇ ਠੀਕ ਕਿਹਾ ਕਿ ਉਹ ਜਿਹੜਾ ਮਿਆਂਮਾਰ ਹੈ ਉਸ ਦਾ ਦੁਹਰਾ ਭਾਰਤ 'ਚ ਹੋਣ ਜਾ ਰਿਹਾ ਮੁਸਲਮਾਨਾਂ ਦੇ ਹਵਾਲੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਅਸੀਂ ਉਹਨਾਂ ਆਪਣੇ ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਪਿਛਲੇ 7 ਸਾਲਾਂ ਤੋਂ TV 84 ਦੀ ਸਪੋਰਟ ਕਰ ਰਹੇ ਨੇ, ਔਰ ਜੋ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਅਪੀਲ ਤੇ ਬੇਨਤੀ ਕਰਾਂਗੇ ਕਿ ਉਹ ਵੱਧ ਤੋਂ ਵੱਧ TV 84 ਦੀ ਸਪੋਰਟ ਕਰਨ, ਆਪਣੀ ਮਾਈਕ ਸਹਾਇਤਾ ਦੇਣ। ਸਾਡੀ ਮਾਈਕ ਸਹਾਇਤਾ ਤੁਸੀਂ ਜੋ ਤੁਹਾਡੀ ਮਾਈਕ ਸਹਾਇਤਾ ਹੈ ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਭੇਜ ਸਕਦੇ ਹੋ, 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ।
ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਡਾਕਟਰ ਸਾਹਿਬ ਨਾਲ ਜੋ ਅੱਜ ਦਾ ਦੂਸਰਾ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ, ਯਹੂਦੀ ਸੀ, ਔਰ ਜਦੋਂ ਨਿਕਸਨ ਦਾ ਦੌਰ ਸੀ ਉਸ ਪੀਰੀਅਡ 'ਚ ਔਰ ਕਾਮਯਾਬ ਡਿਪਲੋਮੈਟ ਸੀ। ਚਾਈਨਾ ਦੇ ਨਾਲ ਵੀ ਬੇਸ਼ੱਕ ਪਾਕਿਸਤਾਨ ਨੇ ਹੀ ਜਿਹੜਾ ਉਹ ਸਾਰੀ ਅਗਵਾਈ ਲਈ ਸੀ, ਜਿਹੜੀ ਆਈਸ ਬ੍ਰੇਕ ਕਰਨਾ ਕਹਿੰਦੇ ਨੇ ਜਾਂ ਆਈਸ ਮੈਲਟ ਕਰਨਾ, ਕਿਉਂਕਿ ਚੀਨ ਅਮਰੀਕਾ ਬਿਲਕੁਲ ਪੋਲਸ ਅਪਾਰਟ ਸੀ। ਕੋਰੀਆ ਵਾਰ ਦੇ ਵਿੱਚ ਜਿਹੜਾ ਉਹ ਲੜੇ ਸੀ ਔਰ ਇਸ ਸਾਰੇ ਪੀਰੀਅਡ 'ਚ ਸੋ ਉਹਨਾਂ ਦੀ ਆਪਸੀ ਦਰਵਾਜ਼ਾ ਪਾਕਿਸਤਾਨ ਨੇ ਖੋਲ੍ਹਿਆ ਸੀ, ਅਮਰੀਕਾ ਔਰ ਚੀਨ ਦਾ। ਔਰ ਹੈਨਰੀ ਕਿਸਿੰਜਰ ਦੁਨੀਆ ਦੇ ਜਿਹੜੇ ਸਿਆਣੇ ਡਿਪਲੋਮੈਟ ਨੇ ਜਿਨ੍ਹਾਂ ਨੇ ਹਿਸਟਰੀ ਦੇ ਵਿੱਚ ਆਪਣਾ ਮਾਰਕ ਛੱਡਿਆ ਹੈ, ਉਹਨਾਂ ਚੋਂ ਹੀ ਉਹਨਾਂ ਦਾ ਸ਼ੁਮਾਰ ਹੁੰਦਾ ਜੀ। ਉਸਮਾਨ ਤਾਲਿਬ ਸਾਹਿਬ ਸਾਡੇ ਬੜੇ ਹੀ ਜਿਹੜੇ ਨੇ ਉਹ ਸਿਆਣੇ ਵਿਊਅਰ ਨੇ, ਉਹ ਸਾਨੂੰ ਲਿਖਦੇ ਵੀ ਨੇ ਔਰ ਅੱਜ ਦੀ ਉਹਨਾਂ ਦੀ ਲਿਖਤ, ਕਿਉਂਕਿ ਮੈਨੂੰ ਇਹ ਹੁੰਦਾ ਕਿ ਵੀ ਟੌਪਿਕਸ ਦੇ ਵਿੱਚ ਕਈ ਵਾਰ ਫਿਰ ਚਲਦੇ ਚਲਦੇ ਇਹ ਸਾਡੇ ਜਿਹੜੇ ਸਕਾਲਰਲੀ ਰਾਈਟਰ ਨੇ ਇਹਨਾਂ ਦੀਆਂ ਲਿਖਤਾਂ ਰਹਿ ਜਾਂਦੀਆਂ ਨੇ। ਸੋ ਉਹਨਾਂ ਦੀ ਲਿਖਤ ਨੂੰ ਹੀ ਔਰ ਉਹਦਾ ਉਹਨਾਂ ਨੇ ਟਾਈਟਲ ਹੀ ਹੈਨਰੀ ਕਿਸਿੰਜਰ ਦਾ ਇਹ ਕੋਟ ਦਿੱਤਾ ਹੈ, Those who can't hear the drums of war must be deaf। ਜੀ। ਕਿ ਜਦੋਂ ਇਹ ਚੱਲ ਰਿਹਾ ਹੋਏ ਕਿ ਵੀ ਕੀ ਸੰਭਾਵਨਾਵਾਂ ਨੇ ਵੀ ਜੰਗ ਦਾ ਨਗਾਰਾ ਵੀ ਵੱਜ ਰਿਹਾ ਹੈ ਤੇ ਤੁਹਾਨੂੰ ਸੁਣ ਨਹੀਂ ਰਿਹਾ, ਇਹਦਾ ਮਤਲਬ ਹੈ ਵੀ ਤੁਸੀਂ ਬੋਲੇ ਹੋ, ਵੀ ਤੁਹਾਡਾ ਕਸੂਰ ਹੈ। ਉਧਰ ਤਾਂ ਜਿਹੜਾ ਹੈ ਉਹ ਨਗਾਰੇ ਤੇ ਝੋਟ ਹੈ। ਸੋ ਜ਼ਾਹਰ ਹੈ ਕਿ ਇਹ ਸਾਡੇ ਉਸ ਖਿੱਤੇ ਦੇ ਹਵਾਲੇ ਨਾਲ ਹੀ ਗੱਲ ਹੈ ਕਿ ਜੋ ਨੀਤੀਆਂ ਨਾਜ਼ੀਆਂ ਦੀਆਂ, ਹਿੰਦੂ ਤਵੀਆਂ ਦੀਆਂ, ਨਾਜ਼ੀ ਹਿੰਦੂਆਂ ਦੀਆਂ ਚੱਲ ਰਹੀਆਂ ਨੇ ਕਸ਼ਮੀਰ ਦੇ ਵਿੱਚ, ਪੰਜਾਬ ਦੇ ਵਿੱਚ, ਮਾਈਨੋਰਟੀਜ਼ ਲਈ, ਗਵਾਂਢੀ ਦੇਸ਼ਾਂ ਲਈ, ਉਹ ਅਲਟੀਮੇਟਲੀ ਉਹਨਾਂ ਨੇ ਐਕਟ ਆਫ ਵਾਰ ਕਰ ਦਿੱਤਾ ਹੋਇਆ। ਉਹ ਬਾਲਾਕੋਟ ਵੇਲੇ ਹੀ ਕਰ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਨੇ ਮੈਚੋਰਿਟੀ ਦਾ ਸਬੂਤ ਦਿੱਤਾ ਹੈ। ਸੋ ਉਹਨਾਂ ਦੀ ਇਹ ਲਿਖਤ ਹੈ। ਸਲਾਮ ਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਕੌਰ ਸਿਸਟਰ, ਹੋਪ ਯੂ ਹੈਡ ਏ ਵੰਡਰਫੁਲ ਵੀਕਐਂਡ। ਔਰ ਫਿਰ ਉਹਨੇ ਕਿਹਾ, ਵੈਨ ਆਈ ਸੌ ਗੋਪਾਲ ਵਿਦ ਏ ਚੀਪ ਸਿੰਗਲ ਬੋਲਟ ਰਿਵਾਲਵਰ I got flashbacks from Christchurch mosque shooting. God forbidden, if attacker could afford modern guns, it could be much worse. There were thousands of people on the roads in protest in Delhi. ਇਹ ਉਸ RSS ਦੇ ਬਜਰੰਗ ਦਲ ਦੇ ਮੈਂਬਰ ਰਾਮ ਗੋਪਾਲ ਦੀ ਗੱਲ ਕਰ ਰਹੇ ਨੇ ਜਿਹਨੇ ਸ਼ੂਟ ਕੀਤਾ। ਉਹਦੇ ਕੋਲੋਂ ਦੇਸੀ ਕੱਟਾ ਸੀ, ਸਾਡੀ ਜ਼ਬਾਨ 'ਚ ਉਹਨੂੰ ਇਹੀ ਕਹਿੰਦੇ ਨੇ, ਜੋ 200-250 ਰੁਪਈਏ ਦਾ ਮਿਲ ਜਾਂਦਾ ਹੈ। ਔਰ ਉਹਨਾਂ ਨੇ ਦਾ ਕਹਿਣਾ ਕਿ ਵੀ ਇੱਕਦਮ ਮੇਰੇ ਦਿਮਾਗ 'ਚੋਂ ਕ੍ਰਾਈਸਟ ਚਰਚ ਨਿਊਜ਼ੀਲੈਂਡ 'ਚ ਹੋਇਆ ਸੀ ਕਿ ਵੀ ਜੇ ਇਸ ਗੁੰਡੇ ਦੇ ਕੋਲ, ਦਹਿਸ਼ਤਗਰਦ ਕੋਲ ਮੋਰ ਸੋਫਿਸਟੀਕੇਟ ਵੈਪਨ ਹੁੰਦਾ ਹੈ ਤਾਂ ਫਿਰ ਕਿੰਨੀ ਵੱਡੀ ਜਿਹੜੀ ਹੈ ਉਹ ਕਿੰਨਾ ਵੱਡਾ ਜਾਨੀ ਨੁਕਸਾਨ ਹੁੰਦਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਹੀ ਵਾਜ਼ ਜਸਟ ਟੀਨੇਜਰ, RSS ਇਜ਼ ਕਟਿੰਗ ਵਟ ਦਾ ਬਾਓ। ਦੇਖੋ, ਇਹ ਜਦੋਂ ਅਸੀਂ ਨਫ਼ਰਤ ਦੀ ਗੱਲ ਕਰਦੇ ਹਾਂ ਅਲਟੀਮੇਟਲੀ ਤਾਂ ਇਹੀ ਹੈ ਕਿ ਜੋ ਉਹਨਾਂ ਨੇ ਨਫ਼ਰਤ ਬੀਜੀ ਹੈ ਔਰ ਉਹਨਾਂ ਦੀ ਸਾਰੀ ਆਈਡੀਓਲੋਜੀ ਨਫ਼ਰਤ ਤੇ ਬੇਸਡ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਪਿਛਲੇ ਦਿਨਾਂ 'ਚ ਗੋਲਵਲਕਰ ਦਾ ਇੱਕ ਪੁਰਾਣਾ ਕੋਈ ਇੰਟਰਵਿਊ ਦੇਖ ਰਿਹਾ ਸੀ, ਉਹਦੇ 'ਚ ਜਿਹੜਾ ਇੰਟਰਵਿਊਅਰ ਹੈ ਉਹ ਕੋਟ ਕਰ ਜਿਹੜਾ RSS ਦਾ ਬਾਨੀਆਂ 'ਚੋਂ ਸੀ ਕਿ ਗੋਲਵਲਕਰ ਨੂੰ ਉਹਨੇ ਕਿਹਾ, ਜੀ ਤੁਸੀਂ ਇੰਨਾ ਮੁਸਲਮਾਨਾਂ ਦੇ ਖਿਲਾਫ ਲਾਈਨ ਲਈ ਹੋਈ ਹੈ, ਕੋਈ ਰਸਤਾ ਵੀ ਹੈ? ਕਹਿੰਦਾ ਹਾਂ। ਉਹਦੇ 'ਚ ਇਹ ਹੈ ਵੀ ਉਹ ਆਪਣੇ ਆਪ ਨੂੰ ਹਿੰਦੂ ਡਿਕਲੇਅਰ ਕਰ ਔਰ ਆਪਣਾ ਫਸਟ ਨੇਮ ਜਾਂ ਲਾਸਟ ਨੇਮ ਉਹਦੇ 'ਚੋਂ ਇੱਕ ਹਿੰਦੂ ਰੱਖਣ। ਜੇ ਉਹਨਾਂ ਨੇ ਮੁਹੰਮਦ ਕਹਿਣਾ ਤਾਂ ਨਾਲ ਆਪਣੇ ਆਪ ਨੂੰ ਉਹਨਾਂ ਦਾ ਲਾਸਟ ਨੇਮ ਜਿਹੜਾ ਉਹ ਧੀਰ ਹੋਏ ਜਾਂ ਜਿਹੜਾ ਵੀ ਉਹਨਾਂ ਨੇ ਉਹਨੇ ਕਿਹਾ ਕਿ ਵੀ ਕੋਈ ਵੀ ਜਿਹੜੀ ਉਹਨਾਂ ਦਾ ਮੁਸਲਮਾਨ ਬਣਨ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਜ਼ਾਤ ਸੀ ਉਸ ਦੇ ਨਾਲ ਉਹ ਆਪਣੇ ਆਪ ਨੂੰ ਲਿਖਣ। ਸੋ ਕੁੱਲ ਮਿਲਾ ਕੇ ਇਹੀ ਆਈਡੀਓਲੋਜੀ ਅੱਜ ਜਿਸ ਪਾਸੇ ਖਿੱਚ ਕੇ ਲਿਜਾ ਰਹੇ ਨੇ ਉਹੀ ਲਾਈਨ ਹੈ। ਔਰ ਫਿਰ ਉਹਨਾਂ ਨੇ ਕਿਹਾ there will be blowback definitely. Any third party can ignite this bomb of hate and civil war situation. Coronavirus, mass destructive weapons for new Nazis.
देयर कैन बी मैनी वायरस अटैक्स इन द डिटेंशन कैंप्स। ये इन्होंने नुकता बड़ा यूनीक लिया कि भी ये हुण बहुत वारी बहुत सारे चैनल्स से भी डिस्कस हो रहा है, प्रिंट मीडिया भी हो रहा है कि बहुतिਆਂ ਨੂੰ ਕੈਮੀਕਲ ਵੈਪਨ ਕੀ ਨੇ ਔਰ ਬਾਇਓਲੋਜੀਕਲ ਵੈਪਨ ਕੀ ਨੇ, ਕਈ ਉਹਦੇ ਮਤਲਬ ਸਮਝਾ ਰਹੇ ਨੇ ਜੀ ਕਿ ਵੀ ਐਟਮ ਬੰਬ ਤਾਂ ਸੁਣਿਆ ਸੀ ਪਰ ਬਹੁਤਿਆਂ ਨੂੰ ਨਹੀਂ ਪਤਾ ਹੈ ਵੀ ਕਿਵੇਂ। ਈਵਨ ਜਦੋਂ ਤੁਸੀਂ ਇੱਥੋਂ ਦੀ ਅਮਰੀਕਨਾਂ ਦੀ ਨੇਟਿਵ ਅਮਰੀਕਨਸ ਦੀ ਹਿਸਟਰੀ ਦੇ ਹਵਾਲੇ ਨਾਲ ਦੇਖਦੇ ਹੋ, ਪਤਾ ਨਹੀਂ ਕਿੰਨਾ ਕੁ ਠੀਕ ਹੈ, ਪਰ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਉਹਨਾਂ ਨੂੰ ਮਾਰਨ ਦੇ ਲਈ ਉਹ ਕੰਬਲ ਦਿੱਤੇ ਔਰ ਦੂਸਰੇ ਦਿੱਤੇ ਜਿਹਨਾਂ ਦੇ ਵਿੱਚ ਬਿਮਾਰੀਆਂ ਦੇ ਬੈਕਟੀਰੀਆ ਸੀ। ਹਾਲਾਂ ਮੈਂ ਇਹਨੂੰ ਅਦਰ ਵੇ ਵੀ ਦੇਖਦਾ ਕਿਉਂਕਿ ਜਿਹੜੇ ਇੱਥੋਂ ਰਹਿਣ ਵਾਲੇ ਸੀ ਉਹਨਾਂ ਨੂੰ ਉਹ ਬਿਮਾਰੀਆਂ ਹੈ ਹੀ ਨਹੀਂ ਸੀ ਜਿਹੜੀਆਂ ਯੂਰਪ ਵਾਲਿਆਂ ਨੂੰ ਸੀ, ਇੱਥੇ ਕਦੇ ਅਕਰ ਹੀ ਨਹੀਂ ਸੀ ਹੋਈਆਂ। ਇਸ ਲਈ ਉਹਨਾਂ ਦਾ ਇਮਿਊਨ ਸਿਸਟਮ, ਹੁਣ ਇਹ ਜਿਹੜੀ ਵਾਇਰਸ ਹੈ ਜਿਹੜੀ ਕਰੋਨਾ ਵਾਇਰਸ ਦੇ ਥੱਲੇ ਹੈ, ਇਹਦੀ ਪ੍ਰੋਬਲਮ ਇਹ ਹੈ ਕਿ ਇਹ ਅਟੈਕ ਕਿਹਨੂੰ ਕਰਦੀ ਹੈ, ਜਿਹਨੂੰ ਆਲਰੇਡੀ ਕੈਂਸਰ ਹੈ ਜਾਂ ਡਾਇਬਟੀਜ਼ ਹੈ ਜਾਂ ਜਿਹਦਾ ਇਮਿਊਨ ਸਿਸਟਮ ਨਹੀਂ ਹੈ। ਹੁਣ ਇੱਥੇ ਵੀ ਜਦੋਂ ਉਹਨਾਂ ਨੇ ਉਹ ਕੰਬਲ ਔਰ ਦੂਸਰੇ ਜਿਹੜੇ ਨੇ ਉਹਨਾਂ ਨੂੰ ਦਿੱਤੇ ਤੇ ਜਿਹੜੇ ਉਹਨਾਂ ਨੂੰ ਬਿਮਾਰੀਆਂ ਹੋਣਗੀਆਂ ਉਹਨਾਂ ਦੇ ਵਿੱਚ ਤਾਂ ਉਹਦੀ ਇਮਿਊਨਿਟੀ ਨਹੀਂ ਸੀਗੀ, ਬਾਡੀ ਦੇ ਵਿੱਚ ਹੀ ਨਹੀਂ ਸੀ, ਪੈਦਾ ਹੀ ਨਹੀਂ ਸੀ। ਇਮਿਊਨਿਟੀ ਤਾਂ ਉਦੋਂ ਹੀ ਹੁੰਦੀ ਹੈ ਜਦੋਂ ਪਹਿਲਾਂ ਕੋਈ ਹੁੰਦਾ ਹੈ, ਜਦੋਂ ਹੁਣ ਉਹ ਤੁਹਾਨੂੰ ਵੈਕਸੀਨੇਸ਼ਨ ਲਾਈ ਜਾਂਦੀ ਹੈ। ਵੈਕਸੀਨੇਸ਼ਨ ਐਕਚੁਅਲੀ ਉਸੇ ਬਿਮਾਰੀ ਦੇ ਬਹੁਤ ਥੋੜੇ ਜਿਹੇ ਜਿਹੜੇ ਨੇ ਉਹ ਬੜੇ ਡਾਇਲੂਟ ਕਰਕੇ ਉਹਦਾ ਹੀ ਦਿੱਤਾ ਹੁੰਦਾ ਤਾਂ ਕਿ ਬਾਡੀ ਰਿਐਕਟ ਕਰਕੇ ਉਹਦੇ ਖਿਲਾਫ ਬਣਾਏ। ਇਹੀ ਕਾਰਨ ਹੈ ਕਿ ਭਾਰਤ ਤੋਂ ਜਦੋਂ ਹੁਣ ਉਹ ਉੱਥੇ ਉਹ ਟੀਵੀ ਦੇ ਲੋਦੇ ਲੱਗੇ ਹੁੰਦੇ ਨੇ, ਇੱਥੇ ਅੱਧਿਓਂ ਜ਼ਿਆਦਾ ਅਮਰੀਕਾ 'ਚ ਗ੍ਰੀਨ ਕਾਰਡ ਤੋਂ ਬਾਅਦ ਉਹ ਟੀਵੀ ਨਿਕਲੇ ਦਵਾਈਆਂ ਗਏ ਨੂੰ 2-2 ਸਾਲ ਖਵਾਉਂਦੇ ਨੇ ਕਿਉਂਕਿ ਉੱਥੇ ਲਾਇਆ ਵੀ ਪਤਾ ਨਹੀਂ ਕਿੰਨਾ ਖਿਲਾ ਦਿੰਦੇ ਨੇ ਕੀ ਲਾਉਂਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਸਬੂਤ ਹੈ ਕਿ ਇਹਨੂੰ, ਔਰ ਇਸੇ ਤਰ੍ਹਾਂ ਅਸੀਂ ਕੈਮੀਕਲ ਵੈਪਨਸ ਦੀ ਗੱਲ ਕੁਰਦਾਂ ਦੇ ਖਿਲਾਫ ਦੇਖਦੇ ਹਾਂ। ਦੂਸਰਾ ਹੁਣ ਇਹ ਵੀ ਜਿਹੜੀ ਗੱਲ ਇਹਨਾਂ ਨੇ ਉਸਮਾਨ ਤਾਲਿਬ ਜੀ ਨੇ ਪੁਆਇੰਟ ਆਊਟ ਕੀਤੀ ਕਿ ਜੇ ਹੁਣ ਮੁਸਲਮਾਨ ਵੱਡੀ ਗਿਣਤੀ ਦੇ ਵਿੱਚ ਜਿਸ ਕਿਸਮ ਦੇ ਉਹਨਾਂ ਨੇ ਬਣਾ ਰਹੇ ਨੇ, ਡਿਟੈਂਸ਼ਨ ਕੈਂਪ ਵੀ ਬਣ ਰਹੇ ਨੇ, ਉਹਦੇ 'ਚ ਕੋਈ ਤੁਸੀਂ ਵਾਇਰਸ ਛੱਡ ਦਿਓ ਉਹ ਜਿਹੜਾ ਉਹ ਮਾਰ ਦੇਣਗੇ ਲੋਕਾਂ ਨੂੰ, ਹਜ਼ਾਰਾਂ ਹੀ। ਤੁਹਾਨੂੰ ਕਿਸੇ ਨੂੰ ਗੋਲੀਆਂ ਨਾਲ ਮਾਰਨ ਦੀ ਜਾਂ ਭੁੱਖੇ ਰੱਖ ਕੇ ਮਾਰਨ ਦੀ ਲੋੜ ਹੀ ਨਹੀਂ, ਕਹੋ ਜੀ ਬਿਮਾਰੀ ਨਾਲ ਮਰ ਗਏ। ਫਿਰ ਉਹਨਾਂ ਨੇ ਜਿਹੜਾ ਫਿਰ ਉਹਨਾਂ ਨੇ ਕਿਹਾ ਵਾਈ ਇਜ਼ RSS ਐਂਡ BJP ਇਜ਼ ਇਨ ਸੋ ਹੇਸਟ। ਉਹਨਾਂ ਦਾ ਸਵਾਲ ਹੈ ਵੀ ਕਾਹਲੀ 'ਚ ਕਿਉਂ ਨੇ। ਬਿਲਕੁਲ। ਫਿਰ ਉਹਨਾਂ ਨੇ ਪੁੱਛਿਆ ਵਾਟ ਦੇ ਵਾਂਟ ਟੂ ਅਚੀਵ ਫਰਮ ਥੀਸ ਐਕਟਸ ਐਂਡ ਬਿਲਸ, ਇਹਦੇ 'ਚੋਂ ਕੀ ਹਾਸਲ ਕਰਨਾ ਚਾਹੁੰਦੇ ਨੇ। Do RSS believe that there will be elections in 2024 ਕਿ ਵੀ 2024 ਚ ਹੋਣਗੀਆਂ। They know they have this so-called democratic setup under control by changing demography, EVM, polarization and nationalism. They learnt that hate is very easy to sell or to sell in India. They will again go for war like misadventure after losing states like Delhi and others. Modi and Amit Shah will definitely sell nationalism, but there will be no face saving this time from Pakistan. It will be face off this time. ਇਹ ਉਹਨਾਂ ਨੇ ਜਦੋਂ ਹੈਨਰੀ ਕਿਸਿੰਜਰ ਨੂੰ ਕੋਟ ਕੀਤਾ, ਇਹ ਉਹਨਾਂ ਨੇ ਬਿਲਟ ਕੀਤਾ ਆਰਗੂਮੈਂਟ। ਉਹਨਾਂ ਨੇ ਕਿਹਾ ਵੀ ਇੰਨੀ ਕਾਹਲੀ 'ਚ ਕਿਉਂ ਨੇ। ਬਿਲਕੁਲ। ਹੇਟ ਦੇ ਪ੍ਰਚਾਰਕ ਨੇ 2024 'ਚ ਕੀ ਇਲੈਕਸ਼ਨਾਂ ਹੋਣਗੀਆਂ ਔਰ ਜ਼ਾਹਰ ਹੈ ਕਿ ਵੀ ਅਮਿਤ ਸ਼ਾਹ ਔਰ ਆਦਿੱਤਿਆਨਾਥ ਯੋਗੀ, ਮੈਂ ਕਿਤੇ ਪੜ੍ਹ ਰਿਹਾ ਸੀ ਆਰਟੀਕਲ ਵੈਸਟਰਨ ਪੇਪਰ 'ਚ, ਉਹਨਾਂ ਨੇ ਕਿਹਾ ਵੀ ਹੁਣ ਤਾਂ ਆ ਗਿਆ ਹੈ ਮੋਦੀ। ਤੁਸੀਂ ਇਮੈਜਿਨ ਕਰੋ ਵੀ ਹੁਣ ਅਗਲੇ ਜਿਹੜੇ 2 ਲਾਈਨ 'ਚ ਲੱਗੇ ਹੋਏ ਨੇ ਅਮਿਤ ਸ਼ਾਹ ਔਰ ਆਦਿੱਤਿਆਨਾਥ ਯੋਗੀ ਪ੍ਰਾਈਮ ਮਿਨਿਸਟਰ ਬਣਨ ਲਈ, ਉਹ ਕਿਸ ਹੱਦ ਤੱਕ ਜਾਣਗੇ। ਸੋ ਜ਼ਾਹਰ ਹੈ ਮੈਨੂੰ ਲੱਗਦਾ ਵੀ ਇਹ ਮੋਦੀ ਦੇ ਪੀਰੀਅਡ 'ਚ ਹੀ ਕੰਮ ਹੋ ਜਾਏਗਾ। ਕੱਲ੍ਹ ਦੀ ਪ੍ਰੈਜੈਂਟੇਸ਼ਨ ਮੈਂ ਕਿਹਾ ਸੀ ਲਾਈਟਰ ਵਿੰਜ, ਮੈਂ ਕਿਹਾ ਜੀ ਇੱਕ ਵੀਰ ਨੇ ਸਾਨੂੰ ਪੁੱਛਿਆ ਕਿ ਜੀ ਦੱਸੋ ਡਾਕਟਰ ਸਾਹਿਬ ਖਾਲਿਸਤਾਨ ਕਦੋਂ ਬਣਾ ਰਹੇ ਹੋ। ਮੈਂ ਕਿਹਾ ਜੀ ਅਸੀਂ ਠੇਕੇ ਤੇ ਦੇ ਦਿੱਤਾ, ਹੁਣ ਮੋਦੀ ਬਣਾਏਗਾ। ਸੋ ਜ਼ਾਹਰ ਹੈ ਕਿ ਅਸੀਂ ਸਮਝਦੇ ਹਾਂ ਵੀ ਸ਼ਾਇਦ ਅਮਿਤ ਸ਼ਾਹ ਆਦਿੱਤਿਆਨਾਥ ਯੋਗੀ ਤੱਕ ਗੱਲ ਨਾ ਹੀ ਪਹੁੰਚੇ ਔਰ ਜਿਵੇਂ ਜਿਹੜੀ ਹੈ ਉਹ ਨਗਾਰੇ ਤੇ ਚੋਟ ਵਾਲੀ ਗੱਲ ਹੈ ਔਰ ਇਹੀ ਇਹ ਕੰਮ ਮੁਕੰਮਲ ਕਰਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਮਕਸਦ ਜਿਹੜਾ ਉਹਨਾਂ ਨੇ ਜਿਵੇਂ ਪੁੱਛਿਆ ਕਿ ਵੀ ਇਹ ਬਿੱਲ ਕਾਹਲੀ 'ਚ ਕਿਉਂ ਨੇ, ਇਹ ਬਿਲਕੁਲ ਉਹ ਰੋਹਿੰਗਿਆ ਮੁਸਲਮਾਨ, ਉਹ ਵੱਡੇ ਪੈਮਾਨੇ ਤੇ ਮੁਸਲਮਾਨਾਂ ਦੀ ਔਰ ਬਾਕੀ ਘੱਟ ਗਿਣਤੀਆਂ ਦੀ ਜਿਨ੍ਹਾਂ 'ਚ ਦਲਿਤ ਵੀ ਨੇ। ਹਾਲਾਂ ਦਲਿਤ ਫੈਕਟਰ ਬਾਰੇ ਮੈਂ ਕਿਸੇ ਨੂੰ ਪੁੱਛ ਰਿਹਾ ਸੀ ਕਿ ਮੈਂ ਕਿਹਾ ਜੀ ਇਹ ਇਹਨਾਂ ਨੂੰ ਖੌਫ ਨਹੀਂ ਆਉਂਦਾ ਹਿੰਦੂ ਤਵੀਆਂ ਨੂੰ ਕਿ ਵੀ 100 ਮਿਲੀਅਨ ਦਲਿਤ ਹੈ, 100 ਮਿਲੀਅਨ ਤੋਂ ਜ਼ਿਆਦਾ ਹੀ ਟਰਾਈਬਲ ਔਰ ਦੂਜੇ ਨੇ, 200-250 ਮਿਲੀਅਨ ਨੇ, 200 ਮਿਲੀਅਨ ਮੁਸਲਮਾਨ, ਕਿ ਵੀ ਇਹ ਸਿਵਲ ਵਾਰ। ਉਹ ਕਹਿੰਦੇ ਜੀ ਦੇਖੋ ਤੁਸੀਂ ਜੋ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਾਂ ਦੂਜੇ, ਦਲਿਤ ਲੀਡਰਸ਼ਿਪ ਜ਼ਰੂਰ ਮੁਸਲਮਾਨਾਂ ਦੇ ਨਾਲ ਦਲਿਤ ਮੁਸਲਿਮ ਸਾਂਝ ਦੀ ਗੱਲ ਕਰਦੀ ਹੈ,
ਪਰ ਗ੍ਰਾਸ ਰੂਟ ਦੇ ਉੱਤੇ ਗੱਲ ਇਹ ਨਹੀਂ ਹੈ। ਜੀ। ਗ੍ਰਾਸ ਰੂਟ ਤੇ ਦਲਿਤ ਬਿਲਕੁਲ ਉਸੇ ਤਰ੍ਹਾਂ ਹੀ ਕੱਟਿਆ ਹੋਇਆ ਬਾਕੀਆਂ ਨਾਲੋਂ, ਔਰ ਉਹ ਹਿੰਦੂਆਂ ਦੇ ਹੱਕ 'ਚ ਹੀ ਭੁਗਤਣ ਵਾਲਾ ਹੈ। ਉਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਹਾਲਾਂਕਿ ਇਹਦੇ 'ਚ ਇੱਕ ਗੱਲ ਅਸੀਂ ਜ਼ਰੂਰ ਦੇਖਦੇ ਹਾਂ ਕਿ ਇੱਕ ਜਦੋਂ ਤੱਕ ਤਾਂ ਭਾਰਤ ਦੇ ਵਿੱਚ ਵੋਟਾਂ ਜ਼ਾਤ ਦੇ ਨਾਂ ਤੇ ਪੈਂਦੀਆਂ ਸੀ, ਕਬੀਲੇ ਦੇ ਨਾਂ ਤੇ ਪੈਂਦੀਆਂ ਸੀ, ਇਹ ਹਿੰਦੂਤਵਾ ਜਾਂ ਐਂਟਾਈ ਮੁਸਲਿਮ ਨਫ਼ਰਤ ਇਸ ਕਦਰ ਹੈ ਜਿਹਦੇ 'ਚੋਂ ਬੀਜੇਪੀ ਦੀ ਜਿੱਤ ਨਿਕਲਦੀ ਹੈ ਕਿ ਜ਼ਾਤ ਔਰ ਧਰਮ ਜਿਹੜਾ ਹੈ ਉਹ ਦੂਜੇ ਲੈਵਲ ਦੇ ਉੱਤੇ, ਜਿਵੇਂ ਦਲਿਤ ਜਾਂ ਦੂਜੇ ਅੱਗੇ ਇਹੀ ਨਾ ਹੁੰਦਾ ਤਾਂ ਮਾਇਆਵਤੀ ਦੀ ਫੱਟੀ ਨਾ ਪੋਚੀ ਜਾਂਦੀ, ਜਾਂ ਈਵਨ ਯਾਦਵਾਂ ਦੇ ਉਸ ਯੂਪੀ ਸਟੇਟ 'ਚ ਯਾਦਵ ਪਿਓ ਪੁੱਤਰ ਜਿਹੜੇ ਨੇ ਥੋੜ੍ਹੀਆਂ ਜਿਹੀਆਂ ਸੀਟਾਂ ਦੇ ਨਾਲ ਸਿਮਟ ਜਾਂਦੇ। ਹੁਣ ਇਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਵੀ ਦੇਖ ਲਿਆ ਕਿ ਜਿਹੜੀ ਹਿੰਦੂਤਵਾ ਦੇ ਨਾਂ ਥੱਲੇ ਨਫ਼ਰਤ ਹੈ ਮੁਸਲਮਾਨਾਂ ਦੇ ਖਿਲਾਫ, ਉਹ ਬਾਕੀ ਬੈਰੀਅਰ ਕੱਟ ਦਿੰਦੀ ਹੈ ਵੋਟਰਾਂ ਦੇ। ਔਰ ਦਿੱਲੀ 'ਚ ਵੀ ਉਹਨਾਂ ਨੇ ਦੇਖਿਆ ਕਿ ਹੁਣ ਦਿੱਲੀ ਉਹ ਅਸੈਂਬਲੀ ਹੈ ਜਿੱਥੇ ਲਾਅ ਐਂਡ ਆਰਡਰ ਵੀ ਉਹਨਾਂ ਦੇ ਕੋਲ ਨਹੀਂ ਹੈਗਾ, ਪੁਲਿਸ ਵੀ ਨਹੀਂ ਹੈ, ਈਵਨ IAS ਔਰ ਦੂਜਿਆਂ ਦੇ ਵੀ ਉਹ ਜਿਹੜੀ ਟ੍ਰਾਂਸਫਰ ਕਰਵਾਉਣੀ ਹੈ ਲੈਫਟੀਨੈਂਟ ਗਵਰਨਰ ਕੋਲ ਜਾ ਕੇ, ਕੁਝ ਵੀ ਨਹੀਂ ਹੈ। ਅਮਰੀਕਾ ਦੇ ਵਿੱਚ ਇੱਕ ਕਾਉਂਟੀ ਦੇ ਕੋਲ ਜ਼ਿਆਦਾ ਪਾਵਰਸ ਨੇ ਦੈਨ ਦਿੱਲੀ ਦੀ ਉਸ ਸਾਰੀ ਸੋ ਕਾਲਡ ਅਸੈਂਬਲੀ ਕੋਲੋਂ। ਲੇਕਿਨ ਉੱਥੇ ਤੁਸੀਂ ਦੇਖੋ ਵੀ ਅਮਿਤ ਸ਼ਾਹ ਔਰ ਇਹ ਆਦਿੱਤਿਆਨਾਥ ਔਰ ਮੋਦੀ ਕੈਂਪੇਨ ਐਡਾ ਕੀ ਹੈ ਜੀ, ਕਿਉਂਕਿ ਔਰ ਉਹਨਾਂ ਨੇ ਕਿਉਂ ਸ਼ਾਹੀਨ ਬਾਗ ਜਾਂ ਦੂਜੇ ਨੂੰ ਇਸ ਕਦਰ ਬਣਾ ਲਿਆ ਕਿਉਂਕਿ ਇਹ ਉਹਨਾਂ ਦੇ ਉਸ ਏਜੰਡੇ 'ਚ ਫਿੱਟ ਬਹਿੰਦਾ ਹੈ ਜਿਹੜਾ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ। ਉਹ ਦਿੱਲੀ ਅਸੈਂਬਲੀ ਚੋਣਾਂ ਅੱਗੇ ਉਹਨਾਂ ਕੋਲ 3 ਸੀਟਾਂ ਨੇ, ਹੁਣ 13 ਹੋ ਜਾਣਗੀਆਂ, 23 ਹੋ ਜਾਣਗੀਆਂ, ਇਹ ਬਿਗ ਡੀਲ ਨਹੀਂ ਹੈ। ਲੇਕਿਨ ਇਸ ਸਾਰੇ ਚੋਂ ਉਹ ਸਾਰੇ ਭਾਰਤ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਐਂਟਾਈ ਮੁਸਲਿਮ ਵੇਵ ਹੈ ਉਹਨੂੰ ਉਹਨਾਂ ਨੇ ਬਰਾਬਰ ਜਾਰੀ ਰੱਖਣਾ। ਔਰ ਫਿਰ ਅਖੀਰ 'ਚ ਇਹਨਾਂ ਨੇ ਲਿਖਿਆ ਕਿ ਵੀ ਇਹ ਜੇ ਇਸ ਵਾਰੀ ਐਤਕੀ ਪਾਕਿਸਤਾਨ ਉਹਨਾਂ ਨੂੰ ਫੇਸ ਨਹੀਂ ਦੇਗਾ, ਫੇਸ ਆਫ ਹੋਏਗਾ। ਮਤਲਬ ਇਹ ਹੈ ਕਿ ਐਤਕੀ ਟੱਕਰ ਬਰਾਬਰ ਦੀ ਹੋਏਗੀ। ਲਾਅ ਐਂਡ ਆਰਡਰ ਕਮਸ ਵਿਦ ਦਾ ਪ੍ਰਾਈਸ, ਕਿ ਜਦੋਂ ਵੀ ਕਾਨੂੰਨ ਔਰ ਇਹ ਵਿਵਸਥਾ ਹੈ ਇਹ ਸਾਰੇ ਦਾ ਇੱਕ ਕੀਮਤ ਹੁੰਦੀ ਹੈ। ਇਨ ਕਸ਼ਮੀਰ ਮੋਦੀ ਇਜ਼ ਪੰਪਿੰਗ enormous money to keep it shut, but when funerals becomes joyces, freedom is nearby, as we see in private videos coming from Kashmir. If these protests spread all across the country, it will be a disaster for Indian economy. Azad Khalistan, Azad Kashmir, and a new Pakistan in India. Inshallah, regards. So ਜ਼ਾਹਰ ਹੈ ਕਿ ਦੋ ਗੱਲਾਂ ਉਹਨਾਂ ਨੇ ਇਸ ਕਲੋਜ਼ਿੰਗ ਦੇ ਵਿੱਚ ਕਹੀਆਂ ਨੇ ਕਿਉਂਕਿ ਜੋ ਯੋਧਿਆਂ ਦੇ ਫਿਊਨਰਲ ਨੇ ਉਹਨਾਂ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਨੇ। ਔਰ ਕੱਲ੍ਹ ਦੀ ਆਪਣੀ ਪ੍ਰੈਜੈਂਟੇਸ਼ਨ 'ਚ ਜਦੋਂ ਮੈਂ ਅਫਜ਼ਲ ਗੁਰੂ ਮਕਬੂਲ ਭੱਟ ਔਰ ਖ਼ਾਸ ਤੌਰ 'ਤੇ ਬੁਰਹਾਨ ਵਾਨੀ ਦਾ ਜ਼ਿਕਰ ਕੀਤਾ ਤੇ ਡਾਕਟਰ ਫਾਈ ਉਹਨਾਂ ਨੇ ਮੇਰੇ ਬਾਅਦ ਐਡਰੈਸ ਕੀਤਾ। ਉਹਨਾਂ ਨੇ ਬੁਰਹਾਨ ਵਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨੇ ਕਦੇ ਕੋਈ ਗੋਲੀ ਨਹੀਂ ਚਲਾਈ, ਸੋਸ਼ਲ ਮੀਡੀਆ ਐਕਟਿਵਿਸਟ ਸੀ, ਲੇਕਿਨ ਉਸ ਦੇ ਜਨਾਜ਼ੇ ਦੇ ਉੱਤੇ 2 ਲੱਖ ਤੋਂ ਜ਼ਿਆਦਾ ਲੋਕ ਇਕੱਠੇ ਹੋਏ। ਇਹ ਵੈਸਟਰਨ ਮੀਡੀਆ ਦੀ ਗੱਲ ਸੀ, ਉਹਨਾਂ ਦੀਆਂ ਰਿਪੋਰਟਸ ਸੀ। ਔਰ ਇਸੇ ਤਰ੍ਹਾਂ ਇਹਦਾ ਬੀਬੀ ਮਹਿਬੂਬਾ ਮੁਫਤੀ ਦਾ ਪਿਓ ਜਿਹਨੇ ਬੀਜੇਪੀ ਨਾਲ ਸਮਝੌਤਾ ਕੀਤਾ ਔਰ PDP ਨੂੰ ਨਾਲ ਜੋੜ ਕੇ ਬੀਜੇਪੀ ਦੇ ਹਕੂਮਤ ਬਣਾਈ, ਜਦੋਂ ਉਹਦੀ ਮੌਤ ਹੋਈ ਤੇ ਉਹਨਾਂ ਦੀਆਂ ਰਿਪੋਰਟਾਂ ਮੁਤਾਬਕ ਸਿਰਫ 5000 ਬੰਦਾ ਸੀ ਔਰ ਉਹਨਾਂ ਦੇ ਵਿੱਚ ਵੀ ਬਹੁਤੇ ਜਿਹੜੇ ਨੇ ਪੁਲਸੀਏ ਉਹ ਸਿਵਲ ਕੱਪੜਿਆਂ ਦੇ ਵਿੱਚ ਸੀ। ਔਰ ਮੈਂ ਆਪਣੀ ਕੱਲ੍ਹ ਦੀ ਸਪੀਚ ਨੂੰ ਵੀ ਕਨਕਲੂਡ ਕੀਤਾ ਸੀ ਇਹਨਾਂ ਲਫ਼ਜ਼ਾਂ ਨਾਲ, ਔਰ ਮੈਂ ਇਸ ਸੈਗਮੈਂਟ ਨੂੰ ਵੀ ਕਨਕਲੂਡ ਕਰਦਾ कि जिस शान से कोई मकतल में गया वो शान सलामत रहती है, इस जान की तो कोई बात नहीं, ये जान तो आनी जानी है। सो ज़ाहिर है कि जिथे शहीद है, शहीद का खून डुलदा है, उस मिट्टी चों ही फिर योधे निकलते हैं, उहदे चों ही जिहड़े ने चैलेंज करने वाले निकलते हैं। और ज़ाहिर है कि इस वेले जो इन्हां दीयां नीतियां ने हिंदू तवियां दियां, उन्होंने ऑलरेडी ਜਿਹੜਾ ਉਹ ਜੰਗ ਦਾ ਬਿਗਲ ਵਜਾਇਆ ਹੋਇਆ ਔਰ ਉਹਦੇ 'ਚ ਬਜਾਏ ਕਿ ਅਸੀਂ ਅਣਚਾਹੇ ਜਾਂ ਅਚੇਤ ਉਸ ਦੇ ਵਿੱਚ ਜਿਹੜਾ ਉਹ ਫਸੀਏ, ਇਸ ਦੇ ਲਈ ਤਿਆਰ ਹੋਣਾ। ਔਰ ਦੂਸਰਾ, ਔਰ ਜਿਵੇਂ ਕਰਨਲ ਮਕਬੂਲ ਭੱਟ ਕੱਲ੍ਹ ਜਦੋਂ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਉਹ ਕਹਿਣ ਲੱਗੇ ਕਿ ਅਮਰੀਕਨ ਫੌਜੀ ਅਫਸਰ ਜਿਹੜੇ ਜਿਨ੍ਹਾਂ ਨਾਲ ਮੈਂ ਕਦੇ ਸਰਵ ਕੀਤਾ ਸੀ ਉਹ ਮਿਲੇ, ਗੱਲ ਕਸ਼ਮੀਰ ਦੀ ਚੱਲੀ, ਇੰਡੀਆ ਪਾਕਿਸਤਾਨ ਜੰਗ ਦੀ ਚੱਲੀ, ਔਰ ਉਹਨੇ ਕੱਲ੍ਹ ਡਾਇਸ ਤੋਂ ਕਿਹਾ, ਕਹਿੰਦੇ ਉਸ ਅਮਰੀਕਨ ਨੇ ਕਿਹਾ ਕਿ ਔਨ ਵਿਚ ਸਾਈਡ ਆਰ ਦਾ ਸਿੱਖਸ,
ਉਹਨੇ ਕਿਹਾ ਜੀ ਮਤਲਬ ਉਹਨੇ ਕਿਹਾ ਕਿ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਓਨਲੀ ਦੈਟ ਸਾਈਡ ਵਿਲ ਵਿਨ on 6 will be on whichever ਜਿਹੜੀ ਵੀ ਸਾਈਡ ਤੇ ਸਿੱਖ ਹੋਏ ਉਹੀ ਫਿਰ ਉਹਨੇ ਐਕਸਪਲੇਨ ਕੀਤਾ। ਸੋ ਮੈਂ ਸਮਝਦਾ ਵੀ ਇਹ ਗੱਲ ਸਾਨੂੰ ਫਖਰ ਵੀ ਦਿੰਦੀ ਹੈ ਬਟ ਐਟ ਦਾ ਸੇਮ ਟਾਈਮ ਸਾਡੇ ਤੇ ਬਹੁਤ ਵੱਡੀ ਰਿਸਪੌਂਸਿਬਿਲਟੀ ਵੀ ਰੱਖਦੀ ਹੈ ਕਿ ਅਸੀਂ ਕੌਮੀ ਤੌਰ ਦੇ ਉੱਤੇ ਵੀ ਉਸ ਸਿਚੁਏਸ਼ਨ ਲਈ ਤਿਆਰ ਹੋਈਏ ਜੋ ਹਿੰਦੂ ਤਵੀਆਂ ਨੇ ਬਣਾਈ ਹੋਈ ਹੈ ਔਰ ਆਪਣੀ ਕੌਮੀ ਆਜ਼ਾਦੀ। ਇਹ ਠੀਕ ਹੈ ਜਿਹੜੀਆਂ ਮਾਈਨੋਰਿਟੀਜ਼ ਨੇ ਜਾਂ ਜਿਵੇਂ ਵੱਡੀਆਂ ਤਾਕਤਾਂ ਦੇ ਜਿਹੜੇ ਫਸੀਆਂ ਹੁੰਦੀਆਂ ਜਿਵੇਂ ਸੋਵੀਅਤ ਯੂਨੀਅਨ 'ਚ ਸੈਂਟਰਲ ਏਸ਼ੀਅਨ ਰਿਪਬਲਿਕਨ ਫਸੇ ਹੋਏ ਸੀ ਉਹ ਜਿਹੜੇ ਬਾਅਦ ਦੇ ਵਿੱਚ ਅੱਜ ਆਪਣੇ ਇੰਡੀਪੈਂਡੈਂਟ ਮੁਲਕ ਨੇ ਕਿਰਗਿਸਤਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਈਵਨ ਬਾਲਟਿਕ ਸਟੇਟਾਂ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਜਿੱਥੇ ਆਲਮੋਸਟ ਫਸਟ ਵਰਲਡ ਵਾਰ ਤੋਂ ਦੇ ਦੌਰਾਨ ਹੀ ਜਿਹੜਾ ਉਹਨਾਂ ਸਾਰਿਆਂ ਨੂੰ ਸੀ 70 ਸਾਲ ਮਜ਼ਹਬ ਨਾਂ ਦੇ ਉੱਤੇ ਪਾਬੰਦੀ ਸੀ ਕੋਈ। ਹੁਣ ਤੁਸੀਂ ਉਹਨਾਂ ਮੁਲਕਾਂ ਦਾ ਦੇਖੋ ਸਭ ਤੋਂ ਜ਼ਿਆਦਾ ਟੂਰਿਸਟ ਜਾ ਰਹੇ ਨੇ, ਉਹ ਫਖਰ ਮਹਿਸੂਸ ਕਰ ਰਹੇ ਨੇ ਕਿ ਆਹ ਸਾਡੀ ਪੁਰਾਣੀ ਮਸੀਤ ਹੈ, ਇਹ ਪੁਰਾਣੀ ਚੀਜ਼ ਹੈ। ਸੋ ਲੇਕਿਨ ਜੇ ਇੱਕ ਕਲੈਪਸ ਨਾ ਹੁੰਦਾ ਸੋਵੀਅਤ ਯੂਨੀਅਨ ਦਾ ਅਫਗਾਨਿਸਤਾਨ 'ਚ ਫਸਿਆ ਉਹਦੇ ਕਲੈਪਸ ਹੋਇਆ ਸੋ ਉਹਦੇ 'ਚੋਂ ਹੀ ਉਹਨਾਂ ਦੀ ਲਿਬਰੇਸ਼ਨ ਨਿਕਲੀ। ਨਹੀਂ ਤਾਂ ਲੱਗਦਾ ਸੀ ਵੀ ਕਮਿਊਨਿਜ਼ਮ ਫੋਰਐਵਰ ਵੀ ਇਹਨਾਂ ਦੀ ਕੋਈ ਆਜ਼ਾਦੀ ਨਹੀਂ। ਸੋ ਸਾਡੀ ਆਜ਼ਾਦੀ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਪਰ ਉਹਦੇ ਲਈ ਸਾਨੂੰ ਇਸ ਗੱਲ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਔਰ ਅਸੀਂ ਮੁੱਲ ਤਾਰਨ ਲਈ ਤਿਆਰ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਅਪਡੇਟ ਲਈ। ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੀ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Thank you so much viewers, ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਇਸ ਵਾਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ 5 ਅਗਸਤ 2019 ਤੋਂ ਹੁਣ ਤੱਕ ਜੋ ਕਸ਼ਮੀਰ ਨੂੰ ਖੁੱਲੀ ਜੇਲ੍ਹ ਬਣਾਇਆ ਗਿਆ ਹੈ ਔਰ ਉਸ ਖੁੱਲੀ ਜੇਲ੍ਹ ਦੇ ਵਿੱਚ ਜੋ ਕਸ਼ਮੀਰੀਆਂ ਨੂੰ ਡੱਕਿਆ ਗਿਆ ਹੈ, ਇਸ ਉੱਪਰ ਸੋ ਆਪਾਂ ਹਮੇਸ਼ਾ ਤਰ੍ਹਾਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ। ਜੋ ਉੱਥੇ ਜ਼ੁਲਮ ਹੋ ਰਹੇ ਨੇ ਉਹਨਾਂ ਦੀ ਗੱਲਬਾਤ ਕਰਦੇ ਹਾਂ ਔਰ ਕਸ਼ਮੀਰੀਆਂ ਦੀ ਪੀੜ ਨਾਲ ਆਪਣੀ ਪੀੜ ਵੀ ਮਿਲਾਉਂਦੇ ਹਾਂ। ਸੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਆਪਾਂ ਹੁਣ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਉਹੀ ਰੋਜ਼ ਦੀ ਕਹਾਣੀ, ਵੱਧ ਤੋਂ ਬਦਤਰ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਵੀ ਖਬਰਾਂ ਆ ਰਹੀਆਂ ਨੇ ਔਰ ਜਿਹੜੇ ਥੋੜ੍ਹੇ ਬਹੁਤ ਅਜੇ ਅਣਖ ਨਾਲ, ਗੈਰਤ ਨਾਲ ਅੜੇ ਹੋਏ ਨੇ ਮੇਨ ਸਟਰੀਮ ਦੇ, ਜਿਨ੍ਹਾਂ ਨੂੰ ਭਾਵੇਂ ਜੇਲ੍ਹ ਦੇ ਪਿੱਛੇ ਡੱਕਿਆ ਹੋਇਆ ਹੈ, ਸਮਝੌਤਾ ਕਰਨ ਨੂੰ ਤਿਆਰ ਨਹੀਂ ਜਾਂ ਵਿਕਣ ਨੂੰ ਤਿਆਰ ਨਹੀਂ, ਉਹਨਾਂ ਦੇ ਉੱਤੇ ਹੋਰ ਕੇਸ ਪਾਏ ਜਾ ਰਹੇ ਨੇ। ਜਿਵੇਂ ਇੱਕ ਖਬਰ ਹੈ ਕਿ NIA ਟੂ ਕੁਇਜ਼ J&K ex-MLA ਰਸ਼ੀਦ ਇੰਜੀਨੀਅਰ ਫॉर ਲਿੰਕਸ ਵਿਦ ਹਿਜ਼ਬੁਲ ਕਮਾਂਡਰ। ਹੁਣ ਜਿਹੜਾ ਉਹ ਦਵਿੰਦਰ ਸਿੰਘ ਐਪੀਸੋਡ ਜਿਹੜਾ ਅਜੀਤ ਡੋਵਲ ਦਾ ਲਾਡਲਾ ਬਲੂ ਆਈਡ ਬॉय ਉਹਦੇ ਰਾਹੀਂ ਕੀਤਾ, ਉਹਨਾਂ ਨੇ ਕਿਹਾ ਜੀ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਹਿਜ਼ਬੁਲ ਕਮਾਂਡਰ ਹੈ ਉਹ ਵੀ ਜਿਹੜਾ ਉਹ ਮਿਲਦਾ ਰਿਹਾ ਔਰ ਇਹ ਜਿਹੜੇ ਰਸ਼ੀਦ, ਜਿਨ੍ਹਾਂ ਨੂੰ ਰਸ਼ੀਦ ਇੰਜੀਨੀਅਰ ਕਹਿੰਦੇ ਨੇ, ਅਵਾਮੀ ਇਤਿਹਾਦ ਪਾਰਟੀ, ਇਹਨਾਂ ਦੇ ਲੀਡਰ ਨੇ। ਬੜਾ ਹੀ ਸੁਲਝਿਆ ਹੋਇਆ ਬੰਦਾ, ਇਹਨੂੰ ਵੈਸੇ ਹੀ 5 ਅਗਸਤ ਤੋਂ ਪਹਿਲਾਂ ਹੀ ਟੈਰਰ ਫੰਡਿੰਗ ਦੇ ਨਾਂ ਥੱਲੇ ਜਿਹੜਾ ਉਹ ਫੜਿਆ ਹੋਇਆ ਸੀ। ਲੇਕਿਨ ਹੁਣ ਇਹ ਹੈ ਕਿ ਵੀ ਉਹਦੇ 'ਚ ਕੁਝ ਕੇਸ 'ਚੋਂ ਤਾਂ ਹੈ ਹੀ ਨਹੀਂ ਸੀ, ਝੂਠੇ ਕੇਸ ਨੇ। ਹੁਣ ਫਰਦਰ ਅੰਦਰ ਰੱਖਣ ਦੇ ਲਈ, ਕਿਉਂਕਿ ਉਹ ਗਿਵਨ ਨਹੀਂ ਕਰ ਅਜੇ ਤਾਂ ਉਹ ਮੰਨ ਜਾਏ ਕਿ ਜੀ ਠੀਕ ਹੈ, ਜੋ ਤੁਸੀਂ ਜੰਮੂ ਕਸ਼ਮੀਰ 'ਚ ਰੋਲਿਆ ਅਸੀਂ ਹੁਣ ਤੁਹਾਡੀ ਆਵਾਜ਼ ਬਣਨ ਲਈ ਤਿਆਰ ਹੈ, ਫਿਰ ਤਾਂ ਜਿਵੇਂ 1-2 ਛੱਡੇ ਨੇ ਬਾਹਰ ਜਿਹੜੇ ਕਹਿ ਰਹੇ ਨੇ ਜੀ ਭੁੱਲ ਜਾਓ ਪਲੇਬਿਸਾਈਟ ਨੂੰ, ਫਿਰ ਤਾਂ ਉਵੇਂ ਹੋਏ। ਸੋ ਅਸੀਂ ਸਮਝਦੇ ਹਾਂ ਵੀ ਇਹ ਕਸ਼ਮੀਰ ਨੀਤੀ ਇਹਨਾਂ ਦੀ ਲਗਾਤਾਰਤਾ ਨਾਲ ਜਾਰੀ ਹੈ। ਪਰ ਜਿਵੇਂ ਅਸੀਂ ਇੱਕ ਸਾਨੂੰ ਲਿਖਤ ਆਰਿਫ ਖਾਨ ਜੀ ਦੀ ਵਸੂਲ ਹੋਈ ਹੈ, ਇਹਦੇ 'ਚ ਉਹਨਾਂ ਨੇ ਗ੍ਰੀਟਿੰਗਸ ਫਰੋਮ ਇੰਡੀਆ ਜ਼ਾਹਰ ਹੈ ਵੀ ਉਹਨਾਂ ਨੇ ਲਿਖਿਆ। ਉਹਨਾਂ ਨੇ ਇੱਕ ਸਵਾਲ ਵੀ ਚੁੱਕਿਆ, ਹਾਲਾਂ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਇਸ ਨੂੰ ਜਿਹੜਾ ਉਹ ਟੱਚ ਬੇਸ ਕੀਤਾ ਸੀ, ਟੱਚ ਬੇਸ ਹੀ ਨਹੀਂ ਡੀਟੇਲ 'ਚ ਹੀ ਕੀਤਾ ਸੀ। ਪਰ ਮੈਨੂੰ ਇਹ ਹੁੰਦਾ ਵੀ ਜਿਹੜੀਆਂ ਲਿਖਤਾਂ ਸਾਨੂੰ ਉੱਥੋਂ ਮਿਲਦੀਆਂ ਨੇ ਉਹ ਬੜੇ ਹੌਸਲੇ ਵਾਲੇ ਨੇ, ਜਿਹੜੇ ਉੱਥੇ ਦੇਖਦੇ ਵੀ ਨੇ ਔਰ ਸਾਡੇ ਤੱਕ ਪਹੁੰਚਾਉਂਦੇ ਵੀ ਨੇ। ਹਾਲਾਂ ਜਿਹੜੇ ਸਾਨੂੰ ਬ੍ਰੇਕਡਾਊਨ ਮਿਲਿਆ ਹੈ YouTube ਔਰ ਦੂਸਰੇ ਵਿਊਅਰਸ ਦਾ, ਆਲਮੋਸਟ 12-13% ਵਿਊਅਰ ਸਾਡੇ ਜਿਹੜੇ ਨੇ ਉਹ ਭਾਰਤ 'ਚੋਂ ਨੇ ਔਰ ਜਿਹੜੀ ਚੰਗੀ ਗੱਲ ਹੈ। ਸੋ ਫਾਰ ਅਜੇ ਤੱਕ ਉੱਥੇ ਜਿਹੜੀ ਹੈ ਭਾਵੇਂ ਕੁਛ ਹਿੱਸਿਆਂ ਤੋਂ ਇਹ ਵੀ ਨੇ ਕਿ ਉਹਨਾਂ ਨੇ ਬਲੌਕ ਕੀਤਾ ਹੋਇਆ, ਪਰ ਪਤਾ ਨਹੀਂ ਬਾਕੀ ਕਿਵੇਂ ਲੱਭ ਲੈਂਦੇ ਨੇ। ਅੱਜ ਕੱਲ੍ਹ ਟੈਕਨੋਲੋਜੀ ਵੀ ਹੈ, ਜਿਵੇਂ ਹੁਣ ਈਵਨ ਕਸ਼ਮੀਰ ਦੇ ਹਵਾਲੇ ਨਾਲ ਸੀ, ਭਾਵੇਂ ਇੰਟਰਨੈਟ ਬੰਦ ਹੈ ਤੇ ਕੋਈ ਇਸ ਕਿਸਮ ਦਾ ਸਿਸਟਮ ਹੁੰਦਾ ਜਿੱਥੇ ਤੁਸੀਂ ਕੰਪਿਊਟਰ ਨਾਲ ਲਿੰਕ ਕਰ ਲੈਂਦੇ ਹੋ ਔਰ ਉਹਦੇ ਰਾਹੀਂ ਉਹ ਇੱਕ ਦੂਜੇ ਦੇ ਨਾਲ ਖਬਰਾਂ ਵੀ ਸਾਂਝੀਆਂ ਕਰ ਲੈਂਦੇ ਨੇ। ਸੋ ਆਰਿਫ ਖਾਨ ਜੀ ਨੇ ਲਿਖਿਆ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਆਈ ਐਮ ਆਰਿਫ ਖਾਨ ਫਰੋਮ ਇੰਡੀਆ, Delhi. I watch your program regularly. You always bring marvelous, spectacular analysis. You are a gem and intellectual with far-sighted vision. I respect you from the depth of my heart. May Allah give you all happiness and very nice health. Always Ameen. Kindly convey my Sat Sri Akal to Neelam sister also. ਸਤਿ ਸ਼੍ਰੀ ਅਕਾਲ ਜੀ। ਸੋ ਆਰਿਫ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਨਵਾਜ਼ਿਸ਼ ਦੇ ਲਈ। ਇਹ ਤੁਹਾਡਾ ਵੱਡਾਪਨ ਹੈ ਕਿ ਤੁਸੀਂ ਜਿਹੜਾ ਇਵੇਂ ਇਹਨਾਂ ਲਫ਼ਜ਼ਾਂ ਨਾਲ ਨਫਾਜਿਆ। ਅੱਗੋਂ ਉਹਨਾਂ ਦਾ ਸਵਾਲ ਹੈ, ਉਹ ਕਹਿੰਦੇ ਨੇ, ਮਾਈ ਕੁਐਸਚਨ ਇਜ਼ ਰਿਗਾਰਡਿੰਗ ਕਸ਼ਮੀਰ। A doubt is coming in my mind since few months after this fascist Indian government removed Article 370 and made Indian occupied Kashmir area an open jail. I have not seen any response from Pakistan, especially Imran Khan, except few speeches. My blood further boiled when, in spite of supporting the Kashmiris' cause against Indian state terrorism in Kashmir, Mr. Khan gave statement in Azad Kashmir that any Kashmiri who cross border to fight for Kashmiris will be enemy of Kashmir. In other words, Imran Khan has also stopped the so-called proxy, which was going in Kashmir since decades, which was the only hope for Kashmiris, since by attacks on their security forces, India also was paying heavy price of its soldiers being killed by youth crossing border to attack Indian army. Is Imran Khan a coward, or he's come to American pressure, etc.? Is he not aware that not Palestine or whom Israel can force decision, they themselves are a nuclear state who can erase India from the map if war escalates, and coward Hindu Baniya is always afraid of war.
they only back to satisfy local audience here for votes. Really, is Indian government has gone bankrupt. They can afford war. They even unable to give salaries to officials. Dr. Saab, I'll be extremely thankful to you if you will consider my question worth of discussions for a moment in your show. ਜੀ ਸਵਾਲ ਜਿਹੜਾ ਉਹਨਾਂ ਦਾ ਜਾਇਜ਼ ਹੈ ਬਿਲਕੁਲ, ਔਰ ਕੱਲ ਦੀ ਆਪਣੀ ਪ੍ਰੈਜੈਂਟੇਸ਼ਨਸ ਵੀ, ਕਿਉਂਕਿ ਕੈਪਟਨ ਸੈਨੇਟਰ ਸ਼ਾਹੀਨ ਸੈਨੇਟਰ ਨੇ ਸਿਟਿੰਗ, ਬੇਸ਼ੱਕ ਉਹਨਾਂ ਦਾ ਸੰਬੰਧ ਨਵਾਜ਼ ਸ਼ਰੀਫ ਪਾਰਟੀ ਨਾਲ ਰਿਹਾ ਜਾਂ ਹੈ, ਲੇਕਿਨ ਮੈਂ ਵੀ ਉਹਨਾਂ ਨੂੰ ਐਡਰੈਸ ਕਰਕੇ ਕਿਹਾ ਸੀ ਕਿ ਜਿਹੜੀ ਕਸ਼ਮੀਰ ਦੇ ਉੱਤੇ ਪਾਕਿਸਤਾਨ ਦੀ ਪਾਲਿਸੀ ਹੈ ਉਹ ਬੇਸ਼ੱਕ ਡਿਪਲੋਮੈਟਿਕ ਐਗਰੈਸਿਵਨੈਸ ਦੀ ਹੋਏ ਜਾਂ ਅਦਰ ਵੇ, ਉਹ ਵਿਜ਼ੀਬਲ ਨਹੀਂ ਹੈ, ਔਰ ਇਸ ਨੂੰ ਤੁਸੀਂ ਕਰੋ, ਜਿਹੜਾ ਆਨਸਰ ਕਰੋ। ਜੀ ਔਰ ਉਸ ਤੋਂ ਪਹਿਲਾਂ ਵੀ ਜਿਹੜੇ ਕੁਝ ਸਪੀਕਰ ਸੀ ਉਹਨਾਂ ਨੇ ਇਸ ਗੱਲ ਦੀ ਜਿਹੜੀ ਵਜ਼ਾਹਤ ਕੀਤੀ ਸੀ। ਸੋ ਉਹਨਾਂ ਨੇ, ਹਾਲਾਂਕਿ ਕਿਉਂਕਿ ਖੁਦ ਉਹ ਫੌਜ ਚੋਂ ਕੈਪਟਨ ਦੇ ਤੌਰ ਤੇ ਰਹੇ ਨੇ, ਇੱਕ ਸ਼ੋਲਜਰ ਨੇ, ਔਰ ਬੇਸ਼ੱਕ ਉਹ ਇਨਸਾਈਡਰ ਨਹੀਂ ਨੇ ਜਿਵੇਂ, ਲੇਕਿਨ ਇਕੱਲੇ ਸੈਨੇਟਰ ਹੀ ਨਹੀਂ, ਜਿਹੜੀ ਸੈਨੇਟ ਦੀ ਕਸ਼ਮੀਰ ਕਮੇਟੀ ਹੈ ਉਸ ਦੇ ਵੀ ਉਹ ਮੈਂਬਰ ਨੇ। ਔਰ ਉਹਨਾਂ ਨੇ ਇਹੀ ਰਿਸਪੌਂਡ ਕੀਤਾ। ਪਹਿਲਾਂ ਤਾਂ ਉਹਨਾਂ ਨੇ ਫੌਜੀਆਂ ਵਾਲਾ ਹੀ ਕਿਹਾ ਕਿ ਭਾਈ ਫੌਜ ਬਿਲਕੁਲ ਤਿਆਰ ਹੈ ਔਰ ਵੈਲ ਇਕਵਿਪਡ ਵੀ ਹੈ, ਔਰ ਅਸੀਂ ਜਿਹੜਾ ਹੈ ਉਹ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਲੜਨ ਦੀ ਹਿੰਮਤ ਰੱਖਦੇ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਚੀਜ਼ਾਂ ਜਿਹੜੀਆਂ ਕਿ ਅੰਦਰ ਡਿਸਕਸ ਹੁੰਦੀਆਂ ਨੇ, ਮੈਂ ਹਰ ਚੀਜ਼ ਜਿਹੜਾ ਓਪਨ ਨਹੀਂ ਕਰ ਸਕਦਾ, ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਦੀ ਹਕੂਮਤ ਵੀ ਔਰ ਆਵਾਮ ਵੀ ਕਸ਼ਮੀਰੀਆਂ ਦੇ ਨਾਲ ਖੜਾ ਹੈ, ਔਰ ਇਸ ਦੇ ਲਈ ਜੋ ਵੀ ਕਰਨਾ ਪਿਆ, ਕਿਸੇ ਹੱਦ ਤੱਕ ਵੀ ਜਾਣਾ ਪਿਆ, ਉਹ ਅਸੀਂ ਜਾਵਾਂਗੇ। ਔਰ ਡਾਕਟਰ ਫਾਈ ਨੇ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਇਸ ਗੱਲ ਨੂੰ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਅੱਜ ਪਾਕਿਸਤਾਨ ਨੂੰ ਇਸ ਮਾਮਲੇ 'ਚ ਬਹੁਤ ਕ੍ਰਿਟਿਸਾਈਜ਼ ਕਰਕੇ ਪਾਸੇ ਲਾਣਾ ਚਾਹੁੰਦੇ ਨੇ, ਉਹ ਇਹ ਸਮਝ ਲੈਣ ਵੀ ਜੋ ਅੱਜ ਉਹ ਯੂਰਪੀਅਨ ਪਾਰਲੀਮੈਂਟ ਹੋਏ, ਅਮਰੀਕਨ ਕਾਂਗਰਸ ਹੋਏ, ਜਾਂ ਜਿੱਥੇ ਵੀ ਕਿਤੇ ਕੋਈ ਗੱਲ ਤੁਰੀ ਹੋਈ ਹੈ, ਜੇ ਪਾਕਿਸਤਾਨ ਸੀਨ ਤੋਂ ਬਾਹਰ ਹੋ ਜਾਏ ਤਾਂ ਸਾਡਾ ਸਾਰਾ ਕੁਝ ਜਿਹੜਾ ਉਹ ਕਲੈਪਸ ਹੋ ਕੇ ਡਿੱਗ ਪਏਗਾ। ਔਰ ਉਹਨਾਂ ਨੇ ਪਾਕਿਸਤਾਨ ਨੂੰ ਜ਼ਾਹਰ ਹੈ ਤਾਰੀਫ ਵੀ ਕੀਤੀ, ਡਿਫੈਂਡ ਵੀ ਕੀਤਾ। ਔਰ ਇਹ ਮੈਂ ਜ਼ਰੂਰ ਸਮਝਦਾ ਆਰਿਫ ਖਾਨ ਜੀ, ਔਰ ਕੱਲ ਮੈਂ ਇਹ ਗੱਲ ਕਹੀ ਵੀ, ਕਿਉਂਕਿ ਸਾਰੇ ਉਹਨਾਂ ਦੇ ਬੈਠੇ ਹੁੰਦੇ ਨੇ, ਮੈਨੂੰ ਕੋਈ ਝਿਜਕ ਨਹੀਂ ਹੁੰਦੀ ਕਹਿਣ 'ਚ ਕਿ ਇੱਕ ਫਿਕਸਡ ਕਸ਼ਮੀਰ ਪਾਲਿਸੀ, ਔਰ ਮੈਂ ਕਾਇਦੇ ਆਜ਼ਮ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਦੋ ਚੀਜ਼ਾਂ ਬੜੀਆਂ ਕਲੀਅਰ ਸੀ, ਉਹਨਾਂ ਨੂੰ ਦੁਸ਼ਮਣ ਦਾ ਪਤਾ ਸੀ ਕਿ ਕੀ ਹੈ, ਔਰ ਆਪਣਾ ਨਿਸ਼ਾਨਾ ਕਲੀਅਰ ਸੀ ਕੀ ਜਾਣਾ। ਔਰ ਇਹ ਜ਼ਰੂਰੀ ਹੈ ਕਿ ਪਾਕਿਸਤਾਨ ਦੇ ਜਿਹੜੇ ਅੱਜ ਡਿਸੀਜਨ ਮੇਕਰ ਨੇ ਉਹਨਾਂ ਨੂੰ ਪਤਾ ਹੈ ਇੰਡੀਆ ਕੀ ਹੈ, ਨਾਜ਼ੀ ਵੀ ਹੈ, ਦੂਜਾ ਵੀ ਹੈ, ਪਰ ਕਸ਼ਮੀਰ ਮੁੱਦੇ ਤੇ ਉਹਨਾਂ ਨੇ ਕਿਵੇਂ ਜਾਣਾ ਹੈ ਇਸ ਬਾਰੇ ਉਹਨਾਂ ਦੀ ਪਾਲਿਸੀ ਕਲੀਅਰ ਹੋਣੀ ਚਾਹੀਦੀ। ਸੋ ਮੈਨੂੰ ਇਹ ਲੱਗਦਾ ਵੀ ਜਿਵੇਂ ਆਰਿਫ ਖਾਨ ਜੀ ਨੇ ਪ੍ਰੈਸ਼ਰ ਦੀ ਗੱਲ ਕੀਤੀ, ਹਾਂ ਪ੍ਰੈਸ਼ਰ ਇਕਨੋਮਿਕਲ ਵੀ ਹੈ, IMF ਜਿਹਨੇ ਸਿਰ ਤੇ ਤਲਵਾਰ ਲਟਕਾਈ ਹੋਈ ਹੈ, ਆਲਰੇਡੀ ਉਹਨਾਂ ਦੀ ਟੀਮ ਅੱਜ ਪਹੁੰਚੀ ਹੋਈ ਹੈ ਪਾਕਿਸਤਾਨ 'ਚ। ਡੂ ਮੋਰ ਵਾਲੀ ਗੱਲ ਜਿਹੜੀ ਮਿਲੀਟੈਰਲੀ ਸੀ ਅਫਗਾਨਿਸਤਾਨ 'ਚ, ਇਕਨੋਮਿਕਲੀ ਵੀ ਹੁੰਦਾ ਹੈ ਜੀ, ਦੱਸੋ ਤੁਹਾਡੇ ਕੀ ਰਿਫਾਰਮ ਹੋਏ ਨੇ, ਕੀ ਹੈ। ਟੈਰਰਿਜ਼ਮ ਦੀ ਤਲਵਾਰ ਪਹਿਲਾਂ ਸੀ ਕਿ ਜੀ ਟੈਰਰ ਸਟੇਟ, ਔਰ ਦੂਜਾ ਕੰਟਰੋਲ ਕਰੋ। ਸੋ ਮੈਂ ਸਮਝਦਾ ਵੀ ਜ਼ਰੂਰੀ ਨਹੀਂ ਕੁਝ ਚੀਜ਼ਾਂ ਪੋਲੀਟੀਕਲੀ, ਜੇ ਇਮਰਾਨ ਖਾਨ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕਸ਼ਮੀਰੀ ਜਾਏਗਾ ਉਹ ਦੁਸ਼ਮਣ ਹੋਏਗਾ ਜੇ ਕ੍ਰਾਸ ਕਰੇਗਾ। ਕਈ ਵਾਰੀ ਕੁਝ ਚੀਜ਼ਾਂ PR ਲਈ ਹੁੰਦੀਆਂ, ਦੂਸਰੇ ਨੂੰ ਦੱਸਣ ਦੇ ਲਈ, ਪਰ ਮੈਂ ਸਮਝਦਾ ਵੀ ਕਸ਼ਮੀਰ ਦੀ ਫੌਜ ਦੇ ਵਿੱਚ ਜਾਂ ਜਿਨ੍ਹਾਂ ਨੇ ਕਸ਼ਮੀਰ ਪਾਲਿਸੀ ਆਲਰੇਡੀ ਇਹ ਸਾਰੇ ਦੇ ਉੱਤੇ ਕੀਤੀ, ਉਹਨਾਂ ਨੂੰ ਇਹਨਾਂ ਸਾਰੇ ਹਾਲਾਤਾਂ ਦਾ ਪਤਾ ਹੈ। ਸੋ ਮੇਰਾ ਖਿਆਲ ਹੈ ਵੀ ਜਿਵੇਂ ਮੈਂ ਕਿਹਾ ਸੀ ਕਿ ਵੀ ਜਦੋਂ ਵਿਹੜੇ 'ਚ ਲਾਸ਼ਾਂ ਡਿੱਗੀਆਂ ਹੋਣ ਤੇ ਫਿਰ ਤਾਇਆ ਚਾਚਿਆਂ ਦੇ ਕਸੂਰ ਨਾ ਕੱਢੀਏ, ਫਿਰ ਦੇਖੀਏ ਵੀ ਹੋਰ ਲਾਸ਼ਾਂ ਡਿੱਗਣ ਤੋਂ ਕਿਵੇਂ ਰੋਕਣਾ ਹੈ। ਔਰ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਨੂੰ ਆਪਣਾ ਕੰਮ ਕਰਨ ਦਈਏ, ਔਰ ਬਾਹਰ ਬੈਠੇ ਅਸੀਂ ਲੋਕ ਜਿਹੜੇ ਇੰਟਰਨੈਸ਼ਨਲ ਲਾਅ, UN ਚਾਰਟਰ 'ਚ ਯਕੀਨ ਰੱਖਦੇ ਹੈ, ਜਾਂ ਭਾਰਤ ਦੇ ਵਿੱਚ ਵੀ ਜਿਹੜੇ ਜਿਵੇਂ ਆਰਿਫ ਖਾਨ ਭਾਰਤ 'ਚ ਬੈਠੇ ਨੇ, ਮੈਂ ਕੱਲ ਵੀ ਕਿਹਾ, ਮਹਿਸੂਸ ਵੀ ਕਰਦਾ ਕਿ ਜਦੋਂ ਕਸ਼ਮੀਰ 'ਚੋਂ ਇਹ ਐਬਰੋਗੇਟ ਹੋਇਆ ਆਰਟੀਕਲ 370, ਜਿਵੇਂ ਅੱਜ ਜਿਹੜਾ ਉਹ ਸ਼ਾਹੀਨ ਬਾਗ ਤੋਂ ਲੈ ਕੇ ਭਾਰਤ ਭਰ 'ਚ ਮੁਸਲਮਾਨ ਨਿਕਲੇ ਨੇ ਬਾਹਰ, ਖਾਸ ਤੌਰ ਤੇ ਬੀਬੀਆਂ, ਜੇ ਕਸ਼ਮੀਰ ਮੁੱਦੇ ਤੇ ਨਿਕਲੇ ਹੁੰਦੇ ਤੇ ਸ਼ਾਇਦ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਉੱਥੇ ਪਾਸ ਨਾ ਹੁੰਦਾ ਜਾਂ ਹਕੂਮਤ ਨਾ ਲਿਆਂਦੀ। ਫਿਰ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਉੱਥੋਂ ਸਾਨੂੰ ਲਿਖਿਆ ਜੀ। ਸਾਨੂੰ ਸੈਫ ਸੁਨਾਨੀ ਜੀ ਹਾਈ ਲਿਖਦੇ ਨੇ ਔਰ ਆਪਣਾ ਪਿਆਰ ਭੇਜਦੇ ਨੇ। ਅਲੀ ਰਾਣਾ ਮਦਸਰ ਜੀ ਸਾਨੂੰ ਕਹਿੰਦੇ ਕਿ ਲਵ ਯੂ ਸਰ ਜੀ। ਐਂਡ ਫਾਰੂਕ ਸ਼ਾਹਜਾਨ ਜੀ ਕਹਿੰਦੇ ਨੇ ਕਿ ਸਲਾਮ ਐਂਡ ਸਤਿ ਸ਼੍ਰੀ ਅਕਾਲ
ਡਾਕਟਰ ਸਾਹਿਬ ਐਂਡ ਦ ਸਵੀਟ ਸਿਸਟਰ ਨਿਰਮਲ ਕੌਰ, ਥੈਂਕ ਯੂ ਸੋ ਮਚ। ਫਿਰ ਉਹਨਾਂ ਦਾ ਮੈਸੇਜ ਹੈ ਕਿ ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਬਲਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਫਾਰੂਕ ਸ਼ਾਹ ਜੀ ਦੀ ਜਾਨ ਜੀ ਸਾਨੂੰ ਸਲਾਮ ਐਂਡ ਸਤਿ ਸ਼੍ਰੀ ਅਕਾਲ ਆਲਸੋ ਆਲ ਯੂਜ਼ਰਸ ਉਹਨਾਂ ਨੂੰ ਕਹਿੰਦੇ ਨੇ। ਫਿਰ ਉਹਨਾਂ ਦਾ ਫਿਰ ਮੈਸੇਜ ਆ ਗਿਆ ਆਮਿਰ ਮਲਿਕ ਜੀ ਉਹਨਾਂ ਦਾ, ਇਹ ਲਿਖਦੇ ਨੇ ਡਾਕਟਰ ਸਾਹਿਬ ਸਲਾਮ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ। ਡਾਕਟਰ ਸਾਹਿਬ ਪਲੀਜ਼ ਸ਼ੈਡ some light on why international communities, European Union and the United Nations do not force India to conduct plebiscite in Kashmir. ਅਮੀਰ ਮਲਿਕ ਜੀ, ਤੁਸੀਂ ਵੀ ਸਮਝਦੇ ਹੋ ਕਿ ਇਹ ਜਿਹੜੀ ਹਿਊਮਨ ਰਾਈਟਸ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਨੇ ਤਾਂ ਐਜ਼ ਏ ਸਟ੍ਰਿਕ ਰੱਖੀਆਂ ਹੋਈਆਂ। ਜੀ ਜੇ ਫਲਸਤੀਨੀਆਂ ਦੇ ਇਸ਼ੂ ਬਾਰੇ ਟਰੰਪ ਇਹ ਡਿਕਲੇਅਰ ਕਰਦਾ ਹੈ ਨੈਤਨਯਾਹੂ ਦੇ ਨਾਲ ਮਿਲ ਕੇ ਜੀ ਡੀਲ ਆਫ ਦਾ ਸੈਂਚਰੀ, ਜੈਰੂਸ਼ਲਮ ਪੱਕੀ ਰਾਜਧਾਨੀ, ਵੈਸਟ ਬੈਂਕ ਪੱਕੇ ਤੌਰ ਤੇ ਉਹਨਾਂ ਨੂੰ ਇੰਡੀਆ ਜਾਂ ਦੂਸਰੇ ਦਾ ਕੀ ਫਿਕਰ ਹੈ ਵੀ ਉੱਥੇ ਕਸ਼ਮੀਰ ਨਾਲ ਕੀ ਹੋ ਰਿਹਾ ਜਾਂ ਮੁਸਲਮਾਨਾਂ ਨਾਲ ਕੀ ਹੋ ਰਿਹਾ। ਇਹ ਸਾਰੇ ਲੋਕ ਲਾਸ਼ਾਂ ਗਿਣਦੇ ਰਹਿਣਗੇ, ਡਾਲਰ ਗਿਣਦੇ ਰਹਿਣਗੇ। ਇਸ ਵੇਲੇ ਇਹਨਾਂ ਦੇ ਇੰਟਰਸਟ ਜਿਹੜੇ ਨੇ ਉਹ ਸਮਝਦੇ ਨੇ ਵੀ ਅਸੀਂ ਇੰਡੀਆ ਰਾਹੀਂ ਪੂਰੇ ਕਰ ਸਕਦੇ। ਜੀ ਨਿਜ਼ਾਮ ਸ਼ਾਹ ਜੀ ਸਾਨੂੰ ਸਲਾਮ ਭੇਜਦੇ ਨੇ। ਬਲਵਿੰਦਰ ਸਿੰਘ ਜੀ ਨਾਜ਼ਮ ਸੌਰੀ ਸੋ ਬਲਵਿੰਦਰ ਸਿੰਘ ਜੀ ਲਿਖਦੇ ਨੇ ਖਾਲਸਾ ਜੀ ਤੁਹਾਡੇ ਵਰਗੇ ਸਿੱਖ ਵਿਦਵਾਨ ਅਸੀਂ ਪੰਜਾਬ ਵਿੱਚ ਵੀ ਵੇਖਣਾ ਚਾਹੁੰਦੇ ਹਾਂ। ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਜੀ। ਉੱਥੇ ਵੀ ਨਏ ਸਿਆਣੇ, ਇਹ ਤਾਂ ਨਹੀਂ ਗੱਲ ਹੈ, ਪਰ ਡਰ ਜਾਂਦੇ ਨੇ। ਪ੍ਰੀਤਮ ਰਹਿਮਾਨ ਲਿਖਦੇ ਨੇ ਰਿਸਪੈਕਟਡ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਾਈਸ। ਨਾਜ਼ਿਮ ਸ਼ਾਹ ਜੀ ਫਿਰ ਲਿਖਦੇ ਨੇ ਕਿ ਡਾਕਟਰ ਸਾਹਿਬ ਜੀ ਤਾਲਿਬਾਨ ਨੇ ਆਖਿਆ ਹੈ ਜੇ ਅਸੀਂ ਕਸ਼ਮੀਰ ਵਿੱਚ ਝੰਡਾ ਗੱਡਣਾ ਗੱਡਣਾ ਹੈ। ਇਹ ਸਟੇਟਮੈਂਟ ਆਈ ਹੈ ਸ਼ਾਇਦ ਦਸੰਬਰ ਮਹੀਨੇ ਦੀ ਹੈ, ਉਹਦੀਆਂ ਡਿਟੇਲਸ ਤਾਂ ਮੈਂ ਨਹੀਂ ਦੇਖੀਆਂ, ਲੇਕਿਨ ਉਹਨਾਂ ਨੇ ਕਿਹਾ ਵੀ ਨੈਕਸਟ ਸਾਡਾ ਕਸ਼ਮੀਰ ਹੈ। ਜੀ ਜੁਨੇਦ ਕਸੀਨਾ ਲਿਖਦੇ ਨੇ ਸੁਪਰ ਡਾਕਟਰ ਸਰਦਾਰ ਅਮਰਜੀਤ ਸਿੰਘ ਜੀ ਖਾਲਸਾ। ਬਹੁਤ ਬਹੁਤ ਸ਼ੁਕਰੀਆ। ਫਿਰ ਬਲਵਿੰਦਰ ਸਿੰਘ ਜੀ ਲਿਖਦੇ ਨੇ ਕਿ ਅਸੀਂ ਤੁਹਾਨੂੰ ਮਿਸ ਕਰਦੇ ਹਾਂ, 2 ਦਿਨ ਤੋਂ ਅਸੀਂ ਵੀ ਤੁਹਾਨੂੰ ਮਿਸ ਕਰਦੇ ਹਾਂ। ਸੋ ਅਲੀ ਹੈਦਰ ਜੀ ਲਿਖਦੇ ਨੇ ਡਾਕਟਰ ਸਾਹਿਬ ਕੀਪ ਅਪ ਦਾ ਗੁੱਡ ਵਰਕ। ਆਈ ਵਿਸ਼ ਦਾ ਸਿੱਖ ਲੀਡਰਸ਼ਿਪ ਇਨ 1947 had the same thinking the same as yourself। ਅਲੀ ਹੈਦਰ ਜੀ ਤੁਹਾਡਾ ਸ਼ੁਕਰੀਆ ਨਵਾਜ਼ਿਸ਼ ਲਈ। ਮੈਂ ਸਮਝਦਾ ਵੀ ਅੱਜ ਵੀ ਜੇ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਇਹ ਸਮਝ ਆ ਜਾਏ ਕਿ ਖਾਲਿਸਤਾਨ ਦੀ ਆਜ਼ਾਦੀ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ ਤੇ ਇਹੀ ਗਨੀਮਤ ਹੋਏਗੀ। ਬੀਤੇ ਤੇ ਤਾਂ ਸਾਡਾ ਕੰਟਰੋਲ ਨਹੀਂ ਹੈ। ਜੀ ਚੌਧਰੀ ਸੁਹੇਲ ਅਸਲਮ ਲਿਖਦੇ ਨੇ ਵਾਟ ਏ ਗ੍ਰੇਟ ਮੈਨ ਅਵਰ ਡਾਕਟਰ ਜੀ, ਗੋਡ ਬਲੈਸ ਹਿਮ। ਬਹੁਤ ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਅਮਿਤੋਜ ਸਿੰਘ ਜੀ ਲਿਖਦੇ ਨੇ ਕਿ ਨੈਵਰ ਫੋਰਗੇਟ ਸ਼ਹੀਦ ਹਰਮੀਤ ਸਿੰਘ ਹੈਪੀ PhD ਮਰਡਰਡ ਇਨ ਪਾਕਿਸਤਾਨ। ਅਮਿਤੋਜ ਸਿੰਘ ਜੀ ਅਸੀਂ ਇਸ ਦੇ ਉੱਤੇ ਜਿਹੜਾ ਉਹ ਪ੍ਰੋਗਰਾਮ ਵੀ ਕੀਤਾ ਹੈ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਪਾਕਿਸਤਾਨ ਦੀਆਂ ਏਜੰਸੀਆਂ ਦੇ ਸਾਹਮਣੇ ਇੱਕ ਚੈਲੰਜ ਹੋਣਾ ਚਾਹੀਦਾ ਹੈ ਕਿ ਬੇਨਕਾਬ ਕਰਨ ਜਿਨ੍ਹਾਂ ਨੇ ਇਸ ਕਿਸਮ ਦਾ ਬ੍ਰਿਲੀਅੰਟ ਸਿੱਖ ਐਕਟਿਵਿਸਟ ਪਾਕਿਸਤਾਨ ਦੀ ਧਰਤੀ ਤੇ ਮਾਰਿਆ। ਬਿਲਕੁਲ। ਚੌਧਰੀ ਸੁਹੇਲ ਅਸਲਮ ਜੀ ਲਿਖਦੇ ਨੇ ਦਾ ਕੁਇਕਰ ਖਾਲਿਸਤਾਨ ਕਮਸ ਇਨ existence the quicker we can have a open border and total unity among the Punjabis। ਬਿਲਕੁਲ ਠੀਕ ਫਰਮਾਇਆ ਚੌਧਰੀ ਸੁਹੇਲ ਅਸਲਮ ਜੀ ਕਿ ਸਾਡੀ ਰਿਲੇਸ਼ਨਸ਼ਿਪ ਇਵੇਂ ਹੀ ਹੋਏਗੀ ਜਿਵੇਂ ਅਮਰੀਕਾ ਕੈਨੇਡਾ ਦੀ ਹੈ, ਜਿਹੜੀ ਇਵਨ ਕਾਇਦੇ ਆਜ਼ਮ ਦਾ ਵਿਜ਼ਨ ਸੀ ਉਹ ਇੰਡੀਆ ਪਾਕਿਸਤਾਨ 'ਚ ਵੀ ਇਵੇਂ ਦਾ ਹੀ ਚਾਹੁੰਦੇ ਸੀ, ਲੇਕਿਨ ਇਹ ਨਫ਼ਰਤ ਦੇ ਵਣਜਾਰਿਆਂ ਨੇ ਕਿੱਥੇ ਲਿਆ ਕੇ ਜਿਹੜੀ ਸਿਚੁਏਸ਼ਨ ਹੈ ਉਹ ਖੜੀ ਕਰ ਦਿੱਤੀ। ਜੀ ਮਨਮੀਤ ਸਿੰਘ ਸੈਗਲ ਜੀ ਲਿਖਦੇ ਨੇ ਸਲਾਮ ਤੇ ਅੱਜ ਜੇ ਵਾਰ ਹੈ ਹੋਇਆ ਬੁੱਧ ਈਸਾਈ ਸਿੱਖ ਸਭ ਨੂੰ ਉਹਨਾਂ ਦੇ ਨਾਲ ਖੜਨਾ ਪੈਣਾ ਏ। ਜੇ ਜੰਗਲ ਵਿੱਚ ਲੱਗੀ ਚਿੰਗਾਰੀ ਨੂੰ ਰੋਕ ਨਾ ਸਕੇ ਫਿਰ ਸਭ ਨੇ ਇਸੀ ਅੱਗ ਵਿੱਚ ਸੜਨਾ ਪੈਣਾ ਹੈ। ਮਨਮੀਤ ਸਿੰਘ ਜੀ ਵੈਸੇ ਚੰਗਾ ਹੁੰਦਾ ਕੱਲ ਸ਼ਾਮ ਦੇ ਪ੍ਰੋਗਰਾਮ 'ਚ ਵੀ ਤੁਸੀਂ ਪਹੁੰਚਦੇ, ਤੁਹਾਡੇ ਇੰਤਜ਼ਾਰ ਰਹੀ ਔਰ ਫਿਰ ਤੁਸੀਂ ਦੇਖਦੇ ਕਿ ਭਾਈ ਇਹਨੂੰ ਕਿਵੇਂ ਜਿਹੜਾ ਉਹ ਚਿੰਗਾਰੀ ਨੂੰ ਚੈਲੰਜ ਕੀਤਾ ਤਾਂ ਕਿ ਭਾਂਬੜ ਨਾ ਬਣੇ, ਲੇਕਿਨ ਹਾਜ਼ਰੀ ਰੱਖਿਆ ਕਰੋ ਕਹਿ ਕੇ। ਜੀ ਸੀਕਿੰਗ ਟਰੂਥ ਦੀ ਆਈਡੀ ਸਾਨੂੰ ਮੈਸੇਜ ਆਇਆ, ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਡੀਅਰ ਸਿਸਟਰ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ। ਦੋ ਆਈ ਵਾਸ ਬਿਜ਼ੀ ਐਂਡ couldn't write but I was still watching the show every day uploaded on YouTube. Our best wishes for Khalistan and if ਪਤਾ ਨਹੀਂ ਉਹਨਾਂ ਨੂੰ ਕੰਪਲੀਟ ਨਹੀਂ ਕੀਤਾ। and it's time ਬਹੁਤ ਸ਼ੁਕਰੀਆ ਸੀਕਿੰਗ ਟਰੂਥ। ਅਸੀਂ ਸਾਰੇ ਹੀ ਸੱਚ ਦੇ ਮੁਤਲਾਸ਼ੀ ਹੈ, ਸੱਚ ਦੇ ਤਲਬਗਾਰ ਹੈ ਜੀ। ਤੁਸੀਂ ਤਾਂ ਆਪਣਾ ਨਾਂ ਹੀ ਸੀਕਿੰਗ ਟਰੂਥ ਰੱਖ ਲਿਆ। ਵੈਸੇ ਸਿੱਖ ਦਾ ਮਤਲਬ ਵੀ ਸੀਕਰ ਆਫ ਦਾ ਟਰੂਥ ਹੁੰਦਾ ਹੈ ਜੀ। ਗੁੱਡ।
डिफेंडर्स ਦੀ ਆਈਡੀ ਤੋਂ ਸਾਨੂੰ ਮੈਸੇਜ ਆਇਆ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਐਂਡ सलाम डॉक्टर साहब अब कल से स्टूडेंट्स वापस आने शुरू हो गए हैं इंडियन सोशल मीडिया ये बहुत नेगेटिव प्रोपेगेंडा कर रहा है कर रहा खैर सोना रब बेहतर करेगा खालिस्तान जिंदाबाद ਪਾਕ ਡਿਫੈਂਡਰ ਜੀ ਤੁਸੀਂ ਠੀਕ ਕਿਹਾ ਹਾਲਾਂ ਮੇਰੀ ਆਪਣੀ ਵੀ ਇਹ ਰਾਏ ਸੀ ਕਿ ਜੇ ਈਵਨ ਉੱਥੇ ਹੀ ਵੀ ਰਹਿੰਦੇ ਤਾਂ ਕੋਈ ਐਸੀ ਗੱਲ ਨਹੀਂ ਸੀ ਪਰ ਕਿਉਂਕਿ ਉਹਨਾਂ ਦਾ ਨੈਗੇਟਿਵ ਵੀ ਸੀ ਪਾਕਿਸਤਾਨ 'ਚ ਵੀ ਅਸੀਂ ਦੇਖ ਰਹੇ ਸੀ ਕਿ ਉਹਨਾਂ ਬੱਚਿਆਂ ਦੇ ਪੇਰੈਂਟਸ ਜਿਹੜੇ ਨੇ ਉਹ ਜ਼ਾਹਰ ਹੈ ਲੇਕਿਨ ਕਈ ਚੀਜ਼ਾਂ ਇਹ ਵੀ ਹੁੰਦਾ ਹੈ ਕਿ ਭਾਈ ਜਿੱਥੇ ਚਾਈਨਾ ਦੇ ਵਿੱਚ ਉਹ ਵੈਲ ਕੇਪੇਬਲ ਨੇ ਉਹ ਸਾਰੇ ਨੂੰ ਹੈਂਡਲ ਕਰਨ ਦੇ ਔਰ ਪਾਕਿਸਤਾਨ ਦੇ ਲੋਕਾਂ ਦੀ ਵੀ ਇਹਦੇ 'ਚ ਸੇਫਟੀ ਸੀ ਪਰ ਚਲੋ ਜੋ ਫੈਸਲਾ ਉੱਥੋਂ ਕੀਤਾ ਹਕੂਮਤ ਨੇ ਜਾਂ ਪੇਰੈਂਟਸ ਨੇ ਉਹਨਾਂ ਨੂੰ ਮੁਬਾਰਕ ਮੇਰੇ ਖਿਆਲ ਇੱਥੇ ਆਪਾਂ ਬ੍ਰੇਕ ਲੈ ਲਈ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ ਬਾਕੀ ਅਸੀਂ ਸਭ ਕੋਲੋਂ ਸੌਰੀ ਮੰਗਦੇ ਹਾਂ ਮੈਸੇਜ ਆਪਾਂ ਸਾਰੇ ਪੜ੍ਹ ਲਏ ਨੇ ਤੁਹਾਡੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਈ ਗੁਰਦਾਸ ਬਹੁਤ ਵੱਡੇ ਸਕਾਲਰ ਹੋਏ ਨੇ 4 ਸਦੀਆਂ ਪਹਿਲਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਜਿਹਨੂੰ ਅਸੀਂ ਆਦ ਬੀੜ ਕਹਿੰਦੇ ਹਾਂ ਜੀ ਜਿਹੜੀ ਕਿ 1604 ਦੇ ਵਿੱਚ ਮੁਕੰਮਲ ਹੋਈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਸ ਨੂੰ ਐਸਟੈਬਲਿਸ਼ ਕੀਤਾ ਗਿਆ ਜਿਹਨੂੰ ਅਸੀਂ ਪ੍ਰਕਾਸ਼ ਕਹਿੰਦੇ ਹਾਂ। ਪ੍ਰਕਾਸ਼ ਨੂਰ ਦੇ ਲਈ ਹੈ ਔਰ ਇਹ ਨੂਰ ਹੈ। ਬਹੁਤ ਵਾਰ ਕੁਝ ਸਾਡੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਇਹ ਲੱਗਦਾ ਹੈ ਕਿ ਵੀ ਜਦੋਂ ਸਿੱਖ ਸਜਦਾ ਕਰਦੇ ਨੇ ਜਾਂ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਕੁਝ ਨੇ ਸਵਾਲ ਵੀ ਪੁੱਛਿਆ ਕਿ ਵੀ ਕੀ ਇਹ ਵੀ ਇੱਕ ਕਿਸਮ ਦੀ ਬੁੱਤ ਪ੍ਰਸਤੀ ਨਹੀਂ ਹੈ? ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਕੋਈ ਬੁੱਤ ਨਹੀਂ ਹੈ। ਨਾ ਹੀ ਉਹ ਮੱਥਾ ਰੁਮਾਲੇ ਨੂੰ ਹੁੰਦਾ ਹੈ, ਨਾ ਹੀ ਕਾਗਜ਼ ਨੂੰ ਹੁੰਦਾ ਹੈ, ਨਾ ਹੀ ਸਿਆਹੀ ਨੂੰ ਹੁੰਦਾ, ਕਿਉਂਕਿ ਇਹ ਰੱਬ ਦਾ ਕਲਾਮ ਹੈ, ਧੁਰ ਕੀ ਬਾਣੀ ਹੈ। ਇਹ ਠੀਕ ਹੈ ਕਿ ਜਿਸ ਅੰਦਾਜ਼ ਦੇ ਵਿੱਚ ਅਸੀਂ ਰੱਬ ਦੇ ਨਾਲ ਜੁੜਦੇ ਹਾਂ ਔਰ ਇਸ ਕਲਾਮ ਦੇ ਵਿੱਚ ਕੋਈ ਕਹਾਣੀਆਂ ਨਹੀਂ ਲਿਖੀਆਂ ਹੋਈਆਂ, ਕੋਈ ਹਿੰਦੂ ਜਿਹੜਾ ਮਿਥਿਹਾਸ ਨਹੀਂ ਹੈ। ਇਹਦੇ 'ਚ ਸਿਰਫ ਤੇ ਸਿਰਫ ਈਵਨ ਗੁਰੂ ਸਾਹਿਬਾਨ ਦੀਆਂ ਆਪਣੀਆਂ ਲਾਈਫ ਸਟੋਰੀਜ਼ ਨਹੀਂ ਨੇ। ਇਹ ਸਿਰਫ ਤੇ ਸਿਰਫ ਰੱਬ ਦੀ ਗੱਲ ਹੈ, ਰੱਬ ਦੀ ਸਿਫਤ ਸਲਾਹ ਹੈ ਔਰ ਜਿਹਦੇ 'ਚ 6 ਗੁਰੂ ਸਾਹਿਬਾਨ ਦੇ ਕਲਾਮ ਤੋਂ ਇਲਾਵਾ ਜਿਹੜਾ 15 ਤੋਂ ਜ਼ਿਆਦਾ ਭਗਤਾਂ ਪੱਟਾਂ ਉਹਨਾਂ ਦੀ ਜਿਨ੍ਹਾਂ ਦੇ ਵਿੱਚ ਬਾਬਾ ਫਰੀਦ ਗੰਜ ਸ਼ੱਕਰ ਵੀ ਨੇ,
ਬਾਬਾ ਕਬੀਰ ਵੀ ਨੇ, ਭੀਖਨ ਸ਼ਾਹ ਵੀ ਨੇ, ਜਿਨ੍ਹਾਂ ਦਾ ਜਿਹੜਾ ਸਦਨਾ ਸੇਨ ਵੀ ਨੇ, ਜਿਹੜੇ ਇਸਲਾਮ ਨਾਲ ਜਿਨ੍ਹਾਂ ਦਾ ਤਾਲੁਕ ਹੈ। ਇਸੇ ਤਰ੍ਹਾਂ ਜਿਹੜੇ ਭਗਤ ਰਵਿਦਾਸ ਜੀ, ਜਿਨ੍ਹਾਂ ਦਾ ਸੰਬੰਧ ਚਮਾਰ, ਜਿਹੜੇ ਚਮੜੇ ਦਾ ਕੰਮ ਕਰਨ ਵਾਲੇ, ਉਹਨਾਂ ਨਾਲ ਹੈ। ਸੋ ਕੁੱਲ ਮਿਲਾ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਰੱਬੀ ਕਲਾਮ ਦੇ ਤੌਰ ਤੇ, ਔਰ ਜਿਹੜੀ ਪ੍ਰੇਅਰ ਵੀ ਹੁੰਦੀ ਹੈ ਜਦੋਂ ਅਸੀਂ ਉਸ ਸਜਦਾ ਮੱਥਾ ਟੇਕਣ ਤੋਂ ਪਹਿਲਾਂ ਕਰਦੇ, ਉਹ ਰੱਬ ਨੂੰ ਐਡਰੈਸ ਹੁੰਦੀ ਹੈ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਇ। ਸੋ ਇਹ ਲਫ਼ਜ਼ ਨੇ ਕਿ ਇਹ ਰੱਬ ਨੂੰ ਹੀ ਐਡਰੈਸਡ ਹੈ, ਇਸ ਲਈ ਇਹ ਬੁੱਤ ਪ੍ਰਸਤੀ ਨਹੀਂ ਹੈ। ਔਰ ਭਾਈ ਗੁਰਦਾਸ ਉਹ ਨੇ ਜਿਨ੍ਹਾਂ ਨੇ ਪਹਿਲੀ ਜਿਹੜਾ ਜਦੋਂ ਮੁਕੰਮਲ ਹੋਇਆ 1604 'ਚ ਜਿਹੜੀ ਸਕ੍ਰਿਪਚਰ, ਉਸ ਨੂੰ ਲਿਖਿਆ। ਔਰ ਉਹਨਾਂ ਨੇ ਆਪਣੀ ਕੈਪੈਸਿਟੀ 'ਚ ਵੀ ਬਹੁਤ ਵੱਡੇ ਸਕਾਲਰ ਹੋਣ ਦੇ ਨਾਤੇ ਉਹਨਾਂ ਨੇ ਵਾਰਾਂ ਲਿਖੀਆਂ, ਜਿਹੜਾ ਜਿਹਦੇ 'ਚ ਹਿਸਟਰੀ ਵੀ ਰੈਫਰੈਂਸ ਹੈ ਪਲੱਸ ਸਿੱਖ ਫਿਲਾਸਫੀ ਵੀ ਹੈ। ਇਸੇ ਤਰ੍ਹਾਂ ਉਸ ਵੇਲੇ ਦੀ ਉਸ ਖਿੱਤੇ ਦੇ ਵਿੱਚ ਇੱਕ ਲੈਂਗੁਏਜ ਜਿਹੜੀ ਲਿਟਰਰੀ ਲੈਂਗੁਏਜ ਸੀ, ਜਿਹਨੂੰ ਬ੍ਰਜ ਭਾਸ਼ਾ ਕਹਿੰਦੇ ਸੀ। ਬ੍ਰਜ ਉਹ ਇਲਾਕਾ ਹੈ ਜਿੱਥੇ ਮਥੁਰਾ, ਬਿੰਦਰਾਬਨ ਔਰ ਇਸ ਤੋਂ ਲੈ ਕੇ ਗੰਗਾ ਜਮਨੀ ਤਹਿਜ਼ੀਬ, ਸੋ ਇਹ ਲਿਟਰਰੀ ਲੈਂਗੁਏਜ ਸੀ। ਉਹਦੇ 'ਚ ਵੀ ਉਹਨਾਂ ਨੇ ਸਵਈਏ, ਇਹ ਫਾਰਮ ਆਫ ਪੋਇਟਰੀ ਹੈ, 675 ਨੇ, ਜਿਹੜੇ ਕਿ ਨਗੇਟਸ ਆਫ ਵਿਜ਼ਡਮ ਨੇ। ਔਰ ਅਸੀਂ ਸੋਮਵਾਰ ਦੇ ਪ੍ਰੋਗਰਾਮ 'ਚ ਉਹਨਾਂ ਦਾ ਇੱਕ ਸਵਈਆ ਉਸ ਨੂੰ ਡਿਸਕਸ ਕਰਦੇ। ਔਰ ਅੱਜ ਵਾਲੇ 'ਚ ਉਹਨਾਂ ਨੇ ਜਿਹੜਾ, ਔਰ ਇਸ ਸਵਈਏ 'ਚ ਇੱਕ ਬਿਊਟੀ ਹੁੰਦੀ ਹੈ ਕਿ ਉਹਦੇ 'ਚ ਇੱਕ ਚਲਨ ਹੁੰਦਾ ਹੈ, ਇੱਕ ਰਵਾਨਗੀ ਹੁੰਦੀ ਹੈ, ਉਸ ਦਾ ਮੀਟਰਿਕ ਹੁੰਦਾ ਹੈ, ਇੱਕ ਜਿਵੇਂ ਪੋਇਟਰੀ ਦਾ ਮੀਟਰ ਹੁੰਦਾ ਹੈ, ਪਰ ਮੈਸੇਜ ਇੱਕ ਹੁੰਦਾ ਹੈ ਜਿਹਦੇ ਦੁਆਲੇ, ਉਸ ਮੈਸੇਜ ਦੇ ਦੁਆਲੇ ਹੀ ਸਾਰਾ ਆਰਗੂਮੈਂਟ ਘੁੰਮਦਾ ਹੈ। ਔਰ ਇਹ ਮੈਸੇਜ ਜਿਹੜਾ ਅੱਜ ਦੇ ਕਬਿਤ 'ਚ ਹੈ ਕਿ ਭਾਈ ਜੇ ਇਸ ਮਨ ਨੂੰ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਮਨ ਜਾਂ ਜਿਹਨੂੰ ਜ਼ਿਹਨ ਅਸੀਂ ਕਹਿੰਦੇ ਹਾਂ, ਸਾਡਾ ਜਿਹਦੇ ਨਾਲ ਸੋਚਣ ਢੰਗ ਜੁੜਿਆ ਹੋਇਆ ਹੈ, ਇਸ ਦੇ ਵਿੱਚ ਬਹੁਤ ਚੰਚਲਤਾ ਹੈ, ਬਹੁਤ ਇਸ ਦੇ ਵਿੱਚ ਰਵਾਨਗੀ ਹੈ, ਇੱਕ ਥਾਂ ਤੇ ਬੈਠ ਨਹੀਂ ਸਕਦਾ। ਮਰਕਰੀ ਜਿਹੜੀ ਹੈ ਧਾਤੂ ਹੈ, ਅਸੀਂ ਦੇਖਦੇ ਹਾਂ ਕਿ ਮਰਕਰੀ ਕਦੇ ਥਰਮਾਮੀਟਰ ਟੁੱਟੇ ਤਾਂ ਕਿਵੇਂ ਉਹ ਖਿਲਰਦਾ ਹੈ। ਇਸੇ ਤਰ੍ਹਾਂ ਇਹ ਮਾਈਂਡ, ਅਸੀਂ ਇੱਥੇ ਬੈਠੇ ਗੱਲ ਕਰ ਰਹੇ ਹਾਂ, ਬੇਸ਼ੱਕ ਮੈਂ ਇੱਕ ਰੂਹਾਨੀਅਤ ਦੇ ਗੱਲ ਨੂੰ ਡਿਸਕਸ ਕਰ ਰਹੇ ਹਾਂ, ਪਰ ਕਿੰਨਾ ਕੁਝ ਮੇਰੇ ਚੱਲ ਰਿਹਾ, ਪਤਾ ਨਹੀਂ ਚੀਨ 'ਚ ਵੀ ਇਹ ਮਨ ਘੁੰਮ ਰਿਹਾ ਹੈ, ਦੁਨੀਆ 'ਚ ਵੀ ਘੁੰਮ ਰਿਹਾ ਹੈ, ਨਾਜ਼ੀਆਂ ਦੇ ਨਾਲ ਵੀ, ਹਿੰਦੂ ਨਾਜ਼ੀਆਂ ਬਾਰੇ ਵੀ ਦੇਖ ਰਿਹਾ ਹੈ। ਔਰ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਨਿੱਜੀ ਕਮਜ਼ੋਰੀਆਂ ਨੇ, ਉਹਨਾਂ ਵੱਲ ਵੀ ਅਸੀਂ ਦੌੜ ਰਹੇ ਹੁੰਦੇ ਹਾਂ। ਔਰ ਇਸ ਮੈਸੇਜ ਦੇ ਵਿੱਚ ਭਾਈ ਸਾਹਿਬ ਦਾ ਇਹ ਕਹਿਣਾ ਹੈ ਕਿ ਜੇ ਤੁਸੀਂ ਇਸ ਮਨ ਨੂੰ ਰੱਬ ਦੇ ਨਾਲ ਜੋੜ ਦਿਓ, ਇਬਾਦਤ ਦੇ ਜ਼ਰੀਏ ਰੱਬ ਦੇ ਅੱਗੇ ਅਰਪਣ ਕਰ ਦਿਓ, ਤੇ ਇਹੀ ਇੱਕ ਤਰੀਕਾ ਹੈ ਜਿੱਥੇ ਤੁਸੀਂ ਇਹਨੂੰ ਬੇਮੁਹਾਰ ਕਿਹਾ। ਔਰ ਗੁਰੂ ਸਾਹਿਬ ਨੇ ਇੱਕ ਥਾਂ ਤੇ ਕਿਹਾ, ਖੋਟਾ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਕਿ ਇੰਨਾ ਖੋਟਾ ਹੈ ਕਿ ਇਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਫਿਰ ਅਸੀਂ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਦੇ ਹਾਂ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰ ਨ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਕਦੇ ਤਾਂ 7ਵੇਂ ਅਸਮਾਨ ਤੇ ਚੜ ਜਾਂਦਾ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਕਦੇ 7ਵੇਂ ਪਤਾਲ 'ਚ ਵੜ ਜਾਂਦਾ ਹੈ। ਕਿ ਇਹ ਜਿਹੜਾ ਗਰੀਡੀ ਮਨ ਹੈ, ਇਹ ਥਿਰ ਨਹੀਂ ਰਹਿੰਦਾ, ਇਹ ਚਾਰੋਂ ਪਾਸੇ, ਚਾਰੋਂ ਦਿਸ਼ਾਵਾਂ 'ਚ ਭੱਜਦਾ ਫਿਰਦਾ। ਤੇ ਭਾਈ ਸਾਹਿਬ ਯਾਦ ਕਰਵਾਉਂਦੇ ਨੇ, ਚਰਨ ਸ਼ਰਨ ਗੁਰ ਧਾਵਤ ਬਰਜ ਰਾਖੈ, नेचल चित्त सुख सहज निवास है, जीवन की आशा और मरण की चिंता मिटी, जीवन मुक्त गुरमत को प्रगास है, आपा खोए होनहार होए, सोई भलो माने, सेवा सर्बात्म कै दासन को दास है, शिर गुरु दर्श शब्द ब्रह्म ज्ञान ध्यान, पूਰਨ ਸਰਬਮਈ ਬ੍ਰਹਮ ਵਿਸ਼ਵਾਸ ਹੈ। ਕਿ ਚਰਨ ਸ਼ਰਨ ਗੁਰ, ਹੁਣ ਜ਼ਾਹਰ ਹੈ ਕਿ ਰੱਬ ਦੀ ਸ਼ਰਨ 'ਚ ਚਲੇ ਜਾਣਾ, ਰਿਫਿਊਜ 'ਚ ਚਲੇ ਜਾਣਾ, ਹਿਫਾਜ਼ਤ 'ਚ ਚਲੇ ਜਾਣਾ, ਆਪਣਾ ਆਪ ਰੱਬ ਦੇ ਅੱਗੇ ਰੱਖ ਦੇਣਾ। ਧਾਵਤ ਬਰਜ ਰੱਖੇ, ਜਦੋਂ ਇੱਕ ਵਾਰੀ ਤੁਸੀਂ ਰੱਬ ਦੀ ਸ਼ੈਲਟਰ 'ਚ ਚਲੇ ਗਏ, ਧਾਵਤ ਹੈ ਦੌੜਨਾ। ਇਸ ਲਈ ਐਥਲੀਟ ਨੂੰ ਉੱਥੋਂ ਦੀ ਜ਼ਬਾਨ 'ਚ ਧਾਵਕ ਕਹਿੰਦੇ ਨੇ, ਕਿ ਵੀ ਮਨ ਵੀ ਇੱਕ ਧਾਵਕ ਹੈ, ਦੌੜ ਰਿਹਾ ਚਾਰ ਚੁਫੇਰੇ। ਬਰਜ ਰੱਖੇ, ਜਦੋਂ ਤੁਸੀਂ ਰੱਬ ਦੀ ਸ਼ੈਲਟਰ 'ਚ ਚਲੇ ਜਾਂਦੇ ਹੋ, ਰੱਬ ਨੂੰ ਆਪਣਾ ਪਿਆਰਾ ਮੰਨ ਲੈਂਦੇ ਹੋ, ਉਸ ਦੇ ਅੱਗੇ ਆਪਣਾ ਆਪਾ ਰੱਖ ਦਿੰਦੇ ਹੋ, ਤੇ ਉਹ ਫਿਰ ਮਨ ਨੂੰ ਵਰਜ ਦਿੰਦਾ, ਰੋਕ ਦਿੰਦਾ। ਫਿਰ ਮਨ ਦੌੜਦਾ ਨਹੀਂ ਹੈ, ਕਿਉਂਕਿ ਸਾਡੇ ਪੰਜਾਬੀ 'ਚ ਵੀ ਇਹ ਲਫ਼ਜ਼ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਨੂੰ ਅਸੀਂ ਰੋਟੀ ਵਰਜ ਦਿੱਤੀ ਹੈ। ਹੁਣ ਰੋਟੀ ਵਰਜਣਾ ਕੀ ਹੈ
ਕਿ ਵੀ ਤੁਸੀਂ ਨਹੀਂ ਪਕਾਉਣੀ। ਵਰਜਣ ਦਾ ਮਤਲਬ ਇਹ ਹੈ, ਹੁਣ ਇੱਕ ਤਾਂ ਹੁੰਦਾ ਨਾ ਉਹਨਾਂ ਨੂੰ ਇਹ ਕਹਿਣਗੇ ਜੇ ਖਾਣ ਦਾ ਸੱਦਾ ਦਿੱਤਾ ਹੈ, ਲੇਕਿਨ ਜੇ ਤੁਸੀਂ ਪੁਰਾਤਨ ਜਿਹੜਾ ਦੇਖੋ, ਔਰ ਮੈਨੂੰ ਲਹਿੰਦੇ ਪੰਜਾਬ 'ਚ ਜਦੋਂ ਇਹ ਗੱਲ ਕੀਤੀ ਜੇ ਅਸੀਂ ਰੋਟੀ ਵਰਜੀ ਹੈ, ਹੁਣ ਵਰਜਣਾ ਇਹ ਹੈ ਵੀ ਤੁਸੀਂ ਨਹੀਂ ਪਕਾਉਣੀ, ਤੁਸੀਂ ਸਾਡੇ ਵੱਲ ਹੋਣਾ ਹੈ। ਸੋ ਇਸੇ ਤਰ੍ਹਾਂ ਜਦੋਂ ਰੱਬ ਦੀ ਸ਼ੈਲਟਰ 'ਚ ਅਸੀਂ ਚਲੇ ਜਾਂਦੇ ਤੇ ਫਿਰ ਉਹ ਜਿਹੜਾ ਹੈ ਧਾਵਤ ਜਿਹੜਾ ਹੈ ਮਨ ਹੈ ਸ਼ਾਇਦ ਉਹਨੂੰ ਵਰਜਦਾ, ਉਹਨੂੰ ਬਿਠਾਤਾ ਆਰਾਮ ਨਾਲ ਵੀ ਟਿਕ ਕੇ ਬਹਿ ਜਾ। ਨੇਚਲ ਚਿੱਤ ਸੁਖ ਸਹਿਜ ਨਿਵਾਸ ਹੈ। ਤੇ ਜਦੋਂ ਮਨ ਟਿਕ ਗਿਆ ਤੇ ਫਿਰ ਨੇਚਲ ਉਹ ਸੁਖ ਸਹਿਜ ਦੇ ਵਿੱਚ ਮਨ ਆ ਜਾਂਦਾ ਹੈ ਤੇ ਚਿੰਤਾ ਦੀ ਗੱਲ ਹੀ ਨਹੀਂ ਰਹਿੰਦੀ। ਚਿੰਤਾ ਤਾਂ ਉਹ ਤੱਕ ਹੀ ਹੁੰਦੀ ਹੈ ਨਾ ਵੀ ਇੱਧਰ ਵੀ ਹੋਏਗਾ, ਉੱਧਰ ਕੀ ਹੋਏਗਾ। ਕਿਸੇ ਨੇ ਕਹਿ ਦਿੱਤਾ ਵੀ ਤੇਰੀਆਂ 20 ਪੀੜ੍ਹੀਆਂ ਰੱਜ ਕੇ ਖਾਣਗੀਆਂ, ਉਹ ਰੋਣ ਲੱਗ ਗਿਆ, ਕਹਿੰਦਾ 21ਵੀਂ ਪੀੜ੍ਹੀ ਕਿੱਥੋਂ ਖਾਏਗੀ। ਮਤਲਬ ਤੁਸੀਂ ਕੀ ਕਰ ਸਕਦੇ ਹੋ ਇਹਦਾ, ਪਰ ਇਹਦਾ ਇੱਕੋ ਹੀ ਇਲਾਜ ਹੈ ਕਿ ਇਹਨੂੰ ਬੰਨ੍ਹ ਦਿਓ ਖੂੰਟੇ ਨਾਲ ਲਿਆ ਕੇ। ਉਸ ਦੇ ਨਾਲ ਉਹ ਖੂੰਟਾ ਜਿਹੜਾ ਉਹ ਰੱਬ ਦਾ ਨਾਂ ਹੈ ਤੇ ਰੱਬ ਦੇ ਨਾਲ ਹੀ ਬੰਨ੍ਹਣਾ। ਜੀਵਨ ਕੀ ਆਸਾ ਔਰ ਮਰਨ ਕੀ ਚਿੰਤਾ ਮਿਟੀ। ਜਦੋਂ ਇਹ ਹਾਲਤ ਆ ਗਈ ਤੇ ਨਾ ਫਿਰ ਤੁਹਾਨੂੰ ਹੋਪ ਤੰਗ ਕਰ ਰਹੀ ਹੈ ਤੇ ਨਾ ਹੀ ਤੁਹਾਨੂੰ ਜਿਹੜੀ ਹੈ ਵਰੀ ਉਹ ਪਰੇਸ਼ਾਨ ਕਰ ਰਹੀ ਹੈ, ਮਰਨ ਦੀ ਕੋਈ ਡਰ ਨਹੀਂ ਲੱਗਦਾ। ਜੀਵਨ ਮੁਕਤ ਗੁਰਮਤ ਕੋ ਪ੍ਰਗਾਸ ਹੈ। ਤੁਸੀਂ ਆਪਣੇ ਜੀਵਨ ਨੂੰ ਗੁਰੂ ਦੀ ਮੱਤ ਮੁਤਾਬਕ ਰੂਹਾਨੀਅਤ ਦੇ ਉੱਚੇ ਅਸੂਲਾਂ ਦੇ ਨਾਲ ਚਲਾਉਣਾ ਸ਼ੁਰੂ ਕਰ ਦਿੰਦੇ ਹੋ ਔਰ ਜੀਵਨ ਮੁਕਤ। ਫਿਰ ਤੁਹਾਨੂੰ ਇਹ ਨਹੀਂ ਹੁੰਦਾ ਵੀ ਮਰਨ ਤੋਂ ਬਾਅਦ ਕੌਣ ਕਿੱਥੇ ਜਾਏਗਾ, ਕੀ ਹੋਏਗਾ। ਤੁਸੀਂ ਜਿਉਂਦੇ ਜੀ ਉਸ ਮਾਇਆ ਦੇ, ਇਸ ਮੈਟੀਰੀਅਲਿਜ਼ਮ ਦੇ ਜਾਂ ਸ਼ੈਤਾਨ ਦੀ ਗ੍ਰਿਪ ਚੋਂ ਆਜ਼ਾਦ ਹੁੰਦੇ ਹੋ। ਆਪਾ ਖੋਏ ਹੋਣਹਾਰ ਹੋਏ ਸੋਈ ਭਲੋ ਮਾਨੇ, ਸੇਵਾ ਸਰਬਾਤਮ ਕਹਿ ਦਾਸਨ ਕੋ ਦਾਸ ਹੈ। ਜਿਹੜਾ ਰੱਬ ਦੀ ਸ਼ੈਲਟਰ 'ਚ ਆਇਆ ਹੋਇਆ ਉਹਨੇ ਆਪਣੀ ਈਗੋ ਗਵਾ ਦਿੱਤੀ ਹੈ, ਆਪਣਾ ਆਪਾ, ਆਪਣਾ ਅਹਮ ਜਾਂ ਆਪਣੀ ਅਨਾ ਉਸ ਦੀ ਖਤਮ ਹੋ ਜਾਂਦੀ ਹੈ। ਔਰ ਜਿਉਂ ਹੀ ਇਹ ਖਤਮ ਹੁੰਦੀ ਹੈ ਫਿਰ ਉਹਨੂੰ ਸਮਝ ਆ ਜਾਂਦਾ ਜੋ ਰੱਬ ਕਰ ਰਿਹਾ ਉਹ ਭਲਾ ਹੈ, ਸੋਈ ਭਲੋ ਮਾਨੇ, ਸੇਵਾ ਸਰਬਾਤਮ ਕਹਿ। ਔਰ ਉਹਦੇ ਹੁੰਦਾ ਕਿ ਵੀ ਇਹ ਖਲਕਤ ਰੱਬ ਦੀ ਬਣਾਈ ਹੋਈ ਹੈ ਔਰ ਮੈਂ ਜਿਸ ਮੈਨੂੰ ਜ਼ਿੰਦਗੀ ਮਿਲੀ ਹੈ ਤੇ ਮੈਂ ਵੀ ਕੋਈ ਖਿਦਮਤ ਕਰਾਂ। ਸੋ ਉਹ ਫਿਰ ਇਨਸਾਨੀਅਤ ਦੀ ਖਿਦਮਤ ਦੇ ਵਿੱਚ ਸੇਵਾ ਸਰਬਾਤਮ ਕਹਿ ਦਾਸਨ ਕੋ ਦਾ। ਉਹਦੇ 'ਚ ਕੋਈ ਹੰਕਾਰ ਨਹੀਂ ਹੁੰਦਾ। ਉਹ ਕਹਿੰਦਾ ਵੀ ਅਸੀਂ ਸਾਰੇ ਰੱਬ ਦੇ ਬੰਦੇ ਹਾਂ ਤੇ ਮੈਂ ਤਾਂ ਉਹਨਾਂ ਰੱਬ ਦੇ ਬੰਦਿਆਂ ਦੇ ਵੀ ਅੱਗੋਂ ਗੁਲਾਮ ਹੈ। ਗੁਲਾਮਾਂ ਦਾ ਗੁਲਾਮ ਦਾਸਨ ਕੋ ਦਾਸ ਹੈ। ਸ਼੍ਰੀ ਗੁਰਦਰਸ ਸ਼ਬਦ ਬ੍ਰਹਮ ਗਿਆਨ ਧਿਆਨ। ਔਰ ਜਦੋਂ ਇਹ ਹਾਲਤ ਹੁੰਦੀ ਹੈ ਤੇ ਫਿਰ ਰੱਬ ਦਾ ਦੀਦਾਰ ਇਹੀ ਹੁੰਦਾ ਹੈ ਕਿ ਤੁਹਾਡਾ ਗਿਆਨ, ਤੁਹਾਡਾ ਧਿਆਨ ਉਸ ਵਾਹਿਗੁਰੂ ਦੇ ਵਿੱਚ ਹੀ ਰਹਿੰਦਾ ਹੈ। ਇਹੀ ਵਾਹਿਗੁਰੂ ਦਾ ਦਰਸ਼ਨ ਹੈ। ਕੋਈ ਮੈਟੀਰੀਅਲ ਰੂਪ 'ਚ ਤੁਸੀਂ ਕਹੋ ਜੀ ਰੱਬ ਕੋਈ ਬੰਦਾ ਬਣ ਕੇ ਆ ਜਾਏ ਜਾਂ ਇਹ ਨਹੀਂ, ਸਿੱਖੀ ਜੇ ਪ੍ਰਵਾਨ ਨਹੀਂ ਹੈ। ਉਹ ਤੁਹਾਡਾ ਹੀ ਅਹਿਸਾਸ ਕਿ ਤੁਹਾਡਾ ਰੱਬ ਹਮੇਸ਼ਾ ਤੁਹਾਡੇ ਨਾਲ ਹੈ। ਪੂਰਨ ਸਰਬਮਈ ਬ੍ਰਹਮ ਵਿਸ਼ਵਾਸ ਹੈ। ਫਿਰ ਤੁਹਾਨੂੰ ਇਸ ਗੱਲ ਦੇ ਉੱਤੇ ਜਿੱਥੇ ਰੱਬ ਤੇ ਯਕੀਨ ਹੁੰਦਾ ਫਿਰ ਤੁਹਾਨੂੰ ਹੁੰਦਾ ਪੂਰਨ ਸਰਬਮਈ ਕਿ ਉਹ ਰੱਬ ਜ਼ਰਰੇ ਜ਼ਰਰੇ 'ਚ ਵਸਦਾ ਹੈ, ਉਹ ਰੱਬ ਹਰ ਇੱਕ ਦੇ ਵਿੱਚ ਵਸਦਾ ਹੈ। ਉਸ ਰੱਬ ਦੀ ਜਦੋਂ ਤੁਸੀਂ ਝਲਕ ਹਰ ਕਾਇਨਾਤ ਦੇ ਹਰ ਜ਼ਰਰੇ 'ਚ ਦੇਖਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਭਲਾ ਬੁਰਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ, ਕਿ ਸਾਰੀ ਤੇਰੀ ਕਾਇਨਾਤ ਹੈ, ਕਿਹਨੂੰ ਮੈਂ ਬੁਰਾ ਕਵਾਂ, ਕਿਹਨੂੰ ਭਲਾ ਕਵਾਂ, ਸਾਰੇ ਹੀ ਮੇਰੇ ਆਪਣੇ ਨੇ, ਸਾਰੇ ਹੀ ਮੈਨੂੰ ਪਿਆਰੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ soshTV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।